ये अपने अब्बू नूं जिन्ना डिस्कस करदे वो मैनूं कोई मसाला जिहा लगन लग गया। इतना घटिया और आसान फरामोश, नीच एंड क्लीन, नीचे बगैरत आदमी। माँ जी, माँ, अस्सलाम वालेकुम नाज़रीन, टी टाइम में खुश आमदीद। सीटी ना मारी, सीटी ना मारी, सीटी ना मारी, मैनू बहुत खिच चढ़ती सीटी तो ਇਹਨੂੰ ਐਂ ਕਰਦਾ ਬਾਬਾ ਸੀਟੀ ਨਹੀਂ ਮਾਰੀ ਕਿਸੇ ਦੀ ਰੋਕੀ ਦੀ ਇਦਾਂ ਇਹਨੂੰ ਵੀ ਐਂ ਕਰਨਾ। ਸੀਟੀ ਵੈਸੇ ਵੀ ਉਹਦੀ ਬੰਦ ਹੋਈ ਜਿੱਦਾਂ ਦੀਆਂ ਮਿਰਚਾਂ ਖਾਦੀਆਂ। ਰਬਟ ਬਦਲਣ ਵਾਲੀ ਹੋਈ ਹੈ ਨਾ, ਸੀਟੀ ਬੰਦ ਹੋਈ ਉਹਦੀ। ਕਿਉਂ ਮਿਰਚਾਂ ਦਾ ਅਸਰ ਦੇਖ ਰਹੇ ਕਿੱਥੇ ਤੱਕ ਬਾਹਰ ਤੱਕ ਆ ਗਿਆ ਬੇਟੇ, ਇਧਰ ਚੈੱਕ ਕਰ। ਤੁਸੀਂ ਮੰਨਣਾ ਨਹੀਂ ਸਹੀ, 1300 ਰੁਪਈਆ ਲੱਗਾ ਹੈ ਸਿਰਫ। ਆਹੋ 1300 ਰੁਪਈਆ ਲੱਗਾ। ਉਹਨਾਂ ਨੇ ਕਿਹਾ ਭਾਈ ਦੀ ਬੋਡੀ ਚੋਂ ਵੀ ਬਾਹਰ ਆਉਣ ਲੱਗ ਪਈਆਂ ਨੇ। ਉਹਨੇ ਕਿਹਾ ਤੂੰ 41 ਦਿਨ ਲਾਲ ਸ਼ਰਟ ਪਾ ਕੇ ਰੱਖਣੀ। ਨਹੀਂ ਉਹ ਮਿਰਚਾਂ ਖਾ ਕੇ ਅਸੀਂ ਜਦੋਂ ਸ਼ੋਅ ਖਤਮ ਕੀਤਾ 5 ਮਿੰਟ ਬਾਅਦ ਪਤਾ ਲੱਗਾ ਘਰ ਪਹੁੰਚ ਗਿਆ। ਆਹੋ ਉਤੋਂ ਇੱਧਰ ਦਾ ਅਸਰ ਹੋ ਗਿਆ। ਮੋਟਰਸਾਈਕਲ ਵੀ ਇੱਥੇ ਗੱਡੀ ਤੇ ਘਰ ਪਹੁੰਚ ਗਿਆ। ਰਾਤੀ ਮੈਂ ਉਹ ਦੇਖਣ ਡਿਆ ਸੀ ਮਿਰਚਾਂ ਵਾਲਾ ਸ਼ੋਅ, ਮੇਰੀਆਂ ਭਾਈ ਦੇਖਦੇ ਦੇਖਦੇ ਅੱਖਾਂ 'ਚ ਤਾਰ। ਉਹ ਬੜੇ ਬੰਦੇ ਨੇ ਮੈਸੇਜ ਕੀਤਾ, ਉਹਨਾਂ ਨੇ ਕਿਹਾ ਮਿਰਚਾਂ ਇਹਨੇ ਖਾਧੀਆਂ ਤੇ ਅੱਖਾਂ 'ਚ ਪਾਣੀ ਸਾਡੇ ਆ ਰਿਹਾ। ਇੱਕ ਬੰਦਾ ਕਹਿੰਦਾ ਭਾਜੀ ਮਿਰਚਾਂ ਉਹਨੇ ਖਾਧੀਆਂ, ਅੱਧਾ ਘੰਟਾ ਹੋ ਗਿਆ ਕਰੂਰੀਆਂ ਮੈਂ ਕਰੀ ਜਾ ਰਹੀ ਕਸਮੇ। ਅੱਛਾ ਅਗਲੇ ਸ਼ੋਅ 'ਚ ਵੀ ਛਿੱਕਾਂ ਆਂਦੀ ਕਰੀਆਂ, ਉਹ ਹਲਦੀ ਵੀ ਡੁੱਲ ਗਈ ਸੀ। ਆਹੋ ਨਹੀਂ ਉਹ ਬਹੁਤ ਕੰਮ ਖਰਾਬ ਹੋਇਆ ਸੀ। ਅੱਲਾ ਮਾਫ ਕਰੇ ਯਾਰ। ਮਿਰਚ ਦੱਸ ਤੂੰ ਕੈਸੀ ਸੀ? ਸਾਜੀ ਮੈਂ ਅੱਗੇ ਗਿਆ, ਮਿਰਚ ਅਸਲੀ ਸੀ ਪਰ ਅਚਾਰ ਨਹੀਂ ਸਹੀ ਹੈਗਾ। ਅਚਾਰ ਵੀ ਬੇਟਾ ਬਿਲਕੁਲ ਸਹੀ ਸੀ। ਉਸਤਾਦ ਜੀ ਅੱਲਾ ਨੂੰ ਜਾਣ ਦੇਣੀ ਹੈ ਕਿ ਮੈਂ ਨਾ ਅਚਾਰ ਇੰਜ ਦਾ ਵੇਖਿਆ। ਪੂਰੇ ਪਾਕਿਸਤਾਨ ਦੇ ਵਿੱਚ ਮੇਰਾ ਚੈਲੰਜ ਹੈ ਕਿ ਮੈਨੂੰ ਇਸ ਤਰ੍ਹਾਂ ਦਾ ਅਚਾਰ ਲਿਆ ਕੇ ਦਿਖਾਵੇ। ਅੱਛਾ ਤੁਸੀਂ ਹਰ ਸ਼ੋਅ 'ਚ ਅਗਲੇ ਕਹਿਣਗੇ ਕਿ ਯਾਰ ਇਹਨਾਂ ਨੇ ਆਪਣੇ ਹੀ ਨਾਲ ਰੱਖੇ ਨੇ ਆਪਣੇ। ਉਸਤਾਦ ਜੀ ਆਪਣੇ ਨਹੀਂ, ਅਸੀਂ ਤਾਰੀਫ ਕਦੋਂ ਕਰਦੇ ਆ? ਇੱਕ ਸਿਰਫ ਅਸੀਂ ਸ਼ੋਅ ਬਣਾਉਣ ਦੀ ਖਾਤਰ ਉਸਤਾਦ ਜੀ ਅਸੀਂ ਕਹਿੰਦੇ ਆ ਇਹ ਚੀਜ਼ਾਂ ਤੇ ਸ਼ੋਅ ਬਣਾਉਣ ਦੀ ਖਾਤਰ ਮਤਲਬ ਡੀਗ੍ਰੇਡ ਕਰਨਾ ਚੀਜ਼ਾਂ ਨੂੰ। ਅੱਗੇ ਥੱਲੇ ਮੇਰੇ ਫੌਜੀ ਦੇਖ ਲਾ 3-4 ਪੈ ਗਏ ਤੁਹਾਨੂੰ। ਉਹਨਾਂ ਨੇ ਕਿਹਾ ਬਹੁਤ ਜੁੱਤੀਆਂ ਮਾਰਾਂਗੇ ਅੱਜ ਤੋਂ ਬਾਅਦ ਕਿਸੇ ਪ੍ਰੋਡਕਟ 'ਚ ਮਜ਼ਾਕ ਕਰੋ। ਲੇਕਿਨ ਇਹ ਕੀ ਗੱਲ ਹੋਈ, ਲੋਕੀ ਖਰੀਦ ਰਿਹਾ ਜੀ ਇਹ 'ਚ ਏਦਾਂ ਪੈਂਦਾ, ਇਹ 'ਚ ਏਦਾਂ ਪੈਂਦਾ। ਕੋਈ ਐਸਾ ਬੰਦਾ ਹੁੰਦਾ ਜਿਹੜਾ ਵਿਚਾਰਾ ਨਹੀਂ ਇਹਨੇ ਜ਼ੇਨ ਦਾ ਬਰੀਕ ਦਾ ਮਾਲਕ, ਉਹ ਸੱਚੀ ਮੁੱਚੀ ਸਮਝ ਲਵੇ। ਉਸਤਾਦ ਜੀ ਉਹ ਕਰੈਕਟਰ ਨੇ ਜਿਹੜੀਆਂ ਨਾ, ਮੈਂ ਬੜਾ ਨਾ ਇੱਕ ਕਮੈਂਟਸ ਪੜ੍ਹ ਕੇ ਮੈਂ ਬੜਾ ਡਿਸਾਈਡ ਹੋ ਗਿਆ ਯਾਰ, ਲੋਕ ਵੇਖਦੇ ਨਹੀਂ ਕਮੈਂਟਸ ਕਰਨ ਵਕਤ। ਫਿਰ ਮੈਂ ਜਦੋਂ ਫਰੀਦ ਦਾ ਪੜ੍ਹਿਆ ਮੈਨੂੰ ਤਸੱਲੀ ਹੋ ਗਈ। ਕੀ ਕਮੈਂਟਸ ਕੀ ਸੀ? ਕਮੈਂਟਸ ਏਡਾ ਮਾੜਾ ਕਮੈਂਟਸ ਉਸਤਾਦ ਜੀ। ਕਮੈਂਟਸ ਇੱਕ ਕਮੈਂਟਸ ਨਹੀਂ ਹੁੰਦਾ, ਇੱਕ ਕਮੈਂਟ ਹੀ ਹੁੰਦਾ ਵਾ। ਕਮੈਂਟ ਕੀ ਸੀ? ਕਮੈਂਟਸ ਕੀ ਸੀ ਕਮੈਂਟ? मेरे बारे में पता की कहता एक फैसल तो है ही ये, इसको अब क्या बोलें, यानी कि सजाद साहब ने इसको कहाँ से लेके कहाँ यानी कि उठा के रख दिया। लेकिन ये सजाद साहब की प्रोडक्ट को ऐसे कर रहा है, ऐसे कर रहा है, इसको ऐसे करना नहीं चाहिए, हलालीपन का मुजाहरा करें, आपका बाप है ये वो फलां टमका। गल सही है, ठीक है। और रही बात फरीद साहब की, अगली गल ਹੁਣ ਫਰੀਦ ਤੂੰ ਕੰਨਾਂ ਚੋਂ ਉਂਗਲਾਂ ਲੈ ਜਾ। ਅੱਛਾ ਆਪਣਾ ਇਹਨੇ ਨਾ ਨਾਪ ਤੋਲ ਕੇ ਥੋੜਾ ਦੱਸਿਆ, ਇਹਦਾ ਉਹਨਾਂ ਨੇ ਖੁੱਲ ਕੇ ਦੱਸਣਾ ਵਿਦਆਊਟ ਐਡੀਟਿੰਗ। ਚਲੋ ਯਾਰ ਨਹੀਂ ਪਤਾ ਕੀ ਗੱਲ। ਅੱਛਾ ਫਰੀਦ ਦਾ ਉਹਨੇ ਕੀ ਕਿਹਾ? ਪਹਿਲੀ ਗੱਲ ਸੀ ਹਾਂ इस जैसा बगैरत आदमी मैंने नहीं देखा। देखा ਉਹਦਾ विदाउट एडिट। इस जैसा घटिया आदमी मैंने नहीं देखा। अच्छा ये बगैरत आदमी सुबह सुबह उठ के जड़ा वाले जाता था स्कूल में। जड़ा वाले स्कूल में जाता था सर्दी में धुंधों में। 30,000 रुपये तनख्वाह थी, ठीक है, जिस 18,000 का पेट्रोल लगता सी। और सजाद जानी साहब ने इनको कूड़े से उठा के ये कर दिया। ठीक है। और नहीं कूड़ा भी किस टाइम बहुत अच्छा ਹੁੰਦਾ ਵਾ। ठीक है। ਵੱਡੇ ਘਰਾਂ ਦਾ ਕੂੜਾ ਵੀ ਸਾਫ ਸੁਥਰਾ ਹੀ ਹੁੰਦਾ। इसको शर्म आनी चाहिए इस बगैरत को। अच्छा इतना उन्हें किया नहीं बगैरत जितना तू कहता। उस्ताद जी मैं कमेंट्स में सेव किया पढ़ा था। नहीं वो तो उस्ताद जी इतना घटिया आदमी। जब भी सजाद साहब प्रोडक्ट की बात करते हैं ये बगैरत कहता है शायद के नीचे चीनी बैठ जाएगी, तुम्हारे घर में बैठनी है चीनी, तुम्हें क्या प्रॉब्लम है चीनी से। ठीक है ठीक है। अगे मेरा फिर कमेंट्स उस्ताद जी फिर नहीं मेरा उन्हें पता की किया। अच्छा फैसल गलत कर रहा है, इसको ऐसा नहीं करना। नहीं उस्ताद जी उन्होंने मेरे भी फिर अगों ना कहते दूसरे नंबर पे जब भी सजाद साहब अचार की बात करते हैं, फरीद जैसा घटिया तरीन आदमी मैंने नहीं अपनी जिंदगी में देखा। ये अचार के मुतल्लक भी ऐसी बकवास करता है, मेरा किसी टाइम दिल करता है कि मैं इसकी जुबान काट दूं। खैर जो मैं भी पढ़े या कमेंट ਵਿੱਚ ਕਿਤੇ ਵੀ ਨਹੀਂ ਹੈਗਾ ਉਸਤਾਦ ਜੀ, ਆਪਣੇ ਕੋਲੋਂ ਲੱਗਾ ਵਾ ਤੂੰ ਚਵਲਾ ਮਾਰਨੇ ਆ। ਪਰਸਨਲ ਵੀ ਉਹਨੇ ਮੈਸੇਜ ਕੀਤਾ ਇੱਕ ਸ਼ੈਂਪੂ ਵਾਲੋਂ। ਹਾਂ ਉਹ ਵੀ ਦੱਸ ਜ਼ਰਾ। ਸ਼ੈਂਪੂ ਵਾਲੋਂ ਨੇ ਕਿਹਾ ਜਲਦੀ ਕਰ ਲੈ
ਉਹਨੇ ਯਾਰ ਭਾਈ ਮੇਰੀ ਗੱਲ ਸੁਣੋ, ਨਹੀਂ ਦੱਸ ਰਿਹਾ ਲੇਕਿਨ ਉਹਦੀਆਂ ਭਾਵਨਾਵਾਂ ਇਹੋ ਹੀ ਸੀ। ਭਾਵਨਾ ਅੱਛਾ ਦੱਸ ਉਹਨੇ ਦਿਓ। ਕਿਹਾ ਫਰੀਦ ਬਗੈਰਤ ਆਦਮੀ, ਗੱਲ ਕੋਈ ਇਦਾਂ ਦੀ ਹੋਣੀ, ਮੈਂ ਕਿਹਾ ਪਹਿਲੇ ਵਜਾ ਲਵਾਂ। ਉਹने कहा बगैरत आदमी हमने खुद ये प्रोडक्ट यूज की है, शैम्पू शहद अचार, और मैं कसम खा के कहता हूँ ऐसी कोई बात नहीं है, एक नंबर है, ऐसी चीजें नहीं मिलती। और मुझे फख्र हुआ है इस ब्रांड पे, इस ये वो, लेकिन फरीद जैसा घटिया तरीन आदमी मैंने जिंदगी में यार मैं ਹੁਣ ਕਿੰਨਾ ਕੁ ਵਜਾਵਾਂ ਯਾਰ, ਰੋਕ ਯਾਰ ਇਹਨੂੰ, ਮੇਰੇ ਕੋਲ ਉਹ ਨਹੀਂ ਯਾਰ ਰੋਕਣਾ ਕੀ ਹੈ, ਇਹ ਗੱਲ ਗਲਤ ਕਰਨ ਡਿਆ, ਛੱਡ ਦੇ ਉਹਨੂੰ ਯਾਰ, ਇਹ ਕਿਹੜੀ ਗੱਲ और ਹੋਈ। फिर उस्ताद जी एक आदमी ने और गया उस शैम्पू के मतलब, कहता जब शैम्पू की बात होती है तो फरीद घटिया 2 नंबर चबल। ਇਹਦੇ ਸੁਣਾ, ਇਹਦੇ ਆਪਣੇ इतना घटिया और आसान फरामोश, नीच नीच एंड क्लीन नीचे बगैरत आदमी, नीच एंड क्लीन, ठीक है। इतना बगैरत आदमी, शैम्पू का मतलब मैंने प्रोडक्ट सारी यूज की हैं, ली हैं, तुम्हें क्या प्रॉब्लम है। एक बंदे ने कहा फरीद कम से कम अपने गिरेबान में झांको, ਆ ਫੜਾਈ ਇੱਥੇ ਬੰਦ ਆਈ ਆ, ਫੜਾਈ जा अपने गिरेबान में झांको। ਪੂਰੀ ਗੱਲ ਕਰ ਜਲਦੀ। उन्हें क्या बगैरत आदमी फरीद अपने गिरेबान में झांको। अपना मैं तुम्हें तब से जानता हूं जब गली गली तुम मांगा करते थे। हाय 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 ਕੀ ਮਤਲਬ ਇਲੈਕਸ਼ਨ ਹੋ ਰਿਹਾ ਵਾ, ਕੀ ਹੋ ਗਿਆ ਉਸਤਾਦ ਜੀ? जो बंदा भी तुम्हें, ਇਹ ਤੂੰ ਜਦੋਂ ਮੈਂ ਪ੍ਰੋਗਰਾਮ ਸ਼ੁਰੂ ਕਰਦਾ ਵਜਾਉਣਾ ਹੁੰਦਾ ਨਾ ਬੜੇ ਬਜਾਨਾ थे। एक बंदे ने सही पता की किया, उन्हें उर्दू च कमेंट्स किया कि तुम में और कुत्ते में सिर्फ इतना फर्क है, तुम्हारा नाम F से शुरू होता है और उसका C से, ਸੀ ਨਾ ਕਿਹੜਾ ਕੁੱਤਾ CUTT है। ਇਹ ਨਾ ਇਹ ਗਲਤ ਹੋ ਗਿਆ। नहीं उन्हें ਨਹੀਂ ਨਹੀਂ ਯਾਰ, ਨਹੀਂ ਨਹੀਂ, ਅੱਛਾ ਫਿਰ ਉਸਤਾਦ ਜੀ ਇੱਕ ਕਰੈਕਟਰ ਕਹਿੰਦਾ, ਇਹਨੂੰ ਮੈਂ ਉਦੋਂ ਦਾ ਜਾਣਦਾ ਜਦੋਂ 5 ਰੁਪਏ ਲੈ ਕੇ ਤੇ ਸਾਨੂੰ ਸ਼ੇਰ ਸੁਣਾਉਂਦਾ ਸੀ, ਅਸੀਂ ਇਹਨੂੰ 5-5 10-10 ਰੁਪਏ ਦਿੰਦੇ ਸੀਗੇ। ਐਡਾ ਬਗੈਰਤ ਆਦਮੀ। ਅੱਛਾ ਇਹ ਏਡਾ ਲੰਮਾ ਕਮੈਂਟ ਉਹਨੇ, ਪੜ੍ਹ ਲਓ ਉਸਤਾਦ ਜੀ, ਮੈਂ ਤੁਹਾਨੂੰ ਦਿਖਾ ਨਹੀਂ ਨਹੀਂ ਮੈਂ ਨਹੀਂ ਪੜਨਾ। ਠੀਕ ਹੈ। ਉਹਨੇ ਭਾਈ ਬੜੀ ਬਿਸਤੀ ਕੀਤੀ। ਹੋਰ ਨਹੀਂ ਕਿਸੇ ਦੇ ਬਾਰੇ ਚ ਉਹਨੇ ਕੋਈ ਗੱਲ ਕੀਤੀ। ਹੋਰ ਉਹਨੇ ਨਾ ਇੱਕ ਜਿਹੜਾ ਕਮੈਂਟਸ ਆਇਆ ਸੀ ਨਾ, ਇੱਕ ਕਰੈਕਟਰ ਉਹ ਹੋਇਆ ਸੀ, ਉਹ ਕੋਈ ਲੇਡੀਜ਼ ਸੀਗੀ, ਉਹਨੇ ਹੈ ਸਾਡੀਆਂ ਧੀਆਂ ਭੈਣਾਂ ਤਰ੍ਹਾਂ ਸੀਗੀ, ਉਹਨੇ ਕਿਹਾ ਕਹਿੰਦੀ फरीद तो चलो है ही है, लेकिन जो साथ में 2 बैठे हैं ये भी बगैरत नहीं रोकते उनको। ਕੌਣ याद हो गई ਆ ਦਿਆ? ਤੇ ਅਸ ਨਹੀਂ ਆ ਜਿਹੜਾ ਤੂੰ ਪਹਿਲੇ ਇੰਨਾ ਕੁਝ ਕਿਹਾ, ਉਹ ਕਿਹਨੂੰ ਕਿਹਾ? वो इन्नू क्या ਤੇ ਮੈਂ ਵਜਾਉਣਾ ਨਹੀਂ ਸੀ, ਮੈਨੂੰ ਤਾਂ ਦੱਸ। ठीक है। फैसल कहता एक करैक्टर कहता फरीद साहब ने तुम्हारी इतनी औकात नहीं थी, तुम गाड़ी अपनी ठीक करवा सको, सजाद साहब ने तुम्हें नई गाड़ी लेके दी, तुम्हें शान फरामोश आदमी हो। ਵੱਡਾ ਵੱਡਾ एक बंदा कहता तुम्हें तो चाहिए फैसल के और सजाद साहब के पैर दो के पियो। फैसल दे केड़े साहब? इन्हां दे उस्ताद दे। उन्हें क्या कहता तुम नीच आदमी, बगैरत आदमी। ਕਿਹਨੂੰ ਕਿਹਾ ਉਹਨੇ? ਉਹਨੂੰ ਕਿਹਾ ਇਹ ਸਾਰਾ ਇਹਦੇ ਤੇ ਸੀ। ਕਮੈਂਟਸ ਉਸਤਾਦ ਜੀ ਬੜੇ ਆਏ ਨੇ, ਸ਼ੋਅ ਕਰਨ ਡੇ ਆ ਤੇ ਸ਼ੋ ਹੀ ਕਰਨ ਮੈਂ ਦੇ। ਕਹਿੰਦਾ ਉਹਨੂੰ ਕਹਿ। ਫੈਸਲ ਸਾਹਿਬ ਇੱਜ਼ਤ ਤੇ ਨਫਸ ਹੁੰਦੀ ਆ, ਜੇ ਉਹ ਭਾਈ ਕਹਿਣ ਡਿਆ ਵਾ, ਮੇਰਾ ਦਿਲ ਸਾਡੀ ਟੁੱਟਾ। ਆਡੀਅנס ਕੋ ਬਨਸਲਾ ਬੰਦਾ ਨਹੀਂ ਹੈਗਾ ਜਿਹੜੇ ਤੂੰ ਗੱਲਾਂ ਕਰਨ ਡਿਆ ਨਾ ਵੀ ਉਹ ਸਾਨੂੰ ਇਦਾਂ ਦੀਆਂ ਗੱਲਾਂ ਕਰੇ। ਇਹ ਨਸਲੀ ਲੋਕ ਨੇ, ਤੂੰ ਕਿੱਦਾਂ ਦੀਆਂ ਗੱਲਾਂ ਕਰਨ ਉਹੀ ਡਿਆ? ਤਾਂ ਕਹਿਣ ਡਿਆ ਕਿ ਅਸੀਂ ਨਸਲੀ ਆ, ਤੇ ਤੂੰ ਕਿਉਂ ਨਹੀਂ ਨਸਲੀ? ਉਹ ਝੂਠ ਨਾ ਬੋਲ ਯਾਰ, ਉਹ ਬੰਦਾ ਨਸਲੀ ਹੈਗਾ। ਉਹ ਕੀ ਹੋ ਗਿਆ? comments ਮੈਂ ਅੱਲਾ ਦੀ ਕਸਮ ਕਮੈਂਟਸ ਦਿਖਾਦਾ ਉਹ ਤੈਨੂੰ। ਕੁਸਮਾ ਖਾਈ ਯਾਰ ਜਾਂਦਾ ਇੱਕ ਮਿੰਟ, ਤੂੰ ਕਿਹੜੇ ਕਮੈਂਟ ਵਿਖਾਉਣੇ ਆ? ਦਿਖਾਉਣਾ ਭਾਈ। 2 ਮਿੰਟ ਆਰਾਮ ਸਕੂਨ ਨਾਲ ਸ਼ੋਅ ਕਰਨਾ ਤੇ ਆਰਾਮ ਨਾਲ ਬਹਿ ਉਹ ਕੇ ਯਾਰ ਉਹ ਗਾਣਾ ਨਹੀਂਗਾ ਜਿਹੜਾ ਸੋਨੇ ਦਾ ਫਰੀਦ ਅਸਲੀ ਕਿ ਨਸਲੀ, ਹਾਂ ਯਕੀਨ ਕਰ ਗੇੜਾ ਜੇ ਕਰੇਗਾ ਢੋਲਣਾ। ਇਹ ਕਿਹੜੀਆਂ ਗੱਲਾਂ ਤੂੰ ਲੈ ਕੇ ਬਹਿ ਗਿਆ? ਮੈਂ ਤੂੰ ਤੈਨੂੰ ਨਹੀਂ ਕੋਈ ਕਮੈਂਟ ਆਇਆ? ਤੈਨੂੰ ਨਹੀਂ ਕੋਈ ਕਮੈਂਟ ਆਇਆ? ਮੈਨੂੰ ਉਹਨੇ ਕਿਹਾ ਕਮੈਂਟ ਆਇਆ ਵਾ। ਜ਼ਿੰਦਗੀ ਕਹਿੰਦਾ ਉਹਨੇ ਵੀ ਪੜੇ ਕੁਛ, ਉਹਦਾ ਵੀ ਉਹਨੇ ਵੀ ਸੁਣਿਆ। ਪੜੇ, ਹਾਂ। ਅਸੀਂ ਵੀ ਪੜੇ। ਹਾਂਜੀ ਉਹ ਇੱਕ ਬੰਦੇ ਨੇ ਕਮੈਂਟ ਕੀਤਾ ਬੜਾ ਅੱਛਾ, ਉਹਨੇ ਕਿਹਾ ਜੀ ਇਹ ਜਿਹੜਾ ਦਾਨਿਸ਼ ਬੜਾ ਅੱਛਾ ਕੰਮ ਕਰ ਰਿਹਾ, ਲੇਕਿਨ ਅਬਾਸ ਨੂੰ ਵੀ ਚਾਹੀਦਾ ਥੋੜਾ ਜਿਹਾ ਬੂਸਟ ਅਪ ਹੋਵੇ। ਤੇ ਉਹਨੇ ਫਰੀਦ ਵੱਲੋਂ ਵੀ ਉਹਨੇ ਕਿਹਾ ਕਿ ਠੀਕ ਜਾ ਰਿਹਾ ਵਾ। ਉਹਨੇ ਕਿਹਾ ਜਿਹੜਾ ਫੈਸਲਾ ਨਾ ਕਿਸੇ ਖੋਤੀ ਇਹ ਕੀ ਬੀਪ ਗੱਲ ਦੇ ਤੇ ਬੀਪ ਨਹੀਂ ਲੱਗਦੀ। ਮੈਂ ਉਹ ਲਾਈਵ ਲਾ ਰਿਹਾ। ਉਹਨੇ ਕਹਿਣਾ ਸੀ ਕਿ ਕਿਸੇ ਖੋਤੀ ਸੋਚ ਦਾ ਮਾਲਕ ਆ, ਹਾਂ ਇਹ ਕਹਿਣਾ ਸੀ। ਹਾਂ ਇਹ ਕਹਿਣਾ ਸੀ। ਉਹਨੇ ਕਿਹਾ ਬੜਾ ਕਿਸੇ ਕੰਜਰ ਇਹ ਪੜਿਆ ਤੂੰ ਕਮੈਂਟ? ਨਹੀਂ ਉਸਤਾਦ ਜੀ ਅੱਲਾ ਜਾਣਦਾ। ਤੈਨੂੰ ਕੋਈ ਲੈਦਾ ਕੀਤਾ ਕਿਸੇ ਨੇ ਕਿਤੇ? ਉਹਨੂੰ ਲੈਦਾ ਕੀਤਾ ਸੀ ਕਿਸੇ ਨੇ? ਅੱਜ ਜਿਹੜੀਆਂ ਗੱਲਾਂ ਤੁਸੀਂ ਸ਼ੋਅ ਦੇ ਵਿੱਚ ਫੈਸਲ ਸਾਹਿਬ ਉਹ ਪ੍ਰੋਗਰਾਮ ਦੇ ਥੱਲੇ ਫੈਸਲ ਮੈਂ ਤੇਰੀ ਇੱਜ਼ਤ ਕਰਨਾ ਵਾ, ਮੈਂ ਤੈਨੂੰ ਦੱਸ ਦਿੱਤਾ ਇੱਥੇ ਓਏ ਬੈਠੇ ਨਾ। ਮੇਰੀ ਗੱਲ ਸੁਣ ਲਓ, ਤੂੰ ਉਹਦੀ ਕਾਹਤੋਂ ਇੱਜ਼ਤ ਕਰਦਾ ਵਾ? ਤੂੰ ਸਾਡੀ ਵੀ ਨਾਲ ਨੱਕ ਕਟਵਾਉਂਦੇ ਆ, ਉਹਦੀ ਇੱਜ਼ਤ ਕਰ। ਵੇਖ ਲੈ ਫਿਰ ਤੇਰੀ ਲੋਕ, ਜਾਂ ਉਹਦੀ ਕਰ ਲੈ ਜਾਂ ਸਾਡੀ ਕਰ ਜਾਂ ਲੈ। ਸਾਡੀ ਕਰ ਲੈ। ਯਾਰ ਸਾਜੇ ਸ਼ੁਗਲ ਦੇ ਟਾਈਮ ਤੁਸੀਂ ਚੇਤਾ ਇੱਕ ਦਿਨ 'ਚ 2 ਇੱਜ਼ਤਾਂ ਨਹੀਂ ਰਹਿ ਨਹੀਂ ਸਕਦੀ। ਰਹਿ ਸਕਦਾ। ਉਹ ਯਾਰ ਜੈਨਮਨ ਗੱਲ ਕਰਨ ਡਿਆ ਫਰੀਦ ਯਾਰ, ਮੈਂ ਨਾ ਕੋਈ ਮਜ਼ਾਕ ਨਹੀਂ ਉਸਤਾਦ ਜੀ। ਇੱਕ ਹੋਰ ਮੈਂ ਇੱਕ ਮੈਸੇਜ ਦੇਣਾ ਛੋਟਾ ਜਿਹਾ। ਹਾਂਜੀ
ਯਾਰ ਨਾਲੇ ਹੈ ਨਾ, ਸਭ ਤੋਂ ਪਹਿਲੇ ਨੰਬਰ ਤੇ ਮੈਂ ਆਪਣੇ ਅੱਬੂ ਜਾਨ ਦੇ ਮੁਤਲਕ ਕੋਈ ਗੱਲ ਕਰਦਾ ਵਾਂ, ਹਾਂ ਕੋਈ ਗੱਲਬਾਤ ਹੁੰਦੀ ਏ, ਉਹ ਕੀ ਕਹਿੰਦੇ ਨੇ, ਬੱਚਾ ਬੋਲਣਾ ਸਾਲ 2 ਸਾਲ 'ਚ ਸਿੱਖ ਜਾਂਦਾ, ਕਿੱਥੇ ਬੋਲਣਾ ਕਦੋਂ ਬੋਲਣਾ ਸਾਰੀ ਜ਼ਿੰਦਗੀ ਸ਼ਾਇਦ ਨਹੀਂ ਪਤਾ ਚੱਲਦਾ। ਜੀ ਜੀ। ਲੇਕਿਨ ਮੈਂ ਅਗਰ ਆਪਣੇ ਅੱਬੂ ਦੇ ਮੁਤਲਕ ਕੋਈ ਗੱਲ ਕਰ ਰਿਹਾ ਵਾਂ ਤੇ ਯਾਰ ਤੁਸੀਂ ਸਾਰੇ ਖੁਸ਼ ਹੁੰਦੇ ਹੋ, ਤੇ ਅਗਰ ਯਾਰ ਤੁਹਾਨੂੰ ਗੁੱਸਾ ਲੱਗਦਾ ਤੇ ਮੈਂ ਨੈਕਸਟ ਨਹੀਂ ਕਰਾਂਗਾ। ਮੈਂ ਤੈਨੂੰ 36000 ਵਾਰੀ ਇਹ ਗੱਲ ਸ਼ੋਅ ਦੇ ਵਿੱਚ ਕਹੀ ਆ ਕਿ ਫੈਸਲ ਮਜ਼ਾਕ ਤੁਸੀਂ ਇੱਕ ਤੇ ਨਾ ਮੈਨੂੰ ਤੁਸੀਂ ਸਮਝਦੇ ਆ ਮੈਂ ਹਰ ਗੱਲ ਮਜ਼ਾਕ 'ਚ ਕਰਦਾ, ਮੈਂ ਮਜ਼ਾਕ 'ਚ ਹੀ ਗੱਲ ਕਰ ਜਾਂਦਾ ਵਾਂ, ਉਹ ਸਮਝਿਆ ਕਰੋ। ਲੇਕਿਨ ਉਸਤਾਦ ਜੀ ਉਹਦਾ ਮਤਲਬ ਇਹ ਤਾਂ ਨਹੀਂ ਕਿ ਮੈਂ ਕੋਈ ਮੈਨੂੰ 24 ਘੰਟੇ ਮੈਨੂੰ ਉਸਤਾਦ ਜੀ ਮੈਂ ਤੇਰੇ ਅੱਬੂ ਦਾ ਤੇ ਹੁਣ ਸਾਡੇ ਲਈ ਉਹ ਹਿਸਾਬ ਹੋ ਗਿਆ, ਮੈਂ ਲਤੀਫਾ ਨਹੀਂ ਸੁਣਾਇਆ, ਕਹਿੰਦਾ ਯਾਰ ਉਹ ਜਨਾਦਾ ਬਾਹਰ ਲੈ ਜਾਓ, ਅੰਦਰ ਲੈ ਜਾਓ, ਸਾਡੇ ਦਿਲੋਂ ਲੱਥ ਗਿਆ ਜਨਾਦਾ। ਨਹੀਂ ਉਸਤਾਦ ਉਹ ਹਿਸਾਬ ਆ ਕਿ ਤੂੰ ਅੱਬੂ ਦੀ ਗੱਲ ਕਰ ਨਾ ਕਰ, ਸਾਡੇ ਲਈ ਉਹ ਇੱਕ ਆਮ ਜਿਹਾ ਬੰਦਾ ਵਾ। ਹਾਂਜੀ, ਇੱਕ ਬੰਦੇ ਦਾ ਮੈਨੂੰ ਵਾਇਸ ਮੈਸੇਜ ਆਇਆ, ਉਹਨੇ ਕਿਹਾ ਕਿ ਇਹ ਫੈਸਲ ਤੇ ਖੱਚ ਹੈ ਜੀ, ਨਹੀਂ ਖੱਚ, ਉਹਨੇ ਕਿਹਾ ਇਹ ਤਾਂ ਝੂਠ ਹੈ, ਉਹਨੇ ਕਿਹਾ ਇਹ ਤਾਂ ਬਗੈਰਤ, ਉਹਨੇ ਕਿਹਾ ਇਹ ਹੈ ਹੀ ਘਟੀਆ, ਉਹਨੇ ਕਹਿੰਦਾ ਖਾਨਦਾਨ ਲੁੱਚਾ ਤੇ ਕਿਹਾ। ਠੀਕ ਹੈ, ਅੱਬੂ ਦੇ ਮੁਤਲਕ ਉਸਤਾਦ ਜੀ ਉਸ ਚਲੋ ਆਵਾਮ ਖੁਸ਼ ਹੁੰਦੀ, ਹੁਣ ਇਹ ਗੱਲਾਂ ਵਿੱਚੋਂ ਕਈ 70% ਸੱਚ ਨੇ। ਕਿਹੜੀਆਂ? ਜਿਹੜੀਆਂ ਮੈਂ ਅੱਬੂ ਦੇ ਜਿਹੜੀਆਂ ਮੁਤਲਕ ਤੇਰੇ ਕਰਦਾ। ਜੰਗਜੂ ਸੀ ਦਾਦਾ ਜੀ। ਹਾਂਜੀ, ਹੁਣ ਤੁਸੀਂ ਯਕੀਨ, ਸਾਡਾ ਇੱਕ ਰਿਲੇਟਿਵ ਹੈਗੇ ਨੇ, ਅਸੀਂ ਉਹਨਾਂ ਨੂੰ ਬੁਲਾਉਂਦੇ ਓਏ ਨੇ। ਬੇਟਾ ਸਾਰੇ ਮਹੱਲੇ 'ਚ ਸਵੇਰੇ ਉੱਠ ਕੇ ਨਾ ਤੇ ਮੰਗਜੂ ਸੀ। ਮੰਗਜੂ ਨਹੀਂ ਸੀ ਉਸਤਾਦ ਜੀ, ਹੁਣ ਸਾਡੇ ਇੱਕ ਰਿਲੇਟਿਵ ਹੈਗੇ ਨੇ, ਨੋਵਾ ਉਹਨਾਂ ਦੇ ਕਹਿੰਦੀਆਂ ਕਿ ਖੰਗਜੂ ਸੀ। ਖੰਗਜੂ ਸੀ, ਸਹੀ ਗੱਲ ਆ। ਅੱਛਾ ਨਹੀਂ ਉਹ ਰਾਤ ਨੂੰ ਦੋਸਤਾਂ 'ਚ ਬਹਿ ਕੇ ਭੰਗਜੂ ਵੀ ਸੀ। ਇਹ ਆਪਣੇ ਅੱਬੂ ਨੂੰ ਜਿੰਨਾ ਡਿਸਕਸ ਕਰਦੇ ਉਹ ਮੈਨੂੰ ਕੋਈ ਮਸਾਲਾ ਜਿਹਾ ਲੱਗਣ ਲੱਗ ਪਿਆ। ਓਏ ਮੈਂ ਚਪੇੜ ਮੂੰਹ ਦੇ ਨਹੀਂ, ਮੇਰੇ ਅੱਬੂ ਦੇ ਮੁਤਲਕ ਕੋਈ ਰੋਂਗ ਗੱਲ ਕੀਤੀ, ਪ੍ਰੋਡਕਟ ਲੱਗਣ ਲੱਗ ਪਈ ਅੱਬੂ। ਹੁਣ ਸਾਡੇ ਜਿਹੜੇ ਇੱਕ ਰਿਲੇਟਿਵ ਹੈਗੇ ਸਨ, ਉਹਨਾਂ ਦੀ ਤੁਸੀਂ ਗੱਲ ਸੁਣੋ, ਤੁਸੀਂ ਤੇ ਮੈਨੂੰ ਵੈਸੇ ਹੀ ਰਿਲੇਟਿਵ ਤੂੰ ਮੈਨੂੰ ਦੱਸ ਦੇ, ਰਿਲੇਟਿਵ ਕਹਿੰਦੇ ਕਿਹਨੂੰ? ਯਾਰ ਜਿਹੜੇ ਬਹਿਨੋਈ ਦੇ ਭਰਾ ਹੁੰਦੇ ਨੇ, ਜਿਹੜੇ ਚਾਚੇ ਦੇ ਭਰਾ ਹੁੰਦੇ ਨੇ, ਆਹੋ ਉਹ ਕਜ਼ਨ ਜਿਹੜੇ ਹੁੰਦੇ ਨੇ ਸਾਰੇ, ਉਹ ਰਿਲੇਟਿਵ ਹੀ ਹੁੰਦੇ, ਹੋਰ ਕੌਣ ਉਹ ਹੁੰਦੇ? ਤੇਰੀ ਫਸਟ ਕਜ਼ਨ ਤੇ ਸੈਕੰਡ ਕਜ਼ਨ, ਥਰਡ ਕਜ਼ਨ। ਫਸਟ ਕਜ਼ਨ ਕੀ ਹੁੰਦਾ, ਸੈਕੰਡ ਕਜ਼ਨ ਕੀ ਹੁੰਦਾ, ਇਹ ਕੀ ਹੁੰਦਾ? ਚੱਲ ਦੱਸ। ਸਵੇਰੇ ਉੱਠ ਕੇ ਜਿਹੜਾ ਸਭ ਤੋਂ ਪਹਿਲੇ ਤੁਹਾਡੇ ਮੱਥੇ ਲੱਗ ਜੇ ਉਹ ਫਸਟ ਕਜ਼ਨ ਹੈ ਤੁਹਾਡਾ। ਅਗਰ ਤੁਸੀਂ ਇੱਕੋ ਹੀ ਇਲਾਕੇ 'ਚ ਰਹਿ ਰਹੇ ਹੋ ਨਾ, ਜਿਹੜਾ ਤੁਹਾਨੂੰ ਪਹਿਲੇ ਮਿਲ ਪਵੇ ਉਹ ਫਸਟ ਕਜ਼ਨ ਹੈ। ਯਾਨੀ ਇੱਕੋ ਲਾ ਕੇ ਸਾਰੇ ਰਿਸ਼ਤੇਦਾਰ ਰਹਿ ਰਹੇ ਨੇ, ਆਹੋ, ਤੇ ਜਿਹੜਾ ਕਜ਼ਨ ਪਹਿਲੇ ਮਿਲ ਪਵੇ ਉਹ ਫਸਟ ਕਜ਼ਨ ਹੈ, ਜਿਹੜਾ ਬਾਅਦ 'ਚ ਮਿਲੇ ਉਹ ਸੈਕੰਡ ਤੇ ਕਜ਼ਨ। ਜੇ ਅਗਲੇ ਦਿਨ ਸੈਕੰਡ ਵਾਲਾ ਪਹਿਲੇ ਮਿਲ ਗਿਆ ਫਿਰ ਉਹ ਫਸਟ ਕਜ਼ਨ ਹੈ। ਆਹੋ, ਹਰ ਦਿਨ ਲਹਿਦਾ। ਹੁਣ ਉਸਤਾਦ ਜੀ ਤੇਰਾ ਸੈਕੰਡ ਲਾਸਟ ਕਦਨ ਕਿਹੜਾ ਵਾ? ਹੁਣ ਮੇਰਾ ਜਿਹੜਾ ਰਿਲੇਟਿਵ ਸੀ ਨਾ ਫਰੀਦ, ਬੜੀ ਹਿਸਟਰੀ ਦੀ ਗੱਲ ਆ। ਉਹ ਤੂੰ ਠਹਿਰ ਜਾ, ਦੱਸ ਸਕਸੈਨਾ ਫੈਮਿਲੀ ਦਾ। ਯਾਰ history ਕੀ ਯਾਰ, ਉਹਨਾਂ ਨੇ ਕੰਪਨੀਆਂ ਨਾਲ ਪੰਗੇ ਲਿਆ ਸੀ, ਉਹ ਗੱਡੀ ਜਿਹੜੀ ਉਹਨਾਂ ਨੂੰ ਪਸੰਦ ਆਈ ਸੀ, ਉਹਨਾਂ ਨੇ ਸਾਈਡਾਂ ਤੇ ਉਹਨੂੰ ਝਾੜੂ ਲਵਾਤੇ ਸੀਗੇ, ਤੈਨੂੰ ਪਤਾ ਹੀ ਨਹੀਂ ਹੈਗਾ। ਮੇਰੇ ਉਹ ਰਿਲੇਟਿਵ ਸੀਗੇ, ਉਹ ਪਤਾ ਨਹੀਂ ਕਿਹੜੀ ਰੇਂਜ ਰੋਵਰ ਸੀਗੀ। ਉਹ ਯਾਰ ਉਹ ਸੀ ਉਹ ਜਿਹੜੇ ਕੀ ਨਾਮ ਸੀ ਨਵਾਬ, ਪਤਾ ਨਹੀਂ ਨਵਾਬ ਤੇ ਉਹ ਸਾਡੇ ਨਵਾਬ ਆਫ ਕਾਲਾਬਾਗ, ਰਿਲੇਟਿਵ ਸੀ ਸਾਡੇ, ਨਵਾਬ ਆਫ ਕਾਲਾਬਾਗ ਸਾਹਿਬ ਜਿਹੜੇ ਸੀ ਨਾ, ਉਹ ਬੜੀ ਵੱਡੀ ਦੁਨੀਆ। ਹਾਂਜੀ, ਉਹਨਾਂ ਨੇ ਉਹਨਾਂ ਨੂੰ ਗੱਡੀ ਦਿੱਤੀ ਸੀ। ਗੱਡੀ ਨਹੀਂ ਸੀ ਦੇਣ ਦੇ ਉਹਨਾਂ ਨੂੰ। ਆਹੋ, ਉਹਨਾਂ ਨੇ ਕਿਹਾ ਸੀ ਤੂੰ ਤੇਰੇ ਕੋ ਕਿੱਥੇ ਇੰਨੀ ਤੇ ਇਹ ਉਹ ਸਾਡੀ ਗੱਡੀ, ਤੇ ਉਹਨਾਂ ਨੇ ਬੁਲਾ ਕੇ ਤਾਂ ਕਿ ਝਾੜੂ ਲਾ ਕੇ ਸੜਕਾਂ ਤੇ ਸਫਾਈ ਸ਼ੁਰੂ ਕਰਾਤੀ ਸੀ। ਗੱਲ ਪਤਾ ਹੀ ਨਹੀਂ। ਉਹ ਭਾਈ ਉਹ ਨਹੀਂ ਯਾਰ, ਇਹ ਗੱਲ ਉਹ ਕੰਪਨੀ ਤੇ ਕੋਈ ਗੱਡੀ ਜਦੋਂ ਲੈਣ ਗਏ ਸੀਗੇ ਤੇ ਉਹਨਾਂ ਨੂੰ ਉਹ ਪ੍ਰੋਟੋਕੋਲ ਨਹੀਂ ਦਿੱਤਾ, ਉਹਨਾਂ ਨੇ ਬੜਾ ਸਾਦਾ ਜਿਹਾ ਸਮਝਿਆ ਤੇ ਉਹਨਾਂ ਨੇ ਫਿਰ ਬੜਾ ਯਾਨੀ ਕਿ ਰਫੜ ਪਾਇਆ। ਉਹਨਾਂ ਨੇ ਕਿਹਾ, ਕਹਿੰਦਾ ਯਾਰ ਮੈਨੂੰ ਪ੍ਰੋਟੋਕੋਲ ਨਹੀਂ ਤੁਸੀਂ ਦਿੱਤਾ। ਫਿਰ ਉਹਨਾਂ ਨੇ ਉਹ 2-3 ਗੱਡੀਆਂ ਖਰੀਦ ਕੇ ਅੱਬੂ ਦੇ ਦਾਦਾ ਜੀ ਨੇ, ਭਾਜੀ ਨਹੀਂ ਗੱਡੀ ਦਾ ਕੋਈ ਰੌਲਾ ਸੀ ਕਿ ਗੱਡੀ ਨਹੀਂ ਸੀ ਦੇ ਰਹੇ, ਉਹ ਗੱਡੀ ਨਹੀਂ ਸੀ ਦੇ ਰਹੇ। ਉਹ ਕਹਿੰਦੇ ਸੀ ਤੁਹਾਡੀ ਹੈਸੀਅਤ ਦੇ ਮੁਤਾਬਕ ਗੱਡੀ ਨਹੀਂ ਗਈ, ਗੱਡੀ ਸਾਡੀ ਬਹੁਤ ਵੱਡੀ ਚੀਜ਼ ਆ ਕੋਈ। ਉਹਨਾਂ ਨੇ ਫਿਰ ਗੱਡੀ ਨੂੰ ਦੱਸਿਆ ਸੀ ਵੀ ਆਹ ਤੁਹਾਡੀ ਵੱਡੀ ਚੀਜ਼ ਸਾਡੀਆਂ ਸੜਕਾਂ ਸਾਫ਼ ਕਰ ਰਹੀ। ਫਿਰ ਉਹਨਾਂ ਨੇ ਮਾਫੀ ਮੰਗੀ ਸੀ, ਨਾਲ ਗੱਡੀ ਦਿੱਤੀ ਸੀ, ਨਾਲ ਉਹਨਾਂ ਨੇ ਸਾਨੂੰ ਮਾਫ ਕਰ ਦਿਓ, ਸਾਨੂੰ ਨਹੀਂ ਸੀ ਪਤਾ ਤੁਸੀਂ ਕੌਣ ਲੋਕ, ਵੱਡੇ ਲੋਕ। ਨਵਾਬ ਸੀ, ਨਵਾਬ ਆਫ ਕਾਲਾਬਾਗ। ਇਹੀ ਨਾ ਤੁਸੀਂ ਬਾਅਦ ਚੋਂ ਮੇਰੇ ਕੋਲ ਮਾਫੀਆਂ ਮੰਗਣੀਆਂ ਕਿ ਯਾਰ ਨਹੀਂ ਪਤਾ ਲੱਗਾ ਫੈਸਲ ਦਾ। ਤੇਰੇ ਕੋਲ ਤੇ ਯਾਰ ਅਸੀਂ ਅੱਗੇ ਵੀ ਮਾਫੀਆਂ ਮੰਗਦੇ ਭਾਈ, ਸਾਡੇ ਕੋਲ ਯਾਰ ਗੱਲ ਹੈ ਵਾ ਕਿ ਯਾਰ ਮੈਂ ਨਾ, ਉਹ ਤੂੰ ਨਵਾਬ ਆਫ ਕਾਲਾ ਮੂੰਹ ਨੀਲੇ ਪੈਰ ਆ, ਤੂੰ ਬਲਕਿ ਨਵਾਬ ਆਫ ਸਾਲਾਬਾਗ ਆ। ਹਾਂ, ਨਵਾਬ ਆਫ ਕਾਲਾ ਕੋਲਾ, ਬਲਕਿ ਨਵਾਬ ਆਫ ਕਾਲਾ ਕੋਲਾ ਬੈਗ ਡੈਮ, ਕਾਲਾਬਾਗ ਡੈਮ। ਆਹੋ, ਹਾਂਜੀ, ਤੁਹਾਡੇ ਖਾਨਦਾਨ ਦਾ ਫੈਸਲ ਸਾਹਿਬ ਉਸਤਾਦ ਜੀ ਪਹਿਲਾ ਜਿਹੜਾ ਪੁੱਛ ਯਾਰ ਜਦੋਂ ਅਸੀਂ ਚਾਰੇ ਜਾਣੇ ਬੈਠੇ ਇੱਕ ਸ਼ਰੀਫ ਖਾਨਦਾਨਾਂ ਦੇ, ਤੂੰ ਉਹਦਾ ਵਿੱਚ ਡਿਸਕਸ ਕਿਉਂ ਕਰਦਾ? ਨਵਾਬ ਖਾਲਾਬਾਗ, ਆਹੋ, ਨਵਾਬ ਆਫ ਖਾਲਾਬਾਗ ਹੈ, ਇਹ ਖਰਾਬ ਆਫ ਕਾਲਾਬਾਗ ਆ। ਅਜ਼ਾਬ ਆਫ ਕਾਲਾਬਾਗ ਹੈ। ਤੂੰ ਕਹ ਆਈ ਐਮ ਨਵਾਬ ਆਫ ਬਲੈਕ ਗਾਰਡਨ, ਆਈ ਐਮ ਪ੍ਰਿੰਸ ਆਫ ਬਲੈਕ ਗਾਰਡਨ। ਮੇਰਾ ਚਾਚਾ ਕਹਿੰਦਾ ਹੁੰਦਾ ਕਾਲੇ ਬਾਗ ਵਾਲਾ ਨਹੀਂ। ਲਓ ਜੀ, ਆ ਲਓ।
ਚਲੋ ਆ ਫਿਰ ਚਾਚਾ ਆ ਗਿਆ ਹੁਣ ਮੈਂ ਉਹ ਆਪੇ ਤੁਸੀਂ ਨਿਬੜ ਜਾਣਾ ਤੂੰ ਜਾਣੇ ਤੇ ਤੇਰੇ ਕਮੈਂਟ ਸਾਲ ਪਾਈ ਮੈਂ ਤੇ ਤੁਹਾਨੂੰ ਕਈ ਵਾਰੀ ਨਹੀਂ ਰੋਕਿਆ ਯਾਰ, ਸ਼ੋਅ ਮਿਹਰਬਾਨੀ ਕਿ ਯਾਰ। ਫੈਸਲ ਸਾਹਿਬ ਅੱਬੂ ਦੀ ਨਾ ਗੱਲ ਕਰਿਆ ਕਰੋ ਅਸੀਂ ਕਾਮੇਡੀ ਕਰਨ ਬੈਠੇ ਅਸੀਂ ਫਿਰ ਵਿੱਚ ਗੱਲ ਹੋ ਜਾਂਦੀ ਹੈ ਪਤਾ ਕੀ ਗੱਲ ਉਸਤਾਦ ਜੀ ਮੈਂ ਮਾਫੀ ਚਾਹੁੰਦਾ ਯਾਰ ਫੈਸਲ ਨਹੀਂ ਨਹੀਂ ਅੱਛਾ ਚਲੋ ਉਹ ਤੇ ਹੋ ਗਈ ਸੌਰੀ ਮੈਨੂੰ ਉਸਤਾਦ ਜੀ ਇਸ ਗੱਲ ਦਾ ਜਵਾਬ ਦਿਓ ਕਿ ਮੈਂ ਕਿਹੜੀ ਤੁਹਾਡੀ ਪ੍ਰੋਡਕਟ ਦੇ ਬਾਰੇ ਚ ਕੋਈ ਗੱਲ ਤੂੰ ਕੀਤੀ ਕਿਹਾ ਵਾ ਚੀਨੀ ਥੱਲੇ ਬਹਿ ਜਾਂਦੀ ਆ ਚਾਰ ਫਲਾਣਾ ਵਾ ਢਿੰਗੜਾ ਵਾ ਮਰਚਾਂ ਦੇ ਮਤਲਬ ਭਾਈ ਆਏ ਦਿਨ ਮੈਨੂੰ ਕਹਿੰਦਾ ਜਦੋਂ ਸੈੱਟ ਤੇ ਬਈਦਾ ਮੈਨੂੰ ਕਹਿੰਦਾ ਰੱਖੀਏ ਮਾਲਕਾਂ ਵਾਲਾ ਟਰੈਕ ਰੱਖੀਏ ਮਾਲਕਾਂ ਆਹ ਵਾਲਾ ਲੈ ਮਾਲਕਾਂ ਦਾ ਟਰੈਕ ਇਹਦੀਆਂ ਪ੍ਰੋਡਕਟ ਦੇ ਉੱਪਰ ਹੀ ਨਹੀਂ ਗੱਲਾਂ ਇੱਕ ਬੰਦਾ ਕਹਿੰਦਾ ਫਰੀਦ ਐਡਾ ਬਗੈਰਤ ਆਦਮੀ ਬਗੈਰਤ ਇਨਸਾਨਾ ਉਸ ਜਿਹੜਾ ਤੁਸੀਂ ਕਰਦੇ ਨੇ ਓਏ ਨਾਦਰੀਨ ਉਹਨੇ ਉਹ ਹੀ ਲਿਖਿਆ ਹੋਇਆ ਓਏ ਬਗੈਰਤ ਫਰੀਦ ਉਹ ਵਕਤ ਭੁੱਲ ਗਏ ਆ ਜਦੋਂ ਕਰਜ਼ਦਾਰਾਂ ਦੀ ਲਾਈਨ ਤੇ ਦਰਵਾਜ਼ੇ ਦੇ ਬਾਹਰ ਖਲੋਤੀ ਹੁਣ ਨਾ ਹੁੰਦੀ ਰੋਕੀ ਹੁਣ ਨਾ ਰੋਕੀ ਹੈਂ? ਕਰਜ਼ਦਾਰਾਂ ਦੀ ਲਾਈਨ ਤੇਰੇ ਬਾਹਰ ਲੱਗੀ ਹੁੰਦੀ ਸੀ ਤੇ ਤੂੰ ਆਂਦਿਆਂ ਹੀ ਥੋੜਾ ਜਿਹਾ ਤੈਨੂੰ ਪੈਸੇ ਮਿਲੇ ਸ਼ੋਹਰਤ ਮਿਲੀ ਸਜਾ ਸਾਹਿਬ ਤੈਨੂੰ ਕਿੱਥੋਂ ਕਿੱਥੇ ਲਾਏ ਤੇ ਤੂੰ ਆਪਣੀ ਔਕਾਤ ਭੁੱਲ ਗਏ ਬਗੈਰਤਾ ਜੋ ਨੇ ਲਿਖਿਆ ਫਰੀਦ ਇੱਕ ਬੰਦੇ ਨੇ ਇੱਕ ਅੱਧਾ ਕਮੈਂਟ ਆਪਣਾ ਪਾ ਲਓ ਰੇਸ ਹੋ ਰਿਹਾ ਇਹਦੀ ਰੇਸ ਨਹੀਂ ਮੇਰਾ ਆਇਆ ਹੀ ਤੂੰ ਨਾ ਬੋਲ। ਮੇਰੇ ਇੱਕ ਦੋ ਹੀ ਆਏ ਆ ਭਰਾਵਾ ਮੇਰੇ ਇੱਕ ਦੋ ਹੀ ਆਏ ਆ ਇੱਕ ਕਰੈਕਟਰ ਨੇ ਉਸਤਾਦ ਜੀ ਅੱਲਾ ਮਾਫੀ ਦੇਵੇ ਕਹਿਣਾ ਨਹੀਂ ਆ ਮੇਰੇ ਰੋਂਗਟੇ ਖੜੇ ਹੋ ਗਏ ਉਸਤਾਦ ਜੀ ਇਹ ਵੇਖੋ ਜਰਾ ਇਹ ਵੇਖਣਾ ਜਰਾ ਉਹ ਫੱਟੀ ਜੀ ਲਿਆ ਕੇ ਬਚਾਉਣ ਵਾਲੀ ਉਹ ਵੀ ਫੜਾ ਆਸਤਾ ਆਸਤਾ ਇੱਥੇ ਉਹ ਫੜਾ ਆਪਣਾ ਇਹ ਵੇਖੋ ਤੇ ਸਹੀ ਜਰਾ ਮੇਰੇ ਲੋਂਗਟੇ ਖੜੇ ਹੋ ਗਏ ਉਸਤਾਦ ਜੀ ਲੱਗਦਾ ਅੱਬੂ ਯਾਦ ਆਊ ਨਹੀਂ ਅੱਬੂ ਨਹੀਂ ਯਾਦ ਅੱਬੂ ਤੇ ਭੁੱਲਦੇ ਹੀ ਨਹੀਂ ਗਏ ਉਸਤਾਦ ਜੀ ਨਾ ਕਰੋ ਇਹ ਸ਼ੋਅ ਸਾਰਾ ਨਾ ਇਹ ਗਲਤ ਤਰੀਕੇ ਨਾਲ ਹੋਣ ਡਿਆ ਬੰਦੇ ਦੀ ਇੱਜ਼ਤ ਨਫਸ ਹੁੰਦੀ ਮੈਂ ਦੱਸਿਆ ਅੱਗੇ ਫੈਸਲ ਸਾਹਿਬ ਤੁਹਾਡੇ ਤੇ ਵੀ ਟਾਈਮ ਆ ਸਕਦਾ ਮੇਰੇ ਤੇ ਵੀ ਭਾਈ ਕਮੈਂਟਸ ਤੇਰੇ ਆ ਰਹੇ ਇੱਜ਼ਤ ਦੇ ਨਫਸ ਦਾ ਉਹ ਕੀ ਪਤਾ ਨਾ ਉਹਦੀ ਇੱਜ਼ਤ ਨੂੰ ਉਹਦਾ ਨਫਸ ਨਾ ਕੁਛ ਚਲੋ ਜੀ ਹਜੇ ਮੈਂ ਗਿਆ ਹੀ ਨਹੀਂਗਾ ਹਜੇ ਨਹੀਂ ਗਿਆ। ਚਲੋ ਜੀ ਇੱਕ ਹੋਰ ਕਰੈਕਟਰ ਨੇ ਕਿਹਾ ਉਹ ਕਹਿੰਦਾ ਫਰੀਦ ਵੈਰੀ ਨਾਈਸ ਪਰਸਨ ਲੇਕਿਨ ਕभी ਬਸ कभी ਇਹ ਨਹੀਂ ਕਿਹਾ ਇਹਦੇ ਅੱਗੇ ਨਹੀਂ ਕੋਈ ਲੈਣਾ ਉਹਨੇ ਨਹੀਂ ਉਹਨੇ ਕਿਹਾ ਨਹੀਂ ਫੈਸਲ ਸਾਹਿਬ ਫਿਰ ਇਹ ਇੱਕ ਮੁਨਾਫਕਤ ਬੰਦੇ ਨੇ ਜਿਹੜੇ ਇੱਕ ਬੰਦੇ ਨੇ ਨਹੀਂ ਹੈਗਾ ਕਿੱਡਾ ਤੇਰਾ ਮੋਗੇ ਵਰਗਾ ਮੂੰਹ ਆ ਇੱਥੇ ਮਰਾਂ ਦੱਸਾਂ ਨਹੀਂ ਉਹਨੇ ਕਿਹਾ ਹਰ ਮੇਰੀ ਗੱਲ ਸੁਣੋ ਵਿਚਾਰੇ ਨੂੰ ਹਿੱਟ ਕਰਨ ਦੇ ਟਾਈ ਦੇ ਪਿੱਛੇ ਤੰਦੂਰ ਲੁਕੋ ਕੇ ਆਪਣੇ ਵੱਲੋਂ ਝੂਠ ਮਾਰਨ ਦੇ ਹੋ ਤੁਸੀਂ ਇਹ ਗਲਤ ਗੱਲ ਹੈ ਨਹੀਂ ਇੱਕ ਬੰਦੇ ਨੇ ਕਿਹਾ ਫਰੀਦ ਇੱਜ਼ਤ ਤੇ ਨਫਸ ਤੇ ਹਮਲਾ ਨਾ ਕਰੋ ਤੁਸੀਂ नहीं ਉਹਨੇ ਕਿਹਾ ਕਹਿੰਦਾ ਫਰੀਦ वेरी नाइस बहुत अच्छा है बहुत इम्प्रूव कर गया है लेकिन सोच इंसान की नेचर के नॉट बी नेवर चेंज ਹੋਏ ਹੋਏ फितरत ਕਿੱਦਾਂ नहीं ਦੀ ਇਹ ਸੋਚ फितरत नहीं कभी बदल सकती ਘਟਿਆ घटिया ही होता है बदरा जब छाए तुम बहुत याद आए तेरे बिना लगे ना जिया पिया 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 ਇੰਜੋਏ ਕਰ ਇੰਜੋਏ ਉਹ ਕਰ ਕਰੈਕਟਰ ਉਹ ਜਿਹੜਾ ਝੂਠ ਉਸਤਾਦ ਜੀ ਬੋਲਣ ਉਹ ਦਿਆ। ਜਿਹਨੇ ਉਹ ਧਰਨਾ ਦਿੱਤਾ ਸੀਗਾ ਉਹ ਜਿਹਨੇ ਕਮੈਂਟਸ ਕੀਤਾ ਸੀਗਾ ਉਹ ਚਾਰ ਵਾਲਾ ਅਚਾਰ ਵਾਲਾ ਤੇ ਉਹਨੇ ਜਿਹਨੇ ਕਮੈਂਟਸ ਕੀਤਾ ਸੀਗਾ ਪੇਮੈਂਟ ਫਸੀ ਜੀ ਦੀ ਪੇਮੈਂਟ ਜਿਹਦੀ ਫਸੀ ਉਹ ਕੀ ਨਾਮ ਸੀ ਉਹਦਾ ਆਹੋ ਜਿਹੜਾ ਵੀ ਸੀ ਉਹਨੇ ਕਿਹਾ ਕਹਿੰਦਾ ਉਹ ਬਗੈਰਤ ਆਦਮੀ ਹੋਏ ਹੋਏ ਕੁੱਤੇ ਇਨਸਾਨ ਉਹ ਵਕਤ ਭੁੱਲ ਗਿਆ ਜਦੋਂ ਬੂਟ ਦੇ ਵਿੱਚੋਂ ਤੇਰਾ ਇੱਕ ਅੰਗੂਠਾ ਬਾਹਰ ਆਇਆ ਹੁੰਦਾ ਸੀ ਓਏ ਤੇਰੀ ਇੰਨੀ ਔਕਾਤ ਨਹੀਂ ਸੀ ਕਿ ਤੂੰ 700 ਦੇ ਬੂਟ ਲੈ ਦੇਵੇਂ ਤੈਨੂੰ ਜਾਨੀ ਸਾਹਿਬ ਨੇ ਦੁਬਈ ਦੇ ਬ੍ਰਾਂਡ ਪਵਾਤੇ ਤੇ ਉਸ ਬੰਦੇ ਦੇ ਮੁਤਲਕ ਤੂੰ ਗੱਲ ਕਰ ਰਿਹਾ ਫੈਸਲ ਉਸਤਾਦ ਓਏ ਮੇਰੀ ਗੱਲ ਸੁਣ ਯਾਰ ਬਸ ਕਰੀਦਾ ਹੁੰਦਾ ਵਾ ਇਹ ਕੁਛ ਹੋ ਮੇਰੇ ਤੇ ਰੱਖਿਆ ਵਾ ਕਮੈਂਟਸ ਕੀਤਾ ਉਸਤਾਦ ਜੀ ਇਹ ਸ਼ੋਅ ਸਾਰਾ ਕਟਵਾਉਣਾ ਵਾ ਉਹਨੇ ਕਿਹਾ ਸਜਾਦ ਸਾਹਿਬ ਦਾ ਜਿਹੜਾ ਤੂੰ ਨਹੀਂ ਬਣਿਆ ਤੂੰ ਆਪਣੇ ਪਿਓ ਦਾ ਵੀ ਨਹੀਂ ओए अपनी तो जैसे तैसे आपका क्या होगा जनाबे अली आपका क्या होगा ਇੱਕ ਹੋਰ उस्ताद जी ਤੁਹਾਡੀ ਮਿਹਰਬਾਨੀ ਹੈ ਇਹਨੂੰ ਬੰਦ ਕਰੋ ਯਾਰ ਠੀਕ ਹੈ। ਇਹ ਸ਼ੋਅ ਸਾਰਾ ਸ਼ੁਰੂ ਤੋਂ ਕਰਨਾ यार आपने कोई कमेंट नहीं पढ़ा आप भी सुना दो इतने तो लोग उधर वे मल्टीटास्किंग हो जाए ਰਾਜੀ ਉਹ ਬਜ਼ੂਕਾ ਵੀ ਬੜਾ ਉਸਤਾਦ ਜੀ ਕੀ ਮਤਲਬ ਯਾਰ ਇੱਕ ਸਾਡੀ ਨਾ ਇੱਕ ਹੋਰ ਵੇ
ਉਹ ਪਤਾ ਨਹੀਂ ਹੋਰ ਕੁਛ ਹੈ ਫੜਾਓ ਯਾਰ ਫੈਸਲ ਖੁਦਾ ਦਾ ਨਾਂ ਹੀ ਹੈ। ਯਾਰ ਮੈਂ ਰਾਤੀ ਮੈਂ ਕਮੈਂਟਸ ਹੀ ਪੜ੍ਹਦਾ ਰਿਹਾ। ਉਹ ਜਿਹੜਾ ਬੰਦਾ ਨਹੀਂ ਜਿਹਨੇ ਉਸਤਾਦ ਜੀ ਉਹ ਇਹਨੂੰ ਗਿਫਟ ਵੀ ਭੇਜਿਆ ਸੀਗਾ। ਉਹ ਕਹਿੰਦਾ ਮੈਂ ਜ਼ਿੰਦਗੀ ਵਿੱਚ ਇੱਕ ਗਲਤੀ ਕੀਤੀ, ਇਸ ਘਟੀਆ ਇਨਸਾਨ ਨੂੰ ਗਿਫਟ ਦੇ ਕੇ। ਠੀਕ ਹੈ, ਮੇਰਾ ਦਿਲ ਕਰਦਾ ਕਹਿੰਦਾ ਇਸ ਗੈਰਤ ਨੂੰ ਗੋਲੀ ਮਾਰ ਦੇਵਾਂ, ਕਿਉਂਕਿ ਇਹੋ ਜਿਹੇ ਨੀਚ ਆਦਮੀ ਨੂੰ ਮਰ ਜਾਣਾ ਚਾਹੀਦਾ। ਆ ਇੱਕ ਕਰੈਕਟਰ ਨੇ ਕਿਹਾ ਆ ਜਿਹੜਾ ਉਹਨੇ ਨਾ ਉਸਤਾਦ ਜੀ ਬੜੀ ਗਲਤ ਹੋਈ, ਉਹਨੂੰ ਕੀ ਕਹਿੰਦੇ ਨੇ ਯਾਰ, ਜਾਨਵਰ ਹੈ ਜਿਹੜਾ, ਯਾਰ ਮੈਂ ਸਿੱਧਾ ਹੀ ਕਹਿ ਦਿੰਦਾ ਭਾਈ ਬਰੀਕ, ਕਹਿੰਦਾ ਐਡਾ ਕੁੱਤਾ ਆਦਮੀ ਹੈ ਜਿਹੜਾ ਗੁੱਜਰ ਬਣੀ ਫਿਰਦਾ। ਉਹ ਮਿਸ ਕਰਾਤਾ ਉਹਨੇ। ਕੋਟ ਚੁਕਾਇਆ ਸੀ, ਕੋਟ ਪਕੜ ਲਾਇਆ ਸੀ। ਨਹੀਂ ਨਹੀਂ वाह 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 वाह, क्या बात है, क्या बात है। ਬਸ ਉਸਤਾਦ ਜੀ ਅਗਲੀ ਗੱਲ ਹੈ। ਇੱਕ ਬੰਦੇ ਭਾਈ ਹੈਲੋ, ਕਹਿੰਦਾ ਮੈਂ ਇਹਨਾਂ ਨੂੰ ਕਮੈਂਟ ਬਾਜ਼ੀ ਬੰਦ ਬੰਦ ਬੰਦ। ਜਾਨੀ ਸਾਹਿਬ ਨੇ ਔਕਾਤ ਤੋਂ ਵੱਧ ਕੇ ਦੇ ਦਿੱਤਾ ਇਹਨਾਂ ਨੂੰ, ਔਕਾਤ ਤੋਂ ਵੱਧ ਕੇ ਦੇ ਦਿੱਤਾ। ਇਸ ਕੰਜਰ ਨੂੰ ਪਰਫਿਊਮ ਗਿਫਟ ਕੀਤਾ ਜਾਨੀ ਸਾਹਿਬ ਨੇ, ਕਿਉਂਕਿ ਪਰਫਿਊਮ ਦੇ ਵਿੱਚ ਜਿਹੜੇ ਖੁਸ਼ਬੂ ਹੈ। ਕਰਨ ਡਿਆ ਉਸਤਾਦ ਜੀ ਭਾਈ ਮੈਂ ਤੈਨੂੰ ਕਮੈਂਟਸ ਦੱਸ ਦਿੰਦਾ, ਉਹ ਕਹਿੰਦੇ ਜੀ ਯਾਰ ਵਿਖਾ ਇੱਕ ਮਿੰਟ ਉਸਤਾਦ ਜੀ, ਫੈਸਲ ਕਮੈਂਟ ਵਿਖਾਓ ਮੈਨੂੰ, ਕਮੈਂਟ ਵਿਖਾਉਣੇ ਮੈਂ ਦੱਸ ਦਿੱਤਾ। ਕਮੈਂਟ ਵਿਖਾ, ਟਾਈ ਦਾ ਸਿੱਧਾ ਪਰਚੀ ਕਮੈਂਟ ਵਿਖਾ। टाई ਉਹਨੇ ਕਿਹਾ ਜਾਨੀ हम तुम्हारी जबान खींच लेंगे। ਉਸਤਾਦ ਜੀ ਨਾ ਕਰੋ, ਤੁਹਾਡੀ ਮਿਹਰਬਾਨੀ ਹੈਗੀ ਹੈ। ਉਹਨੂੰ ਡਰਾ। ਉਹਨੇ ਕਿਹਾ मेरे बारे में अगर ਇਹਨੂੰ ਪਰਫਿਊਮ ਨਾ ਦਵੋ, ਕਿਉਂਕਿ ਖੁਸ਼ਬੂ ਤੇ ਬਦਬੂ ਇਕੱਠੇ ਨਹੀਂ ਰਹਿ ਸਕਦੇ। ਆਹਾ ਫਰੀਦ ਸਾਹਿਬ ਲੋ ਜੀ ਨਾਜ਼ਰੀਨ, ਗੱਲ ਇਹ ਆ ਸਾਰੀ, ਤੁਸੀਂ ਇਹਨਾਂ ਦੀ ਦੋਵਾਂ ਦੀਆਂ ਦਲੀਲਾਂ ਸੁਣ ਲੀਆਂ ਗਵਾਹਾਂ ਦੀ ਮੌਜੂਦਗੀ ਦੇ ਵਿੱਚ। ਠੀਕ ਆ ਜੀ, ਆਪਣਾ ਟੀ ਟਾਈਮ ਜਿਹੜਾ ਇਸ ਨਤੀਜੇ ਤੇ ਪਹੁੰਚਿਆ। ਠੀਕ ਆ, ਥੋੜਾ ਪਿੱਛੇ ਹੋ ਕੇ ਬਹਿ ਜਰਾ। ਤੁਹਾਡਾ ਮਦਈ ਕੋਈ ਹੈਗਾ ਨਾਲ? ਮੇਰਾ ਤਾਂ ਜੀ ਤੁਸੀਂ ਮੈਂ ਜੀ ਇਹਨਾਂ ਤੋਂ ਦੂਰ ਹੀ ਹਾਂ। ਨਹੀਂ, ਤੂੰ ਇਹਦਾ ਮਦਈ ਹੈਗਾ ਨਾ? ਚਲੋ ਬਣ ਜਾਣਾ ਠੀਕ। ਇਹਦਾ ਮਦਈ। ਹਾਂਜੀ। ਤੁਸੀਂ ਕੁਝ ਆਪਣੀ ਕਲੀਨਿੰਗ ਚ ਕਹਿਣਾ ਚਾਹੋਗੇ? ਮੈਂ ਸਰ ਕਹਿਣਾ ਚਾਹਾਂਗਾ ਕਿ ਇਹ ਆਦਮੀ ਜੋ ਕੁਝ ਫਰੀਦ ਭਾਈ ਦੇ ਬਾਰੇ ਚ ਕਹਿ ਰਿਹਾ ਦਰਅਸਲ ਇਹ ਖੁਦ ਦਾ, ਕਿਉਂਕਿ ਆਦਮੀ ਦਾ ਆਈਨਾ ਵਾ। ਉਹਨੂੰ ਜੋ ਇਹਦੇ ਚ ਨਜ਼ਰ ਆਇਆ ਉਹ ਇਹਦੇ ਚ ਲੁੱਚਾਪਨ, ਘਟੀਆਪਨ, ਨੀਚ, ਦੂਸਰਿਆਂ ਤੇ ਕੀਚੜ ਯਹੀ ਤਾਂ ਹੈ ਲੁੱਚਾਪਨ। ਠੀਕ ਹੈ, ਆ ਮੇਰੇ ਮਤਲਬ ਹਾਂਜੀ ਹਾਂਜੀ, ਤੁਸੀਂ ਦੱਸੋ ਜੀ, ਤੁਸੀਂ ਆਪਣੇ ਮੈਂ ਇਹਦੇ ਨਾਲ ਇਹਦੇ ਤੁਹਾਨੂੰ ਮੈਂ ਕਿਹਾ ਸੀ ਕਮੈਂਟ ਸੁਣਾਓ, ਤੁਸੀਂ ਲੁਕੋਤੇ ਵੇਖ ਲਓ। ਤੇਰੇ ਮਹੱਲੇਦਾਰ ਤੂੰ ਬਹੁਤਾ ਜਾਣਦਾ ਕਿ ਮੈਂ ਜਾਣਦਾ? ਦੱਸ ਇਹਨੇ ਕੀ ਕੀਤਾ? ਦੱਸੋ ਕੀ ਕਮੈਂਟ ਆਏ ਨੇ? ਕਮੈਂਟ ਇਹਨਾਂ ਦੇ ਬਹੁਤ ਖਤਰਨਾਕ ਕੀ ਕੋਈ ਇੱਕ ਦੱਸੋ। ਉਹ ਕਹਿੰਦੇ ਇਹਨਾਂ ਦੇ ਸਾਨ ਹੀ ਨਹੀਂ ਇਹ ਦੇ ਸਕਦਾ ਤੁਹਾਡੇ ਭਾਵੇਂ। ਉਹਨੇ ਕਿਹਾ ਤੇਰੇ ਨਾਲ ਕੁੱਤਾ ਚੰਗਾ ਜਿਹੜਾ ਪੂੰਛ ਮਾਰ ਕੇ ਜਗ੍ਹਾ ਸਾਫ਼ ਕਰਕੇ ਬੈਠਦਾ, ਤੂੰ ਜਿਸ ਛਾਬੀ 'ਚ ਬਹਿਨਾ ਉਹਦੇ ਵਿੱਚ ਹੀ ਸੁਰਾਖ ਬੰਦ ਕਰ ਦਿੰਦਾ ਬਗੈਰਤਾ। ਉਹਨੇ ਕਿਹਾ ਕਮੈਂਟਸ ਪੜ੍ਹੇ ਸਾਰੇ, ਜਿਸ ਛਾਬੀ 'ਚ ਬਹਿਨਾ, ਆਹੋ ਜਿਸ ਛਾਬੀ 'ਚ ਖਾਣਾ ਉਹਦੇ 'ਚ ਹੀ ਸੁਰਾਖ ਕਰ ਦਿੰਦਾ। ਆਹੋ। ਉਹ ਛਾਬੀ 'ਚ ਤੇ ਅੱਗੇ ਹੀ ਸੁਰਾਖ ਹੁੰਦੇ। ਉਹ ਜਿਸ ਥਾਲੀ ਦੇ ਵਿੱਚ ਜਾਣੇ ਇਹ ਸੁਰਾਖ ਬੰਦ ਕਰ ਦਿੰਦਾ। ਆਹੋ ਜਿਸ ਛਾਬੀ 'ਚ ਖਾਣਾ ਉਹਦੇ 'ਚ ਸੁਰਾਖ ਬੰਦ ਕਰ ਦਿੰਦਾ। ਜਿਸ ਥਾਲੀ 'ਚ ਬਹਿਨਾ। ਉਤੋਂ ਉਹ ਜਿਹੜਾ ਕਮੈਂਟ ਆਇਆ ਸੀ, ਇਹਨੂੰ ਧਮਾਲ ਨਸੀ ਵਜਾਣੀ ਆਂਦੀ, ਹੁਣ ਸਾਰਾ ਕੰਮ ਕਰਨ ਲੱਗ ਪਿਆ ਤੇ ਬਾਅਦ ਚੋਂ ਚਾਰ ਵੀ ਮੰਗਦਾ। ਸਾਰੀ ਜ਼ਿੰਦਗੀ ਕਹਿੰਦਾ ਪਿੱਛੇ ਡੱਫ ਵਜਾ ਕੇ ਤੂੰ ਮੰਗਦਾ ਸੀਗਾ ਇਹ ਉਹ ਤੂੰ। ਯਾਰ ਦੇਖੋ, ਇੱਜ਼ਤ ਨਫਸ ਤੇ ਨਾ ਹਮਲਾ। ਭਾਈ ਮੈਂ ਨਹੀਂ ਕਰ ਰਿਹਾ ਤੇ ਨਾ ਜਾਓ। ਸਹੀ ਜ਼ਾਤੀਆ ਤੇ ਮੈਂ ਨਹੀਂ ਜਾ ਰਿਹਾ ਭਾਈ, ਤੁਸੀਂ ਦੂਰ ਕਿਉਂ ਜਾਣਾ? ਹਾਂਜੀ, ਇਹ ਪ੍ਰੋਗਰਾਮ ਕੱਢੋ ਰਾਤ ਵਾਲਾ, ਉਹਦੇ 'ਚ ਸਾਰੇ ਕਮੈਂਟਸ ਦੇਖ ਲਓ। ਨਹੀਂ, ਇੰਨਾ ਕੁਝ ਨਹੀਂ ਕਿਤੇ ਲਿਖਿਆ। ਸਾਡੀ ਮੈਂ ਵੀ ਪੜ੍ਹੇ ਆ। ਨਹੀਂ, ਮੈਂ ਨਹੀਂ ਕਮੈਂਟਸ ਪੜ੍ਹੇ ਵੈਸੇ, ਜੇ ਵਾਕਈ ਇਸ ਤਰ੍ਹਾਂ ਨਹੀਂ ਹੈਗਾ ਯਾਰ ਭਾਈ, ਮੈਂ ਅੱਗੇ ਇੰਨਾ ਕੁਝ ਨਹੀਂ, ਮੈਂ ਸਾਰੇ ਪੜ੍ਹੇ ਨੇ। ਸਰ ਫਿਰ ਮੈਂ ਭਾਈ ਮੈਂ ਬੋਲਣ ਤੋਂ ਮਨਾ ਕੀਤਾ ਜਾਏ। ਮੈਂ ਭਾਈ ਮੈਂ ਮਾਫੀ ਮੰਗਦਾ ਸਾਰੇ। ਨਹੀਂ, ਇੰਨਾ ਜ਼ਰੂਰ ਕਿਹਾ ਕਈਆਂ ਮੇਰੇ ਭਰਾਵਾਂ ਨੇ ਕਿ ਯਾਰ ਪ੍ਰੋਡਕਟ ਜੋ ਵੀ ਹੈ ਨਾ, ਉਹ ਤੁਹਾਡਾ ਇੱਕ ਬਿਜ਼ਨਸ ਆ, ਉਹਦੇ ਤੇ ਮਜ਼ਾਕ ਨਾ ਕਰੋ। ਹੋ ਸਕਦਾ ਕੋਈ ਬੱਚਾ ਸੁਣ ਲਵੇ, ਕੋਈ ਔਰਤ, ਕੋਈ ਫੀਮੇਲ, ਕੋਈ ਮਾਂ ਭੈਣ ਜਿਹੜੀ ਨਾ ਸਭ ਇੰਨਾ ਬਰੀਕ ਸਮਝਦੀ ਹੋਵੇ ਕਿ ਮਜ਼ਾਕ ਕਰ ਰਿਹਾ, ਉਹ ਸਮਝੇ ਕਿ ਵੀ ਪਤਾ ਨਹੀਂ। ਇਦਾਂ ਇਸ ਤੋਂ ਉਹਨਾਂ ਨੇ ਇਹ ਤੁਹਾਨੂੰ ਗੱਲ ਕਹੀ ਸੀ, ਲੇਕਿਨ ਥੋੜਾ ਯਾਰ ਉਹ ਸਾਨੂੰ ਸਖਤੀ ਨਾਲ ਵੀ ਕਹਿ ਸਕਦੇ, ਪਿਆਰ ਨਾਲ ਵੀ ਕਹਿ ਸਕਦੇ ਸਾਨੂੰ। ਲੇਕਿਨ ਇਹਨੇ ਕੋਲੋਂ ਨਹੀਂ, ਕੋਲੋਂ ਨਹੀਂ ਕੀਤੀਆਂ ਮੈਂ ਗੱਲਾਂ। ਉਹਨਾਂ ਨੇ ਜੇ 99% ਕਿਹਾ ਨਾ, ਇਹਨੇ 1% ਕੋਲੋਂ ਵਿੱਚ ਪਾ ਕੇ ਕਿੱਡੀ ਗੱਲ ਕਰ ਦਿੱਤੀ। ਉਹ 99 ਇਹਨੇ ਕੋਲੋਂ ਪਾਇਆ, 1% ਉਹਨਾਂ ਨੇ ਕਿਹਾ ਹੋਣਾ ਵਾ। ਗੱਲ ਸਿੱਧੀ ਕਰਿਆ ਕਰੋ। ਦੂਸਰਾ ਮੈਂ ਭਾਈ ਮਾਜ਼ਰਤ ਕਰ ਲੈਣਾ ਵਾ ਉਸਤਾਦ ਜੀ, ਜੇ ਕੋਈ ਐਸੀ ਗੱਲ ਕੀਤੀ ਅਸੀਂ ਇਸ ਤੇ ਮਜ਼ਾਕ ਕਹਿੰਦੇ ਤੂੰ ਪੈਰ ਧੋ ਕੇ ਪੀਵੇਂ ਸਾਨ ਨਹੀਂ ਦੇ ਸਕਦਾ। ਹਾਂਜੀ ਹਾਂਜੀ,
ਬਗੈਰਤਾ ਉਸਤਾਦ ਉਸਤਾਦ ਜੀ ਆ ਪੈਰ ਮੈਂ ਪਰਾਂ ਕਰ ਲਵੋ ਕਹਿੰਦੇ ਤੁਹਾਡੀ ਬਜ਼ੁਰਗ ਮਿਹਰਬਾਨੀ ਇੰਨੀ ਇੰਨੀ ਮੈਲ ਚੜੀ ਉੱਤੇ। ਉਸਤਾਦ ਦੇ ਪੈਰ ਅਸੀਂ ਧੋ ਕੇ ਪੀ ਲਈਏ, ਲੇਕਿਨ ਉਹਨਾਂ ਨੂੰ ਵੀ ਤੇ ਧੋਣੇ ਚਾਹੀਦੇ ਨੇ ਨਾ। ਚਵਲਾ ਮਾਰਦਾ ਇਹ ਅਸੀਂ ਧੋ ਕੇ ਪੀ ਲਈਏ ਤੇ ਇੱਥੇ ਬੰਦਾ ਕਹਿੰਦਾ- ਸਾਰਾ ਘਟਾੜ ਜੇ। ਕੀ ਗੱਲ ਹੋਈ? ਉਹੀ ਅਗਲੂ ਬਦਲਾ ਬਣੀ ਜਾਂਦੇ, ਉਹ ਛੱਡ ਦਿਓ ਖੁਦਾ ਦਾ ਜਿਹੜਾ ਨਾਂ। ਕਹਿੰਦੇ ਉਸਤਾਦ ਦੇ ਮਤਲਬ ਗੱਲ ਕਰ ਰਿਹਾ, ਆਪਣੇ ਪਿਓ ਨੂੰ ਵੀ ਕਰਦਾ ਹੋਏਗਾ। ਫੈਸਲ ਉਹਨੇ ਕਿਹਾ ਤੂੰ ਉਸ ਉਸਤਾਦ ਦੀਆਂ ਪ੍ਰੋਡਕਟਾਂ ਦੀ ਗੱਲ ਕਰਨ ਆ ਜਿਹੜਾ ਆਪਣੇ ਮੂੰਹ ਦਾ ਨਵਾਲਾ ਤੁਹਾਡੇ ਮੂੰਹ 'ਚ ਦਿੰਦਾ ਰਿਹਾ। ਉਹ ਬਗੈਰਤਾ ਤੂੰ ਘਟਿਆ ਹੈ ਫਰੀਦ, ਮੈਂ ਜੀ ਇੱਕ ਜ਼ਿੰਦਗੀ 'ਚ ਨਹੀਂ ਕਰਨਾ। ਇਹਨਾਂ ਦੇ ਬਾਰੇ ਚ ਕਿਸੇ ਬੰਦੇ ਨੇ ਕੁਝ ਕਿਹਾ ਵਾ? ਇਹਨੂੰ ਮੈਂ ਨੀਵੀਂ ਜਗ੍ਹਾ ਤੇ ਪਾਉਂਦਾ ਰਿਹਾ, ਆਪ ਮੈਂ ਉੱਚੀ ਜਗ੍ਹਾ ਤੇ ਪੈਂਦਾ ਹੁੰਦਾ। ਇੱਕ ਮਿੰਟ ਸਿਰ ਮੈਨੂੰ 1 ਸੈਕਿੰਡ ਦਿਓ। ਯਾਰ ਸਾਨੂੰ ਤੇਰੀ ਜ਼ੁਬਾਨ ਤੇ ਤਾਂ ਓਏ ਮੈਨੂੰ ਨਹੀਂ ਮੇਰੀ ਜ਼ੁਬਾਨ ਤੇ ਅੱਗੇ ਉਹ ਵੇਖਾਂ ਪਤਾ ਨਹੀਂ ਕਿੰਨਾ ਨੇ ਕੁਝ ਕਿਹਾ। ਮੈਂ ਤੇ ਭਾਈ ਹੱਥ ਜੋੜ ਕੇ ਮਾਫੀ ਮੰਗ ਲੈਣਾ, ਮੈਂ ਤੇ ਇਦਾਂ ਦੀ ਗੱਲ ਹੀ ਨਹੀਂ ਕੀਤੀ। ਤੁਹਾਡੇ ਚਿਹਰਿਆਂ ਤੇ ਸਮਾਈਲ ਲਿਆਉਣ ਲਈ ਜੇ ਅਸੀਂ ਕੋਈ ਕਰਨੇ ਹੋ ਤੇ ਉਸਤਾਦ ਜੀ ਇਹਨੇ ਜਿਹੜਾ ਕੁਝ ਕੀਤਾ ਵਾ ਨਾ ਫੈਸਲ ਸਾਹਿਬ ਨੇ। ਝੂਠ ਹੀ ਸਭ ਕੁਝ। हम पे ये किसने हरा रंग डाला, खुशी ने हमारी हमें मार डाला, हमें मार डाला, हमें मार डाला, हमें मार डाला, अल्लाह मार डाला। ਆ ਫੈਸਲ ਭਾਈ ਵੀ ਗਲੀ 'ਚ ਖਲੋ ਕੇ ਇਹੋ ਹੀ ਗਾਣਾ ਗਾ ਰਹੇ, ਮਾਰ ਡਾਲਾ। ਇੱਕ ਬੰਦਾ 24 ਬੋਤਲਾਂ ਵਾਲਾ ਡਾਲਾ ਮਾਰ ਗਿਆ ਮੱਥੇ 'ਚ। ਅੱਛਾ बुरा ਠੀਕ ਹੋ ਗਿਆ। ਪਤਾ ਕੀ ਗੱਲ ਉਸਤਾਦ ਜੀ, ਫਰੀਦ ਸਾਹਿਬ ਤੁਸੀਂ ਕੀ ਲੱਭ ਰਹੇ ਹੋ? ਯਾਰ ਨਾਲੇ ਉਹ ਪ੍ਰੋਡਕਟ ਜਿਹੜੀ ਹੈ ਮੈਂ ਖੁਦ ਯਾਨੀ ਕਿ ਯੂਜ਼ ਕਰਦਾ, ਤੁਸੀਂ ਵੀ ਕਰੋ ਭਾਈ। ਸ਼ਹਿਦ ਦੇ ਵਿੱਚ ਚੀਨੀ ਨਹੀਂ ਥੱਲੇ ਬੈਠਦੀ ਬੀੜ ਦੀ, ਠੀਕ ਹੈ। ਉੱਤੇ ਹੀ ਤਰਦੀ। ਅਚਾਰ ਤੇ ਉਸਤਾਦ ਜੀ ਸੱਚੀ ਮੁੱਚੀ ਮੈਂ ਜਿਹਦਾ ਅੱਲਾ ਜਾਣਦਾ ਸਾਰਾ ਮੈਂ ਸ਼ੋਅ ਨੇ ਇਸੇ ਪ੍ਰੋਡਕਟ ਤੇ ਕਰਨਾ। ਉਸਤਾਦ ਜੀ ਪਤਾ ਕੀ ਗੱਲ, ਮਿਹਰਬਾਨੀ ਉਸਤਾਦ ਜੀ ਅਚਾਰ ਦੇ ਦਿਓ। 5 ਬੋਤਲਾਂ ਅਚਾਰ ਦੀਆਂ ਦੇਣੀਆਂ, 2 ਸ਼ਹਿਦ ਦੀਆਂ ਤੇ 5 ਸ਼ੈਂਪੂ ਦੀਆਂ, ਤੇ ਬਾਕੀ 1 2 ਮਿਰਚਾਂ ਦੇ ਪੈਕਟ। ਪਤਾ ਕੀ ਗੱਲ ਉਸਤਾਦ ਜੀ, ਉਹ ਮੈਂ ਦੇਣਾ ਕਿਸੇ ਨੂੰ ਉਸਤਾਦ ਜੀ, ਮੈਂ ਵਾਅਦੇ ਕੀਤੇ ਨੇ। ज़माने में अजीब बस हाल वो देखा कि शराफत छोड़ दी मैंने, शराफत छोड़ दी मैंने। हम पे ये किसने हरा रंग डाला, हो हम पे ये किसने हरा रंग डाला, खुशी ने हमारी हमें मार डाला, मार डाला, मार डाला, मार डाला। हम पे ये किसने हरा रंग डाला, खुशी ने हमारी हमें मार डाला, हमें मार डाला, हमें मार डाला, हमें मार डाला। आ देखो जी, आ मैसेज आ रहा मां दा। ਉਸਤਾਦ ਜੀ ਖੁਦਾ ਦਾ ਨਾਮ ਹੈ ਯਾਰ, ਇਹ ਕਿਹੜੀ ਗੱਲ ਹੋਈ? ਆ ਦੇਖ ਉਸਤਾਦ ਜੀ ਆ ਲਿਆ ਮਾਂ ਐਮ ਡਬਲ ਏ। ਇਹ ਹੁਣ ਮਾਂ ਦੇ ਨਾਲ ਪਿਓ ਗੱਲ ਕਰੇਗਾ। ਉਸਤਾਦ ਜੀ ਓਏ ਚੁੱਪ ਚੁੱਪ ਤੂੰ ਤੇਰੀ ਆਵਾਜ਼ ਨਾ ਆ ਰਹੀ, ਚੁੱਪ ਉਸਤਾਦ ਜੀ ਮੇਰੀ ਗੱਲ ਸੁਣੋ। ਉਸਤਾਦ ਜੀ ਤੁਹਾਡੀ ਮਿਹਰਬਾਨੀ ਆ ਜੀ ਜਾਨੂ। ਹੈਲੋ, ਉਹ ਆਵਾਜ਼ ਪਛਾਣ ਲੈਂਦੀ ਆ। ਹੈਲੋ ਮਾਂ ਜੀ, ਮਾਂ ਉਸਤਾਦ ਜੀ ਨਾ ਨਾ ਯਾਰ। ਉਸਤਾਦ ਜੀ ਆ ਵੇਖੋ ਤੁਸੀਂ प्राइवेसी माँ तेरे करण अर्जुन आएंगे तो और अर्जुन ही आएंगे। अर्जुन ही आए। माँ एम डबल ए माँ, माँ अच्छा सारे गा माँ एम डबल ए माँ। इन्हें सुरा का हिसाब रखे पा नी सा धा सा गा लैदा रेगा भी एक सेव की तरह रेगा रेगा। हाँ ਯਾਰ ਇਹ ਕੋਈ ਗੱਲ ਇੱਕ ਨੰਬਰ ਤੇ ਇਹਨੇ ਲਿਖਿਆ ਬਿਰਾਲ ਵੀ। बराल भी अच्छा। ਉਸਤਾਦ ਜੀ ਇਹ ਨਹੀਂ ਨਾ ਉਹ चलो ओके ठीक है। ਅੱਲਾ ਦੀ ਕਸਮ ਫੈਸਲ ਸਾਹਿਬ ਆ ਤੁਸੀਂ ਆਪੇ ਹੀ ਸੁਣ ਲੈਣਾ, ਚਲੋ ਯਾਰ, ਆਪਣੇ ਠੀਕ ਕੰਨੀ ਸੁਣ ਲੈਣਾ। ਵੀ ਉਹ- ऑडियो आ ਹਾਂਜੀ ਆਡੀਓ। और मेरे मैं इतने माइक ते सुनाना। लो जी ए जरा फरीद साहब ने अपने फोन चो एक मैसेज होने का जरा सुनो ते ए जरा तुसी सुनना। साहेब की हाल चाल है सर? चीमा साहब लोगों ने सलाम दुआ नहीं की शो ਤੁਹਾਡਾ ਇੱਕ ਵੀ ए सुनो फैसल साहब। ਤੇ ਇਹ ਨਾ ਸਮਝਣਾ ਕਿ ਅਸੀਂ ਭੁੱਲ ਗਏ, ਤੁਹਾਨੂੰ ਵੇਖਣਾ ਨਹੀਂ। ਰੋਜ਼ ਡੇਲੀ ਵੇਖੀਦਾ, ਕਮੈਂਟ ਵੀ ਕਰੀਦਾ, ਜਾਨੀ ਸਾਹਿਬ ਨੂੰ ਈਮੇਲਾਂ ਵੀ ਕਰੀਦੀਆਂ। ਉਹ ਕਦੇ ਪੜ੍ਹਦੇ ਨਹੀਂ ਸਾਡੀ ਈਮੇਲ, ਉਹ ਵੱਖਰੀ ਗੱਲ ਹੈ। ਲੇਕਿਨ ਗੱਲ ਇਹ ਵੇ ਕਿ ਇੱਕ ਮੈਂ ਸਵਾਲ ਪੁੱਛਣਾ ਸੀ। ਅੱਜ ਦੀ ਜਿਹੜੀ ਮੈਂ ਐਪੀਸੋਡ ਵੇਖੀ ਇਹਦੇ ਬਾਅਦ
ਮਾਜ਼ਰਤ ਦੇ ਨਾਲ ਤੇ ਤੁਸੀਂ ਇਹ ਡਾਇਰੈਕਟ ਫੈਸਲ ਸਾਹਿਬ ਨੂੰ ਵੀ ਪੁੱਛ ਸਕਦੇ ਹੋ। ਇਹ ਫੈਸਲ ਭਾਈ ਜਿਹੜੇ ਨੇ ਅਸਲ ਵਿੱਚ ਇਹਨੇ ਚਵਲ ਹੈਗੇ ਨੇ। ਜਵਾਬ ਦਿਓ ਜੀ। ਲੋ ਜੱਗੋ ਦਾ ਰਿਪਲਾਈ। ਤੁਸੀਂ ਉਹਨੂੰ ਕਿਹਾ ਕਿ ਵੀ ਮੈਨੂੰ ਸਮਝ ਨਹੀਂ ਆਈ ਤੇਰੀ ਗੱਲ ਸਮਝ ਦੀ। ਨਹੀਂ ਆਈ। ਮੈਂ ਕਿਹਾ ਪੂਰਾ ਕਰ, ਪੂਰੀ ਗਾਲਾਂ ਕੱਢ। ਅੱਜ ਗੱਲ ਦੀ ਸਮਝ ਨਹੀਂ ਆਈ। ਮੈਂ ਕਹਿ ਰਿਹਾ ਸੀ ਅੱਜ ਦੀ ਐਪੀਸੋਡ ਮੈਂ ਵੇਖੀ ਸੀ ਜਿਹਦੇ ਚ ਮਿਰਚਾਂ ਦਾ ਫੱਕਾ ਮਾਰਿਆ ਸੀ, ਫਿਰ ਉਹਦੀ ਹਾਲਤ ਵੇਖੀ ਮੈਂ ਫੈਸਲ ਸਾਹਿਬ ਦੀ। ਮੈਂ ਉਹ ਤਾਂ ਪੁੱਛ ਰਿਹਾ ਸੀ ਕਿ ਫੈਸਲ ਸਾਹਿਬ ਬਣਦੇ ਨੇ ਕਿ ਵਾਕਈ ਏਡੇ ਚਵਲ ਹੈਗੇ ਨੇ, ਇਹੋ ਜਿਹੀ ਹਰਕਤਾਂ ਕਰਦੇ ਫਿਰਦੇ ਨੇ ਸ਼ੋਅ 'ਚ। ਅੱਗੇ ਉਹ ਸ਼ਰਤ ਲਾ ਕੇ ਵੀ ਆ ਰਹੇ ਸੀ 2 ਦਿਨ ਪਹਿਲੇ। ਕਮ ਤੋਂ ਕਮ ਯਾਰ ਚਲੋ ਯਾਰ ਚਲੋ ਜੀ। ਤੂੰ ਮੱਚ ਯਾਰ। ਨਹੀਂ ਆਪਣੀ ਦੀ ਕੀ ਹੈ ਕਿਉਂ 5 ਮਿੰਟ ਤੂੰ ਉਹਨੂੰ ਜ਼ਲੀਲ ਕੀਤਾ। ਇੱਕ ਗੱਲ ਸੁਣ ਕੇ ਤੇਰੀ ਨਾਲ ਹੀ ਬੂਥੀ ਕਿਦਾਂ ਦੀ ਹੋ ਗਈ। ਦੈਟਸ ਵੈਰੀ ਕੀ ਵੈਰੀ ਡੈਟਸ ਵੈਰੀ ਉਹ ਫਲਾਣਾ ਘਟਿਆ ਫਲਾਣਾ ਜੋ ਜਾਂਦਾ ਤੈਨੂੰ ਕਹਿਤਾ। ਸਾਜੀ ਮੈਂ ਤੇ ਕਮੈਂਟਸ ਜਿਹੜੇ ਨਹੀਂ ਕਮੈਂਟ ਚ ਤੂੰ ਮੈਨੂੰ ਦਹਾੜੇ ਨਾ ਕੁਝ ਲਿਖਿਆ ਜੋ ਕਿ ਦੇਣਾ। ਉਹਨੇ ਤੈਨੂੰ ਆਪ ਨਹੀਂ ਗੱਲ ਕੀਤੀ, ਉਹਨੇ ਤੈਨੂੰ ਅਗਲੇ ਬੰਦੇ ਦੀ ਸੁਣਾਈ ਹੈ। ਹਾਂਜੀ ਉਹ ਫਨ ਦੇ ਲਿਹਾਜ਼ ਨਾਲ ਕਹਿ ਅਗਲੇ ਸ਼ੋਅ 'ਚ ਮੈਂ ਵੀ ਸੁਣਵਾਦਾ। ਭਾਜਨ ਮੈਂ ਤੁਹਾਨੂੰ ਬੰਦਾ ਦੱਸ ਦਿਆਂ ਕਿਹੜਾ ਇੱਥੇ ਰਹਿੰਦਾ, ਤੁਸੀਂ ਇਹਨੂੰ ਜਾ ਕੇ ਨਿਬੜ ਲਓ। ਕਿਹੜਾ ਇਹੋ ਜਿਹੇ ਨੇ ਕਿਹਾ ਚਵਲ ਆ ਬਸ। ਸਾਜੀ ਜੇ ਤੁਹਾਨੂੰ ਸ਼ਾਮ ਤੱਕ ਨਜ਼ਰ ਆ ਗਿਆ ਨਾ, ਯਕੀਨ ਕਰੋ ਓ ਤੁਹਾਡੇ ਯਾਰ ਪੈਰੀਂ ਮੈਨੂੰ ਜੋ ਡਿੱਗ ਦਿਲ ਕੇ ਕਰੇ 6 ਮਹੀਨੇ ਨਜ਼ਰ ਨਾ ਆਵੇ, ਪਤਾ ਨਹੀਂ ਕਿੱਥੇ ਰਹਿੰਦਾ ਉਹ। ਮੈਂ ਤੁਹਾਨੂੰ ਕਿਹਾ ਤੁਹਾਡੇ ਪੈਰੀ ਡਿੱਗ ਕੇ ਮਾਫੀ ਮੰਗੇਗਾ। ਮੇਰੇ ਕਾ ਤੋਂ ਚਵਲ ਤੇ ਉਹਨੇ ਤੈਨੂੰ ਕਿਹਾ। ਮੈਂ ਤੇ ਮਾਫ ਕਰਤਾ ਉਹਨੂੰ ਸਾਜੀ। ਮੈਂ ਤੇ ਮਾਫ ਕਰਤਾ। ਕਿਆ ਬਾਤ ਆਹੋ ਅੱਛਾ ਉਸਤਾਦ ਜੀਓ ਤੇਰੀ ਮੈਂ ਬਦਮਾਸ਼ੀ ਤੋਂ ਸਦਕੇ ਜਾਵਾਂ। ਨਹੀਂ ਮਾਫ ਕਰਨ ਵਾਲਾ ਵੱਡਾ। ਫੈਸਲ ਸਾਹਿਬ ਫਿਰ ਸਾਡਾ ਇਨਸਾਫ ਵੇਖੋ। ਉਸਤਾਦ ਜੀ ਅੱਗੋਂ ਗੱਲ ਕੀਤੀ, ਮੈਂ ਉਹਨਾਂ ਨੂੰ ਦੱਸਿਆ ਮੈਂ ਕੀ ਕਿਹਾ। ਨਹੀਂ ਅਸਲ 'ਚ ਅਲੀ ਭਾਈ ਉਹ ਨਾ ਫੈਸਲ ਐਕਚੁਅਲੀ ਬੜਾ ਰੀਅਲ ਆਰਟਿਸਟ ਹੈ ਤੇ ਕੋਸ਼ਿਸ਼ ਇਹਨੂੰ ਐਂਡ ਦੀ ਕਿਹਾ ਹੋਣੀ ਕਿਤੇ ਸਾਰੀ ਸੁਣ ਸੁਣਾ ਕੇ। ਆਹੋ ਮੈਂ ਜਾਣਦਾ ਨਹੀਂ ਤੈਨੂੰ। ਕਰਦਾ ਉਹ ਹਰ ਦਫਾ ਤੇ ਸਰ ਉਹ ਕਰਦਾ ਇਦਾਂ ਦੀਆਂ ਹਰਕਤਾਂ, ਲੇਕਿਨ ਇਹ ਕਿ ਉਹਦਾ ਇੱਕ ਸਪੈਸ਼ਲਿਟੀ ਹੈ ਕਿ ਉਹ ਆਪਣਾ ਮਤਲਬ ਸਾਰਿਆਂ ਦੇ ਵਿੱਚ ਲੈਦਾ ਰੰਗ ਰੱਖਦਾ ਤੇ ਸ਼ੋਅ ਸਾਰਾ ਟੋਟਲੀ ਆਪਣੇ ਤਰਫ ਖਿੱਚ ਲੈਂਦਾ ਹੁੰਦਾ, ਸਾਰਿਆਂ ਦੀ ਤਵੱਜੋ ਲੈ ਲੈਂਦਾ। ਜੀਓ ਜੀਓ ਮੁਨਾਫਕੋ, ਜੀਓ ਮੁਨਾਫਕੋ। ਯਾਰ ਇਹ ਨਾ ਮੇਰੀ ਗੱਲ ਸੁਣੋ, ਜਿਹੜੀ ਤੇ ਗੱਲ ਹੈਗੀ ਹੈ ਨਾ ਗਾਲ ਦੀ ਜਾਂ ਯਾਰ ਇਹ ਉਹ ਚਵਲ ਵਾਲੀ ਯਾਰ ਇਹ ਨਾ ਕਿਆ ਕਰੋ ਚਵਲ। ਆਹੋ ਮਿਹਰਬਾਨੀ ਯਾਰ, ਕਿਉਂਕਿ ਯਾਰ ਜਦੋਂ ਤੁਸੀਂ ਉਹਨੂੰ ਕਹਿ ਰਹੇ ਸੀ ਤੂੰ ਉਹਨੂੰ ਇੰਨਾ ਕੁਛ ਕੋਲੋਂ ਕਹਿਤਾ ਸਾਜੀ ਕੁੱਤੇ ਚ ਤੇ ਫਲਾਣੇ ਚ ਤੇ ਢੀਂਗੜਾ ਤੇ ਤੇਰੇ ਘਰ ਦੇ ਬਾਹਰ ਤੇ 30,000 ਤੇ ਤੂੰ ਜੜਾਂ ਲੈ ਜਾਣਾ ਸਾਂ, ਤੇਰੇ ਘਰ ਦੇ ਬਾਹਰ ਲੈਣੇ ਦੇਣੇ ਵਾਲੇ 2 ਜਾਂਦਾ ਤੂੰ ਕਹਿਤਾ, ਇੱਕ ਚਵਲ ਤੇਰੇ ਕੋ ਬਰਦਾਸ਼ਤ ਨਹੀਂ ਹੋਇਆ। ਇੱਕ ਮਿੰਟ ਸਾਜੀ ਆਦਾ ਉਧਰ ਇੰਨਾ ਹਾਲਾਂਕਿ ਕੀ ਹੋਣੀ ਨਾ ਟਕ 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 ਆ ਵੀ ਵੇਖੋ ਜ਼ਰਾ ਹੁੰਦੇ ਇੱਥੇ ਰਸੌਲੀ ਆ ਤੇ ਰੇਤੇ। ਅੱਛਾ ਹਾਂ ਹਾਂ ਸਾਈ ਮੇਰਾ ਕੀ ਆਲਮ ਹੋਏਗਾ ਕਿ ਉਹ ਬੰਦਾ ਮੇਰੇ ਸਾਹਮਣੇ ਹੁੰਦਾ, ਮੈਂ ਪਤਾ ਨਹੀਂ ਕੀ ਕਰ ਦੇਣਾ ਸੀਗਾ ਯਾਰ ਉਹਦਾ ਨਾਂ ਅਲੀ ਮੁਜ਼ੱਫਰ ਆ। ਉਹ ਜਿੱਥੇ ਵੀ ਉਹਨੂੰ ਯਾਰ ਉਹ ਭਾਵੇਂ ਉਹਨੂੰ ਭਾਜੀ ਤੁਸੀਂ ਅਲੀ ਜੋ ਮੁਜ਼ੱਫਰ ਨਹੀਂ ਯਾਰ ਏਦਾਂ ਕਰੋ ਨਾ, ਭਾਵੇਂ ਉਹ ਮੁਜ਼ੱਫਰ ਆ ਤੇ ਭਾਵੇਂ ਉਹ ਪੱਖਰ ਆ। ਮੇਰੀ ਗੱਲ ਸੁਣੋ ਮੁਜ਼ੱਫਰ ਸਾਹਿਬ, ਤੁਸੀਂ ਏਦਾਂ ਕਰੋ, ਤੁਹਾਨੂੰ ਮੈਂ ਐਡਰੈਸ ਸੈਂਡ ਕਰ ਦਾਂਗਾ ਤੇ ਤੁਸੀਂ ਨਾ ਇਹਦੇ ਘਰ ਆ ਜਾਓ। ਆਹੋ ਤੁਹਾਡੇ ਕੋਲ ਜੋ ਹੁੰਦਾ ਭਾਜੀ ਕਰ ਲਓ। ਨਹੀਂ ਇਹਦੇ ਕੋਲ ਜੋ ਹੋਏਗਾ ਇਹ ਕਰ ਲੇਗਾ ਯਾਰ ਤੇ ਉਹਨਾਂ ਵੀ ਤੇ ਕਰਨਾ ਹੀ ਹੈ ਉਹਨਾਂ ਨੇ ਨਾ, ਨਹੀਂ ਦੋਵੇਂ ਚਲੋ ਰਲ ਯਾਰ ਕੇ ਕਰ ਇਹਨੇ ਹੀ ਕਰਨਾ ਨਾ ਉਧਰ, ਮਤਲਬ ਖਾਣਾ ਹਚਾਣਾ ਇਹ ਉਹ ਸਾਰਾ ਕੁਝ ਇਹਨੇ ਇੱਕ ਮਿੰਟ ਕਰਨਾ। ਨਹੀਂ ਮੇਰੀ ਗੱਲ ਸੁਣੋ, ਛੇ ਜਦੋਂ ਹਟ ਗਏ ਤੇਰਾ ਮੈਨੂੰ ਨਹੀਂ ਪਤਾ ਕਿਸ ਤਰ੍ਹਾਂ ਦਾ ਰਿਲੇਸ਼ਨ ਆ ਨਾ। ਮੇਰਾ ਵੀ ਨਾ ਮੇਰੀ ਇਹਦੇ ਨਾਲ ਕੋਈ ਗੱਲਬਾਤ ਆ ਨਾ ਇਹ ਉਹ। ਮੈਂ ਮੁਗਲਾਂ ਬਰਾਦਰੀ ਦਾ ਇੰਨਾ ਜ਼ਿਹਨ ਚ ਰੱਖੀ ਹੁਣ ਉਹਦੇ ਹੱਥ ਠੀਕ ਹੈ ਨਾ, ਜਿਹੜਾ ਵੀ ਹੈ ਖੁਦਾ ਦੀ ਕਸਮ ਹੈ ਜੇ ਤੈਨੂੰ ਇੰਨਾ ਕੋਈ ਭੁਲੇਖਾ ਵਾ ਨਾ ਤੇ ਫੇਸ ਟੂ ਫੇਸ ਬਹਿ ਜਾ ਮੇਰੇ ਨਾਲ, ਤਲਕ ਲੈ ਆ, ਲੜਾਈ ਕਰਨੀ ਵੈਪਨ ਦੇ ਨਾਲ ਉਂਝ ਇਹ ਉਹ ਤੂੰ ਆ ਜਾ। ਜੇ ਤੇਰੇ 'ਚ ਨਹੀਂ ਇੰਨੀ ਕੈਪੈਸਿਟੀ, ਤੂੰ ਨਹੀਂ ਆ ਸਕਦਾ, ਤੂੰ ਮੈਨੂੰ ਪੈਸੇ ਭੇਜ ਕਿਰਾਇਆ, ਠੀਕ ਆ। ਮੈਂ ਸ਼ਾਮ ਤੋਂ ਪਹਿਲਾਂ ਰਾਤ ਨੂੰ ਤੇਰੇ ਕੋਲ ਹੋਊਗਾ ਕਿਰਾਇਆ। ਆਇਆ ਉਹ ਭੇਜੇ ਲੜਨੀ ਆ ਆਇਆ ਵੀ ਮੁਜ਼ੱਫਰ ਕਿਰਾਇਆ ਨਾ ਭੇਜੀ ਭਾਈ, ਜਿਹਨੇ ਲੜਨਾ ਆਪਣੀ ਜੇਬ ਚੋਂ ਆਵੇ। ਯਾਰ ਨਹੀਂ ਭਾਈ ਕਿਰਾਇਆ ਵੀ ਅਸੀਂ ਨਹੀਂ ਉਹਨਾਂ ਕਨਵੈਂਸ ਤੇ ਇਹਨਾਂ ਦੀ ਹੁੰਦੀ ਆ, ਜਿਹੜਾ ਲੜਾਈ ਕਰਨ ਹੁੰਦਾ। ਮੇਰੀ ਗੱਲ ਸੁਣੋ ਨਾ, ਕਨਵੈਂਸ ਅਗਲੇ ਦੀ ਉਹ ਹੁੰਦੀ ਆ। ਕਨਵੈਂਸ ਉਹਦੀ ਹੁੰਦੀ ਜਿਹਨੇ ਸੱਦਣਾ ਹੋਵੇ ਉਹਦੀ ਉਹ ਨਹੀਂ conveyance ਫੈਸਲ ਉਹ ਸਾਹਿਬ ਸਦਨ ਹੀ ਨਹੀਂ ਦਿਆ ਤੈਨੂੰ। ਨਹੀਂ ਤੂੰ ਉਹਦਾ ਤੂੰ ਆਪ ਜਾ ਭੁਲੇਖਾ ਰਿਹਾ। ਕੱਢਣਾ ਤੇਰਾ ਹੈਂ? ਭੁਲੇਖਾ ਤੇਰਾ ਕੱਢਣਾ, ਮੈਨੂੰ ਸੱਦ ਲੈ ਸ਼ਾਮ ਦੀ ਕਰਨੀ ਤੇ ਤੂੰ ਆ ਜਾ। ਨਹੀਂ ਤੇ ਜੇ ਤੂੰ ਆਣਾ ਨਹੀਂ ਤੇ ਮੈਨੂੰ ਪੈਸੇ ਭੇਜ ਦੇ, ਈਜ਼ੀ ਪੈਸਾ ਜਾਇਜ਼ ਤੇ ਅੱਛਾ, ਮੇਰੀ ਗੱਲ ਸੁਣੋ। ਮੈਂ ਤੈਨੂੰ ਸ਼ਾਮ ਤੋਂ ਪਹਿਲੇ ਆ ਕੇ ਦੱਸਦਾ ਯਾਰ ਕੋਈ ਮੁੰਡਾ ਭੇਜ ਦੇਵੇ, ਪੈਸੇ ਨਾ ਭੇਜੇ, ਮੁੰਡਾ ਭੇਜ ਦੇ ਬਾਹਰ ਲੈ ਜਾਵੇ। ਬਦਮਾਸ਼ ਬਣ ਗਿਆ ਵਾਹ ਵਾਹ। ਅੱਛਾ ਮੇਰੀ ਗੱਲ ਸੁਣ, ਗੱਲ ਇਹ ਹੈ ਨਹੀਂ ਉਸਤਾਦ ਜੀ ਗਲਤ ਸੀਰੀਅਸ ਸੁਣੋ ਮੈਂ ਗੱਲ ਤੇ ਗਲਤ ਆ ਵਾਹ ਉਸਤਾਦ, ਮੈਂ ਮੁੱਲ ਪਾਣਾ ਜੇ ਹਾਂ ਨਮੋਲ
ਨਹੀਂ ਮੈਂ ਮੁੱਲ ਪਾਣਾ ਹੈਗਾ ਜੇ ਮੈਂ ਤੁਹਾਨੂੰ ਉਹਨੇ ਵੀ ਕਹਿ ਰਿਹਾ। ਪਾਉਣਾ ਹੀ ਫਿਰ। ਠੀਕ ਹੈ ਨਾ, ਤੇ ਇੰਨੀ ਉਹਨੂੰ ਕਹੇ ਜੇ ਤੇਰੀ ਹੈ ਕਿ ਪਰਚੀ ਭੇਜ ਕਰਾਇਆ ਮੈਂ ਸ਼ਾਮ ਤੱਕ ਦੇਖੀ ਜਾ ਕੇ ਦੱਸ ਜਾਇਜ਼ ਕਹਿ ਭੇਜੇ ਉਹਨੂੰ ਕਹੇ ਅੱਛਾ ਇਕੱਲਾ ਕਰਾਇਆ ਜਾਂ ਨਾਲ ਕੋਈ ਕਰਾਇਆ ਭੇਜੋ ਉਸਤਾਦ ਜੀ, ਮੈਂ ਬੰਦੇ ਵੇਖਣਾ ਕਿੰਨੇ ਨਾਲ। ਪੁੱਛ ਲਵੇ ਨਾ ਕਿੰਨੇ ਬੰਦੇ ਮੈਂ ਤਾਂ ਉਸਤਾਦ ਜਾਵਾਂਗੇ ਸਿਰਫ ਠੀਕ ਹੈ ਨਾ। ਬੰਦਾ ਦੇਖ ਕੀ ਹੋਇਆ ਫਿਰ। ਨਹੀਂ ਅੱਛਾ ਮੈਂ ਲੜਨ ਦਾ ਮਤਲਬ ਸਾਜੀ ਇਹਨੂੰ ਮੁੱਲ ਪਾ ਕੇ ਦੱਸਣਾ ਇਹਨੇ ਜਿਹੜਾ ਚਵਲ ਗਿਆ ਸਾਡੀ ਟੀਮ ਨੂੰ। ਟੀਮ ਨੂੰ ਨਹੀਂ ਕਿਹਾ, ਗੱਲਾਂ ਤੈਨੂੰ ਕਿਹਾ ਔਰ ਉਹਨੇ ਸਹੀ ਕਿਹਾ। ਜਿਵੇਂ ਭਰਾਵਾਂ ਨੂੰ ਕਹੀਦਾ ਤੂੰ ਤੇ ਬੇਟੇ ਫੱਕਾ ਮਾਰ ਲਿਆ, ਬੇਸਿਕਲੀ ਉਹਦੇ ਪਿੱਛੇ ਉਹਨਾਂ ਦੀ ਮੁਹੱਬਤ ਆ ਕਿ ਯਾਰ ਐਡਾ ਚਵਲ ਆ ਇਹਨੂੰ ਕੁਝ ਹੋ ਜਾਂਦਾ। ਔਰ ਤੂੰ ਇੱਕ ਗੱਲ ਹੀ ਗੌਰ ਕੀਤੀ, ਉਹਨੇ ਕਿਹਾ ਬਾਅਦ ਚ ਮੈਂ ਉਹਦੀ ਹਾਲਤ ਵੇਖੀ ਆ, ਉਹਦਾ ਉਹਨੂੰ ਤੇੜਾ ਉਹ ਫੈਸਲ ਸਾਹਿਬ ਕਰਾਇਆ ਤੁਹਾਨੂੰ ਭੇਜ ਦਿੰਦਾ ਵਾ, ਭੇਜੋ ਉਸਤਾਦ ਜੀ। ਤੁਸੀਂ ਉਹਦੇ ਕੋਲ ਚਲੇ ਜਾਣਾ ਵਾ। ਅੱਗੋਂ ਫਿਰ ਇਹ ਨਹੀਂ ਕਹਿਣਾ ਵੀ ਰੋਟੀ ਵੀ ਪਕਾ ਤੇ ਛੋਟਾ ਗੋਸ਼ਤ ਮੈਂ ਖਾਣਾ, ਕਿਉਂਕਿ ਲੜਾਈ ਦਾਲ ਨਾ ਹੋ ਜਾਏ। ਇੱਥੋਂ ਹੀ ਤਾਂ ਬੰਦਾ ਪਛਾਣਿਆ ਜਾਂਦਾ ਕਿ ਕਿੱਡਾ ਕੁ ਬਦਮਾਸ਼ ਹੈ। ਇੱਥੋਂ ਹੀ ਤਾਂ ਬੰਦਾ ਪਛਾਣਿਆ ਜਾਂਦਾ ਕਿ ਕਿੱਡਾ ਕੁ ਬਦਮਾਸ਼ ਹੈ। ਕਿ ਜਾਂਦੇ ਦਾਲ ਪਕਾਉਂਦਾ ਜਾਂ ਛੋਟਾ ਗੋਸ਼ਤ। ਹਾਂਜੀ ਵਾਹ ਵੀ ਵਾਹ, ਸਹੀ ਹੈ ਨਾ। ਵਾਹ ਵੀ ਕੀ ਪਹਿਚਾਨ ਦਾ ਮਿਆਰ ਰੱਖਿਆ। ਯਾਰ ਨਹੀਂ, ਉਹਦੀ ਲੜਾਈ ਦਾ ਤਰੀਕਾਕਾਰ ਹੈ ਨਾ ਹਰ ਬੰਦੇ ਅਗਰ ਉਹ ਜਾਂਦੇ ਤੈਨੂੰ ਸਿਰਫ ਚਾਹ ਤੇ ਇੱਕ ਬਿਸਕੁਟ ਪਿਆ ਕੇ ਤੋੜ ਦੇਵੇ ਤੇ ਫਿੱਕਾ ਜਿਹਾ ਬਦਮਾਸ਼। ਨਹੀਂ ਫਿੱਕਾ ਜਿਹਾ ਬਦਮਾਸ਼ ਨਹੀਂ, ਇਹ ਵੀ ਉਹਨੀ ਓਨਰ ਹੈਗੀ ਲੇਕਿਨ ਉਹ ਭੇਜੇ ਸੀ ਉਸ ਟਾਈਮ ਮੇਰਾ ਦਿਮਾਗ ਬੁਲਾਵੇ ਹੱਸ ਯਾਰ ਕੇ ਮੈਨੂੰ ਬਸ। ਪਤਾ ਨਹੀਂ ਯਾਰ। ਅੱਛਾ ਜੇ ਨਾ ਕਰਾਇਆ ਭੇਜੇ ਮੈਨੂੰ ਤੇ ਪਤਾ ਨਹੀਂ ਐ ਵੇਖੋ ਮੇਰੇ ਪੁੜਪੁੜੀ ਮੈਂ ਕਿਹਾ ਜੇ ਨਾ ਕਰਾਇਆ ਭੇਜੇ ਫੇਰ ਉਸਤਾਦ ਜੀ ਆਹ ਝੋਲੀ ਸੀ ਨਹੀਂ ਉਸਤਾਦ ਜੀ ਲਾਹੌਰੀਆ ਹੈਗਾ, ਗੱਲ ਦਾ ਪੱਕਾ ਵਾ। ਲੋਰੀਆ ਹਾਂਜੀ। ਉਹਨੇ ਬਹੁਤ ਕੁੱਟਣਾ ਹੀ ਫੈਸਲ। ਫੈਸਲ ਮੂਵਰ ਦਾ ਉਹਨੇ ਕਿਰਾਇਆ ਦੇ ਦੇਣਾ ਵਾ। ਕਿੰਨਾ ਕਿਰਾਇਆ? 1800 ਰੁਪਿਆ। ਉਸਤਾਦ ਜੀ ਤਿਆਰੀ ਕਰੋ, ਕੱਪੜੇ ਓਏ ਪਾਓ। ਫੈਸਲ ਮੂਰ ਤੇ ਨਹੀਂ ਮੈਂ ਜਾਣਾ ਜੀ, ਮੈਂ ਗੱਡੀ ਸਪੈਸ਼ਲ ਓ ਯਾਰ ਆਣਾ ਨਹੀਂ, ਨਹੀਂ। ਵਾਪਸ ਨਹੀਂ ਆਣਾ। ਵਾਪਸ ਕਿੰਨੇ ਆਣਾ ਵਾ? ਵਾਪਸ ਤੇ ਤੂੰ ਉੱਤੇ ਆ ਜਾਣਾ ਵਾ। ਕਿੱਥੇ ਕੀ ਗੱਲ ਜੀ? ਉਹ ਯਾਰ ਉਹ ਡੱਬੇ ਦਾ ਨਹੀਂ ਕਿਰਾਇਆ ਲੱਗਦਾ ਜਿੱਚ ਤੂੰ ਆਣਾ। ਟੂਣੋ ਕੀ ਗੱਲ ਪ੍ਰੋਟੋਕੋਲ ਵਾਲੀ ਗੱਡੀ ਤੇ ਝੰਡੇ ਨਹੀਂ ਕਿੱਥੇ ਯਾਰ ਜਿਹੜੀ ਨਹੀਂ ਹੁੰਦੀ ਪ੍ਰੋਟੋਕੋਲ, ਪ੍ਰੋਟੋਕੋਲ ਕਰਕੇ ਚੁੱਕਦੇ। ਉਸਤਾਦ ਜੀ ਜੇ ਰੌਲਾ ਬਣ ਜਾਵੇ ਨਾ, ਫਰਜ਼ ਕਰੋ ਤੇ ਲੜਾਈ ਡਿਲੇ ਹੋ ਜਾਵੇ, ਅਗਲਾ ਕਹਿੰਦਾ ਭਾਈ ਮੇਰੇ ਕੋਲ ਨਹੀਂ ਟਾਈਮ ਹੈਗਾ, ਉਹਨੇ ਕਿਤੇ ਜਾਣਾ, ਬਿਜ਼ਨਸਮੈਨ ਬੰਦਾ ਵਾ, ਕੰਮ ਸ਼ਾਮ ਵਾਲਾ ਬੰਦਾ ਵਾ, ਕਿਤੇ ਹੋਰ ਇਸਲਾਮਾਬਾਦ ਗਿਆ ਤੇ ਫਿਰ ਬਾਅਦ ਚ ਲੜਾਈ ਤੇਰੀ ਪੈਂਡਿੰਗ, ਉਹਨੂੰ ਤਾਂ ਕਿਰਾਇਆ ਪੈ ਗਿਆ ਨਾ। ਭਾਜੀ ਮੇਰੀ ਗੱਲ ਭਰਾ ਉਹਨੂੰ ਕਹੇ ਜੁਮੇ ਵਾਲੇ ਦਿਨ ਭੇਜੇ, ਜੁਮੇ ਵਾਲੇ ਦਿਨ ਛੁੱਟੀ ਹੁੰਦੀ ਉਸ ਦਿਨ ਲੜਾਈ ਰੱਖ ਲੈ। ਅੱਛਾ ਸੁਣ ਲੈ, ਨਹੀਂ ਜੁਮੇ ਦੀ ਲੜਾਈ ਨਹੀਂ ਮੇਰੀ ਗੱਲ ਇਹ ਹੈ ਕਿ ਉਹਨੇ ਤੈਨੂੰ ਸਿਰਫ ਚਵਲ ਕਿਹਾ, ਇਹ ਚ ਉਹਨੇ ਕੀ ਬੁਰਾ ਕਹਿਤਾ? ਤੂੰ ਮਿਰਚਾਂ ਖਾਧੀਆਂ, ਤੇਰੀ ਹਾਲਤ ਵੇਖ ਕੇ ਲੋਕਾਂ ਨੂੰ ਪ੍ਰੋਬਲਮ ਹੋਈ, ਸਾਰਿਆਂ ਨੇ ਕਿਹਾ ਯਾਰ ਫੈਸਲ ਨੇ ਕੀ ਕੀਤਾ, ਤੂੰ ਉਹਨਾਂ ਦੀ ਮੁਹੱਬਤ ਨਹੀਂ ਫੀਲ ਕਰ ਰਿਹਾ, ਉੱਪਰੋਂ ਤੂੰ ਹੋਰ ਦਿਹਾੜੀ ਲਾਉਣ ਦੇ ਚੱਕਰ 'ਚ। ਨਹੀਂ ਉਹਨੂੰ ਜਦੋਂ ਚਵਲ ਕਿਹਾ ਤੇ ਇਹ ਚ ਕੋਈ ਗਲਤ ਗੱਲ ਹੈ? ਨਹੀਂ ਕੋਈ ਗਲਤ ਗੱਲ। ਜਦੋਂ ਚਵਲ ਕਹਿੰਦੇ ਕਿਹਨੂੰ ਮੈਨੂੰ ਦੱਸ ਦਿਓ, ਚਵਲ ਦਾ ਮਤਲਬ ਦੱਸ ਦਿਓ। ਜਿਹੜਾ ਜ਼ਿਆਦਾ ਚਾਵਲ ਖਾਂਦਾ ਉਹਨੂੰ ਚਵਲ ਕਹਿੰਦੇ। ਆਹੋ ਚਾਵਲ। ਤੇ ਜਿਹੜਾ ਦਾਲ ਬਹੁਤੀ ਖਾਂਦਾ ਉਹਨੂੰ ਫਿਰ ਦੱਲਾ ਕਹਿੰਦੇ ਹੋਣੇ। ਤੇ ਜਿਹਨੇ ਕੱਟੇ ਰੱਖੇ ਨੇ ਮੱਝਾਂ ਦੇ ਨੂੰ ਫਿਰ ਘਟਿਆ ਕਹਿੰਦੇ ਹੋਣੇ। ਇਹ ਉਹ ਜਿਹੜਾ ਕਚਨਾਰ ਸ਼ੌਕ ਨਾਲ ਖਾਂਦਾ ਨਾ, ਹਾਂ, ਤੇ ਜਿਹੜਾ ਲਾਨ ਚ ਜ਼ਿਆਦਾ ਫਿਰਦਾ ਉਹਨੂੰ ਲਾਨਤੀ ਕਹਿੰਦੇ ਹੋਣੇ। ਗੱਲ ਤੇ ਹੈ। ਸਹੀ ਗੱਲ। ਨਾਨ ਬਹੁਤ ਖਾਂਦਾ ਜਿਹੜਾ ਖੀਰੇ ਬਹੁਤੇ ਖਾਂਦਾ ਹੋਵੇ ਉਹਨੂੰ ਗੰਦੀ ਨਾਲੀ ਕੇ ਖੀਰੇ ਕਹਿੰਦੇ। ਨਹੀਂ ਉਸਤਾਦ ਜੀ ਦੇਖਣਾ ਹਾਂ ਅਫਰੀਦ ਫਿਰ ਡਫ ਵੀ ਜਾਂਦਾ ਰਿਹਾ, ਇਹਨੂੰ ਫਿਰ ਦਫਾ ਦੌਰ ਕਹਿੰਦੇ। ਉਸਤਾਦ ਜੀ ਨਹੀਂ, ਗੱਲ ਇਹ ਵਾ ਕਿ ਉਹਨਾਂ ਨੇ ਉਹ ਨਹੀਂ ਯਾਰ ਫਰੀਦ ਉਹਨੇ ਜ਼ਿਆਦਤੀ ਕੀਤੀ ਯਾਰ। ਉਹ ਯਾਰ ਗੱਲ ਪਤਾ ਕੀ, ਇੱਕ ਜਿਹੜੀ ਮੱਛਲੀ ਹੁੰਦੀ ਹੈ ਨਾ, ਇੱਕ ਮੱਛਲੀ ਜਿਵੇਂ ਪੂਰੇ ਤਲਾਬ ਨੂੰ ਗੰਦਾ ਕਰ ਦਿੰਦੀ ਨਾ, ਪੂਰੇ ਜੰਗਲ। ਆਹੋ ਫਰੀਦ ਇੱਕ ਮੱਛਲੀ ਜਿਹੜੀ ਨਾ ਪੂਰੇ ਜੰਗਲ ਨੂੰ ਖਰਾਬ ਕਰ ਦਿੰਦੀ। ਠੀਕ ਹੈ ਮੈਂ ਜਿਹੜੀ ਆ ਨਾ ਆ ਲੋ ਸਾਜੀ ਇੱਕ ਮਿੰਟ, ਜੰਗਲ 'ਚ ਕਿਹੜੀਆਂ ਮੱਛਲੀਆਂ ਦੇਖੀਆਂ ਤੂੰ ਫਿਰ? ਸਾਜੀ ਕੀ ਗੱਲ, ਜੰਗਲ 'ਚ ਝੀਲਾਂ ਹੁੰਦੀਆਂ ਨੇ, ਸਾਰਾ ਕੁਝ ਹੁੰਦਾ, ਠੀਕ ਹੈ ਨਾ? ਠੀਕ ਹੈ ਨਾ? ਹੁਣ ਕੀ ਹੈ, ਮੈਂ ਯਾਰ ਉਹ ਖਾਣ ਤੋਂ ਪਹਿਲੇ ਇੱਕ ਗੱਲ ਕੀਤੀ ਸੀ, ਮਿਰਚਾਂ ਖਾਣ ਤੋਂ ਪਹਿਲੇ, ਕਿ ਯਾਰ ਮੈਂ ਸ਼ਹਿਰ ਗਿਆ ਵਾਂ ਇੱਕ ਜਗ੍ਹਾ ਤੇ, ਉੱਥੇ ਮੈਂ ਮਿਰਚਾਂ ਵੇਖੀਆਂ ਤੇ ਮੈਂ ਕਿਹਾ ਯਾਰ ਆ ਤੇ ਇਹ ਕੀ ਹੈ? ਉਹ ਕਹਿੰਦਾ ਲਾਲ ਮਿਰਚ। ਮੈਂ ਕਿਹਾ ਤੇ ਬੂਰਾ ਹੀ ਆ ਵਾ। ਉਹ ਮੈਨੂੰ ਕਹਿੰਦਾ ਨਹੀਂ ਫੈਸਲ ਸਾਹਿਬ ਅਸਲ ਮਿਰਚ ਹੈਗੀ ਹੈ। ਤੇ ਮੈਂ ਯਾਰ ਇੰਝ ਕੀਤਾ, ਮੈਨੂੰ ਕੁਛ ਵੀ ਨਹੀਂ ਹੋਇਆ, ਮੈਂ ਇੰਝ ਕਰਕੇ ਪੱਕਾ ਮਾਰਿਆ, ਮੈਨੂੰ ਸੱਚੀ ਮੁੱਚੀ ਕੁਝ ਨਹੀਂ ਹੋਇਆ। ਤੇ ਹੁਣ ਕੀ, ਉਹ ਮਛਲੀ ਸਭ ਨੂੰ ਗੰਦਿਆਂ ਕਰਨ ਲਈ ਸੀ, ਲੇਕਿਨ ਇੱਧਰ ਮੇਰੇ ਅਸਲ ਨਾਲ ਫਾਟਾ ਪੈ ਗਿਆ। ਹੁਣ ਤੇ ਮੈਂ ਲੌਜੀਕਲੀ ਗੱਲ ਦੱਸਦਾ, ਕਿਉਂਕਿ ਇਹ ਸਾਡਾ ਖਾਨਦਾਨੀ ਕੰਮ ਕਰਿਆਨੇ ਦਾ, ਮੇਰੇ ਬਾਪ ਦਾਦੇ ਦਾ। ਆਹੋ ਹਮੇਸ਼ਾ ਜਿਹੜੀ 2 ਨੰਬਰ ਮਿਰਚ ਹੁੰਦੀ ਨਾ, ਜਿਹਦੇ ਵਿੱਚ ਲਵਾਜ਼ਮਾਤ ਹੁੰਦੇ ਨੇ, ਉਹ ਅਸਲ ਨਾਲੋਂ ਇੱਕਦਮ ਜ਼ਿਆਦਾ ਰਿਐਕਟ ਕਰਦੀ ਹੈ। ਉਹ ਜਿਹੜੀ ਤੂੰ ਖਾਦੀ ਨਾ, ਉਹ ਕਿਤੇ ਮਿਰਚੋਂ ਚ ਹੈ ਹੀ ਨਹੀਂ ਸੀ, ਉਹ ਜਦੋਂ ਹੈ ਹੀ ਨਹੀਂ ਪੂਰਾ ਸੀ ਝੰਗ। ਆਹੋ ਬਸ ਠੀਕ ਆ ਫਿਰ। ਲੇਕਿਨ ਮੈਂ ਤੁਹਾਨੂੰ ਦੱਸਾਂ, ਜਿਹੜੀ ਮਿਰਚ ਦੇ ਵਿੱਚ ਮਿਲਾਵਟ ਹੁੰਦੀ ਨਾ, ਆਹੋ ਉਹ ਤੂੰ ਜਿੰਨੀ ਆ ਤੂੰ ਖਾਧੀ ਹੈ ਨਾ, ਇੰਨੀ ਚ ਉਹਨੇ ਜਿੰਨੀ ਅਸਲ ਮਿਰਚ ਹਮੇਸ਼ਾ ਦੇਰ ਬਾਅਦ ਇਹਨੇ ਤੈਨੂੰ ਸਾੜ ਪਾਇਆ ਹੋਣਾ, 1 ਘੰਟੇ 2 ਘੰਟੇ ਬਾਅਦ 3 ਘੰਟੇ ਬਾਅਦ। ਇਹ ਉਹਦੀ ਨਿਸ਼ਾਨੀ ਨਹੀਂ, ਰਾਤ ਨੂੰ ਠੀਕ ਹੈ ਜੀ। ਜਾਂ ਸਵੇਰ ਉੱਠ ਕੇ ਜਦੋਂ ਵਾਸ਼ਰੂਮ ਗਿਆ ਹੋਣਾ, ਤੇ ਉਹ ਬੜਿਆਂ ਨੇ ਕਿਹਾ ਕਮੈਂਟਸ ਦੇ ਵਿੱਚ ਕਿ ਫੈਸਲ ਨੂੰ ਸਵੇਰੇ ਪਤਾ ਲੱਗੇਗਾ ਹੁਣ, ਠੀਕ ਹੈ ਨਾ? ਤੇ ਉਸ ਤੋਂ ਬਾਅਦ ਜਿਹੜੀ ਹੁੰਦਾ ਨਾ ਜਿਸ ਚ ਤੇਜ਼ਾਬ ਕੈਮੀਕਲ ਪਾਏ, ਉਹ ਲੱਗਦੇ
ਹੋਰ ਮੱਤ ਮਾਰਦੇ ਤੇ ਬੰਦੇ ਨੂੰ ਲੱਗਦਾ ਓਏ ਵੀ ਬਹੁਤ ਤੇਜ਼ ਮਿਰਚ ਆ। ਇੰਜ ਨਹੀਂ ਹੁੰਦਾ। ਤੂੰ ਲਾਲ ਮਿਰਚ, ਤੂੰ ਸਬਜ਼ ਮਿਰਚ ਖਾ ਲਾ, ਤੂੰ ਖਾ ਜਾਏਗਾ ਆਰਾਮ ਨਾਲ। ਆਹੋ 15 ਮਿੰਟ ਬਾਅਦ ਤੈਨੂੰ ਦੱਸੇਗੀ ਉਹ ਸਬਜ਼ ਮਿਰਚ। ਹਾਂ ਸਬਜ਼ ਮਿਰਚ ਨਾਰਮਲ ਲੋਕੀ ਖਾ ਲੈਂਦੇ ਆ। ਮੇਰੇ ਵਾਲਾ ਸਾਹਿਬ ਮੈਂ ਫੜ ਕੇ ਸਭ ਲਾਲ ਵੀ ਖਾ ਜਾਂਦੇ ਸੀ, ਸਬਜ਼ ਵੀ ਖਾ ਜਾਂਦੇ ਸੀ। ਉਹਨਾਂ ਦਾ ਕੰਮ ਸੀ, ਗੱਲਬਾਤ ਸੀ। ਠੀਕ ਹੈ, ਮੈਂ ਉਹੀ ਸੋਚ ਰੱਖੀ ਉਸਤਾਦ ਜੀ। ਲੇਕਿਨ ਉਸਤਾਦ ਜੀ ਜਿਹੜੀ ਮਿਲਾਵਟ ਵਾਲਾ ਕੰਮ ਨਾ, ਇਹ ਵੇਖ ਲਓ ਹੁਣ ਇੰਨਾ ਕੁ ਹੋ ਗਿਆ, ਕਹਿੰਦੇ ਚਾਵਲ ਪਲਾਸਟਿਕ ਦੇ ਆਉਣ ਲੱਗ ਪਏ। ਹਾਂ ਉਹ ਚਾਈਨਾ ਦੇ ਵਿੱਚ, ਚਾਈਨਾ 'ਚ ਪਲਾਸਟਿਕ ਦੇ ਚਾਵਲ ਕਹਿੰਦੇ ਉਹ ਖਾ ਵੀ ਸਕਦੇ, ਉਹ ਈਟੇਬਲ ਆ। ਹਾਂਜੀ ਖਾਂਦੇ ਨੇ, ਉਹਦੇ ਨਾਲ ਨੁਕਸਾਨ ਵੀ ਬੜਾ ਹੋਇਆ ਭਾਈ। ਨਿਜ਼ਾਮ ਵੀ ਸਭ ਬਹੁਤ। ਤੋਂ ਭਾਈ ਖਤਰਨਾਕ ਦੁੱਧ ਦੀ 2 ਨੰਬਰੀ ਹੈ ਭਾਈ, ਸਭ ਤੋਂ ਖਤਰਨਾਕ ਆ ਹਰਾਮ ਖਾਣਾ। ਹਾਂਜੀ ਖਤਰਨਾਕ ਕਿਤੋਂ, ਇਹ ਤਾਂ ਆਸਾਨ ਹੀ ਬਹੁਤ ਹੈ। ਨਹੀਂ ਗੱਲ ਤੇਰੇ ਅੱਬੂ ਜੀ। ਉਸਤਾਦ ਜੀ ਜਿਹੜੀ ਇਹਦੇ ਅੱਬੂ ਜੀ ਕਿੱਦਾਂ ਹਰਾਮ ਖਾਂਦੇ ਵੀ? ਉਸਤਾਦ ਜਿਹੜੀ ਇਹ ਤਨਖਾਹ ਲੈ ਕੇ ਸਿੱਧਾ ਅੱਬੂ ਨਹੀਂ ਦਿੰਦਾ ਆਪਣੀ, ਜੋ ਤਨਖਾਹ ਹਰਾਮ ਦੀ ਹੈ। ਇਦਾਂ ਦੇ ਫਿਰ ਤੂੰ ਵੀ ਹੀ ਰਾਮ। ਤੇ ਤੂੰ ਵੀ ਤਾਂ ਉੱਥੇ ਤਨਖਾਹ ਲੈ ਕੇ ਜਾਣਾ। ਸਹੀ ਮੈਂ ਨਹੀਂ ਕੀਤਾ ਕਦੇ ਵੀ ਜ਼ਿੰਦਗੀ ਦੇ ਵਿੱਚ। ਮੈਂ ਅੱਛਾ ਗੱਲ ਕਰ ਲੈਣਾ, ਅੱਗੋਂ ਤੈਨੂੰ ਸਿੱਧੀ ਨਹੀਂ ਕਰਨੀ ਆਉਂਦੀ ਮੁੜ। ਨਹੀਂ ਉਹਨਾਂ ਮੱਛਲੀ ਜੰਗਲ 'ਚ ਪਾ ਨਹੀਂ ਦਿੱਤੀ, ਉਹ ਕਰ ਗਿਆ ਸੀ। ਸਹੀ ਗੱਲ ਹੈ। ਕੈਸਾ ਮਸਲਾ ਹੋਵੇ ਵੀ ਜੰਗਲ ਦੀ ਸ਼ਾਖ ਦੇ ਉੱਤੇ ਘੋਂਸਲਾ ਦੇ ਵਿੱਚੋਂ ਮੱਛਲੀਆਂ ਵੇਖ ਰਹੀ ਹੋਵੇ, ਬਸ ਕੈਸਾ ਬਗੈਰਤ ਆਦਮੀ। ਨਹੀਂ ਉਸਤਾਦ ਜੀ ਜਿਹੜਾ ਵੇਖੋ ਤੁਸੀਂ ਮਿਲਾਵਟ ਦੀ ਗੱਲ ਕੀਤੀ ਨਾ, ਤੇ ਮਿਲਾਵਟ 'ਚ ਹੁਣ ਇੰਨਾ ਕੰਮ ਵੱਧ ਗਿਆ। ਅੱਛਾ ਇੱਕ ਮਿਲਾਵਟ ਐਸੀ ਹੈ ਜਿਹੜੀ ਲੀਗਲ ਵਾ, ਗੋਲੀ ਟਾਫੀ ਤੁਸੀਂ ਉਹ ਵੇਚਦੇ ਵੀ ਰਹੇ ਹੋ ਯਾਰ। ਸੱਚ ਮੁਬਾਰਕ ਹੋਵੇ ਸਾਡੇ ਯਾਰ ਮੁਦੱਸਰ ਦੇ ਘਰ ਬੇਟਾ ਹੋਇਆ ਯਾਰ। ਹਾਂ ਮਾਸ਼ਾਅੱਲਾ ਮਾਸ਼ਾਅੱਲਾ। ਸਾਡਾ ਯਾਰ ਨਹੀਂ ਮੁਦੱਸਰ, ਜੁਗਤ ਬਾਸ ਸਾਡਾ ਗੰਜ। ਆਹੋ ਹਾਂਜੀ ਮੈਨੂੰ ਫੋਨ ਆਇਆ ਰਾਤੀ। ਹਾਂ ਉਹਦੇ ਘਰ ਬੇਟਾ ਹੋਇਆ ਮਾਸ਼ਾਅੱਲਾ। 3 ਬੇਟੀਆਂ ਤੋਂ ਬਾਅਦ ਅੱਲਾ ਨੇ ਉਹਨੂੰ ਬੇਟਾ ਦਿੱਤਾ। ਔਰ ਮੈਂ ਕੱਲ ਉੱਥੇ ਗਿਆ, ਉਹਨੂੰ ਮੈਂ ਮਿਲ ਕੇ ਆਇਆ, ਉਹਦੇ ਕੋਲੋਂ ਮੈਂ ਰੋਟੀ ਵੀ ਖਾ ਕੇ ਆਇਆ। ਮੈਂ ਕਿਹਾ ਤੈਨੂੰ ਅੱਲਾ ਨੇ ਪੁੱਤਰ ਦਿੱਤਾ, ਖਵਾ ਕੁਛ। ਉਹਨੇ ਫਿਰ ਰੋਟੀ ਖਵਾਈ ਮੈਨੂੰ। ਤੇ ਕੁਛ ਤਲੀ ਤੇ ਵੀ ਰੱਖਣਾ ਸੀ ਜਾਨ ਵਕਤ। ਤਲੀ ਤੇ ਲਈ ਫਿਰਦਾ ਸੀ, ਮੈਂ ਕਿ ਲੈ ਲਾ। ਆਹੋ ਉਹਨੇ ਨਹੀਂ ਲਿਆ। ਜੀ ਜਾਨ ਵਕਤ ਕੁਝ ਪੈਸੇ ਬੰਦਾ ਦੇ ਜਾਂਦਾ, ਇਹ ਉਹ ਮੈਨੂੰ ਕਹਿੰਦਾ। ਅੱਛਾ ਸਿੱਧੀ ਕਰਕੇ, ਸਿੱਧਾ ਕਰਕੇ ਮੈਨੂੰ ਉਹਨੇ ਕਿਹਾ, ਕਹਿੰਦਾ ਆਏ ਰੋਟੀ ਖਾ ਕੇ ਚਲੇ ਗਏ। ਹਾਂ ਰੋਟੀ ਖਾ ਕੇ ਹੁਣ ਹਸਪਤਾਲ ਹਾਲੇ ਬੱਚਾ ਬੱਚਾ ਹਾਲੇ ਮੇਰਾ ਹਾਲ 3 ਮਿੰਟ 38 ਸੈਕਿੰਡ ਦਾ ਸੀ। ਆਹੋ ਮੈਂ ਇੰਨੀ ਸਪੀਡ ਨਾਲ ਪਹੁੰਚ ਗਿਆ। ਅੱਛਾ ਜੀ ਇਹ ਕਿਹੜਾ ਬੱਚਾ 3 ਮਿੰਟ ਏਟੀਐਮ 'ਚ ਬੱਚਾ ਕਢਾਇਆ? ਯਾਰ ਬਸ 3-4 ਘੰਟੇ ਦਾ ਤੇ ਕੁਝ ਮਿੰਟ ਤੇ ਕੁਝ ਸਕਿੰਟਾਂ ਦਾ ਸੀ। ਹੁਣ ਮੈਂ ਜਾ ਕੇ ਉੱਥੇ ਉਹਦੇ ਹੱਥ ਰੋਟੀ ਖਾਣੀ ਸੀ। ਮੈਂ ਜਿੱਡੀ ਸਪੀਡ ਨਾਲ ਗਿਆ, ਮੈਂ ਕਿਹਾ ਮੈਂ ਥੱਕ ਗਿਆ। ਉਹਨੇ ਮੈਨੂੰ ਭਾਈ ਮਟਨ ਚੱਕਰਵਤੀ ਤੇ ਪਾਗਲ ਗੋਸ਼ਤ, ਵਾਹ ਵਾਹ, ਆਲੂ ਪਾਲਕ, ਤੇ ਉਸ ਤੋਂ ਬਾਅਦ ਉਹਨੇ ਮੈਨੂੰ ਜਨਾਬ ਕੜੀ ਧੂਪ ਮੇ ਬਿਠਾ ਕੇ ਖਵਾਇਆ। ਉਸ ਤੋਂ ਬਾਅਦ ਉਹਨੇ ਮੈਨੂੰ ਜਨਾਬ ਜੀ ਮੁਰਗਾ ਯਾਨੀ ਉਹਨੂੰ ਕੀ ਕਹਿੰਦੇ ਆ, ਮੁਰਗੇ ਨੂੰ ਸਾਲਣ ਨੂੰ ਕੀ ਕਹਿੰਦੇ? ਚਿਕਨ ਨਹੀਂ ਜਿਹੜਾ ਸਾਲਣ ਹੁੰਦਾ, ਕੋਰਮਾ ਉਹਨੇ ਮੈਨੂੰ ਖਵਾਇਆ। ਮਟਨ ਉਹਨੇ ਖਵਾਇਆ, ਕੜੀ ਉਹਨੇ ਖਵਾਈ, ਆਲੂ ਪਾਗਲ ਉਹਨੇ ਖਵਾਏ, ਸਾਰਾ ਕੁਝ ਮੈਂ ਖਾ ਕੇ ਐਂਡ ਤੇ ਫਿਰ ਹੋਟਲ ਵਾਲਾ ਤਲਕ ਵਾਲਾ ਬਣ ਗਿਆ ਆਪਣਾ। ਉਹਨੇ ਮੈਨੂੰ ਪਛਾਣ ਲਿਆ। ਉਹਨੇ ਕਿਹਾ ਜੀ ਮੈਂ ਪਾਲਕ ਦੇ ਪੈਸੇ ਵੀ ਨਹੀਂ ਪਾਏ, ਮੈਂ ਕੜੀ ਦੇ ਵੀ ਪੈਸੇ ਘੱਟ ਕਰਤੇ, ਮੈਂ ਸਾਰਿਆਂ ਦੇ ਪੈਸੇ ਘੱਟ ਕਰਤੇ, ਮੈਂ ਮੁਦੱਸਰ ਨੂੰ ਰਹਿਤ ਵੀ ਕਰਾ ਕੇ ਦਿੱਤੀ। ਗੁੱਡ। ਹਾਂ ਜਦੋਂ ਮੈਂ ਉਹਨੂੰ ਜਾਂਦਿਆਂ ਕਿਹਾ, ਮੈਂ ਕਿਹਾ ਯਾਰ ਪਿਆਜ਼ ਵੀ ਦੇ, ਕਿਉਂਕਿ ਮੈਂ ਪਿਆਜ਼ ਬਹੁਤ ਸ਼ੌਕ ਨਾਲ ਖਾਣਾ, ਸਾਲਣ ਨਾਲ। ਸਹੀ ਗੱਲ। ਤੇ ਕੱਚਾ ਪਿਆਜ਼ ਰੋਟੀ ਦੇ ਨਾਲ ਦੁਪਹਿਰ ਨੂੰ। ਤੇ ਮੈਂ ਕਿਹਾ ਯਾਰ ਪਿਆਜ਼, ਕਹਿੰਦਾ ਨਹੀਂ ਹੈਗਾ ਭਾਵੇਂ। ਜਦੋਂ ਮੈਂ ਸਾਰੀ 2 ਰੋਟੀਆਂ ਖਾ ਲੀਆਂ, ਉਹਨੇ ਦੇਖਿਆ ਇਹ ਤੇ ਜਾਨੀ ਆ। ਉਹਨੇ ਪਿਆਜ਼ ਕੱਢਿਆ, ਕੱਟਿਆ, ਜਿੰਨੀ ਦਿਨ ਲੂਣ ਪਾ ਕੇ ਉਹਨੂੰ ਰੱਖਿਆ, ਉਹਨੂੰ ਦਿਨੋਂ ਮੈਂ ਖਾ ਖੂ ਕੇ ਸਾਈਡ ਤੇ ਹੋ ਕੇ ਤੇ ਮੈਂ ਨਿਜ਼ਾਮ ਕਰ ਰਿਹਾ ਸੀ। ਕਹਿੰਦਾ ਭਾਜੀ ਪਿਆਜ਼ ਵੀ ਲੈ ਲਓ। ਮੈਂ ਕਿਹਾ ਹੁਣ ਤੁਸੀਂ ਲੈ ਲਓ। ਨਹੀਂ ਮੈਂ ਤਾਂ ਜਦੋਂ ਜਾਵਾਂ ਉਸਤਾਦ ਜੀ, ਮੈਡੀਕਲ ਸਟੋਰ ਦਾ ਉਹਨਾਂ ਦਾ ਕੰਮ ਆ। ਅੱਛਾ ਤੁਹਾਨੂੰ ਮੈਂ ਕੱਲ ਦੀ ਮਸਤ ਦੀ ਗੱਲ ਦੱਸਾਂ। ਉੱਥੇ ਹੋਟਲ ਤੋਂ ਮੈਂ ਬਾਹਰ ਆਇਆ, ਬੜੇ ਜੀਬੋ ਗਰੀਬ ਤੁਹਾਨੂੰ ਫੈਨ ਮਿਲਦੇ ਨੇ। ਤੇ ਪਿੱਛੇ ਸਾਡੀ ਭੈਣ ਬੈਠੀ, ਉਹਦੀ ਬੀਵੀ ਹੋਏਗੀ, ਮੀਆਂ ਬੀਵੀ ਹੋਣਗੇ। ਤੇ ਉਹ ਇੰਜ ਕਰਕੇ ਮੇਰੇ ਲਾਗੋਂ ਲੰਘਿਆ ਨਾ, ਤੇ ਹੁਣ ਮੈਨੂੰ ਪਤਾ ਸੀ ਕਿ ਵੀ ਹੁਣ ਬੇਗਮ ਨੂੰ ਉਹ ਜਾਨੀ ਹੈ। ਤੇ ਹੁਣ ਗੱਡੀ ਨੂੰ ਕਦੀ ਇੰਜ ਕਰ ਰਿਹਾ, ਕਦੀ ਇੰਜ ਕਰ ਰਿਹਾ। ਮੈਂ ਕਿਹਾ ਲੈ ਵੀ ਆਏਗਾ, ਠੀਕ ਹੈ ਨਾ। ਉਹਨੇ ਅੱਗੋਂ ਮੋੜ ਲਈ ਗੱਡੀ, ਮੋੜ ਕੇ ਤੇ ਮੈਂ ਹੁਣ ਇਸ ਚੱਕਰ 'ਚ ਕਿ ਮੈਂ ਅਸਲਾਮ ਵਾਲੇਕੁਮ ਬਾਜੀ ਕੀ ਹਾਲ ਆ, ਤੇ ਲਾਗੋਂ ਲੰਘ ਗਿਆ ਮੇਰੇ। ਫੇਰ ਦੇਖਦਾ ਐ ਕਰਕੇ ਤੇ ਮੈਂ ਕਿਹਾ ਹੈ ਵੀ ਆਇਆ ਕਿਉਂ ਤੂੰ ਮੁੜ ਕੇ। ਮੈਂ ਅੱਗੇ ਜਾ ਕੇ ਗੱਡੀ 'ਚ ਬੈਠਾ, ਫੇਰ ਮੁੜ ਕੇ ਆ ਕੇ ਗੱਡੀ ਦੇ ਕੋਲੋਂ ਐਂ ਦੇਖਦਾ ਤੇ ਫਿਰ ਵੀ ਯਾਰ ਤੂੰ ਖਲੋ ਕੇ ਸਲਾਮ ਦੁਆਈ ਲੈ ਲਾ ਯਾਰ ਅੱਲਾ ਦੇ ਬੰਦੇ। ਅੱਛਾ ਅਸੀਂ ਤੇ ਮੁਦੱਸਰ ਘਰ ਜਦੋਂ ਵੀ ਗਏ, ਉਹਨੇ ਜੱਗ ਭਰ ਕੇ ਸੀਰਪ ਦਾ ਰੱਖ ਦਿੱਤਾ। ਕਸਮ ਇਦਾਂ ਕਰਦਾ ਵਾ। ਉਹਦਾ ਮੈਡੀਕਲ ਸਟੋਰ ਹੈ ਨਾ। ਦੇਖੋ ਯਾਰ ਗੱਲ ਇਹ ਆ, ਪਹਿਲੇ ਤੇ ਅੱਲਾ ਪਾਕ ਉਹਦੇ ਵਾਲਿਦ ਨੂੰ ਗਰੀਕੇ ਰਹਿਮਤ ਕਰੇ। ਮੈਂ ਰਾਤੀ ਉਹਨੇ ਗੱਲ ਪੁੱਛੀ, ਮੈਂ ਕਿਹਾ ਮੁਦੱਸਰ ਕੈਸਾ ਲੱਗ ਰਿਹਾ ਅੱਬੂ ਤੋਂ ਬਗੈਰ? ਉਹ ਰੋਣ ਲੱਗ ਪਿਆ ਵਿਚਾਰਾ। ਮੈਂ ਕਿਹਾ ਕੈਸਾ ਲੱਗ ਰਿਹਾ ਤੇ ਕੀ ਲਾਈਫ 'ਚ ਚੇਂਜਿੰਗ ਫੀਲ ਹੋ ਰਹੀ? ਕਹਿੰਦਾ ਉਸਤਾਦ ਜੀ, ਮੈਂ ਕਿਹਾ ਲੱਗ ਰਿਹਾ ਨਾ ਜਿਵੇਂ ਉੱਤੇ ਕੋਈ ਇੱਕ ਨਾ ਤੁਸੀਂ ਇੱਕ ਪ੍ਰੋਟੈਕਸ਼ਨ ਦੇ ਵਿੱਚ ਸੀ ਤੇ ਤੁਹਾਡੀ ਪ੍ਰੋਟੈਕਸ਼ਨ ਚਲੀ ਗਈ ਔਰ ਤੁਹਾਨੂੰ ਇੰਝ ਲੱਗ ਰਿਹਾ ਕਿ ਮੈਨੂੰ ਕਿਸੇ ਪਾਸੋਂ ਵੀ ਨੁਕਸਾਨ ਪਹੁੰਚ ਸਕਦਾ। ਕਹਿੰਦਾ ਬਿਲਕੁਲ। ਮੈਂ ਫਿਰ ਦੱਸਿਆ, ਮੈਂ ਕਿਹਾ ਮੇਰੇ ਵੀ। ਫਿਰ ਮੈਂ ਕਿਹਾ ਹੁਣ ਤੈਨੂੰ ਯਾਦ ਆਉਂਦਾ ਨਾ ਕਿ ਯਾਰ ਮੈਂ ਅੱਬੂ ਨੂੰ ਉਦੋਂ ਇੱਦਾਂ ਕਿਹਾ ਸੀ, ਮੈਂ ਇੱਦਾਂ ਕਰ ਲੈਂਦਾ। ਕਹਿੰਦਾ ਸਾਰੀਆਂ ਗੱਲਾਂ ਯਾਦ ਆਉਂਦੀਆਂ। ਮੈਂ ਕਿਹਾ ਇਹੀ, ਔਰ ਮੈਂ ਦੱਸਣ ਦਾ ਮਕਸਦ ਇਹ ਹੈ ਕਿ ਜਿਨ੍ਹਾਂ ਦੇ ਵਾਲਦੈਨ ਹਯਾਤ ਨੇ, ਜਿੰਨੀ ਮਰਜ਼ੀ ਖਿਦਮਤ ਕਰ ਲਓ ਸਰ ਤੁਸੀਂ, ਜਦੋਂ ਤੁਹਾਡੇ ਕੰਨ 'ਚ ਆਵਾਜ਼ ਪੈਣੀ ਨਾ ਕਿ ਜੀ ਪੈਣੀ ਆ, ਹਰ ਇੱਕ ਦੀ ਪਈ ਆ, ਵੱਡਿਆਂ ਨੂੰ ਪਈ।
ਤੇ ਤੁਹਾਨੂੰ ਯਾਦ ਹੋਣਾ ਕਿ ਇਸ ਟਾਈਮ ਮੈਂ ਇੰਨਾ ਜਿਹੜਾ ਕੀਤਾ ਸੀ ਨਾ, ਮੈਂ ਇੰਨਾ ਕਰ ਦਿੰਦਾ ਯਾਰ। ਇਹ ਮੈਂ ਤੁਹਾਨੂੰ ਇੱਕ ਗੱਲ ਦੱਸ ਰਿਹਾ, ਇਹਨੂੰ ਪੱਲੇ ਬੰਨ ਲਓ ਅੱਜ। ਸਹੀ, ਉਹਦਾ ਇੱਕ ਹੱਲ ਵੀ ਹੈ ਨਾ। ਮੇਰੇ ਵਾਲਾ ਸਾਹਿਬ ਜਦੋਂ ਨਾ ਮੇਰੇ ਅੱਬੂ ਨੂੰ ਆਦਤ ਸੀ, ਉਹਨਾਂ ਨੇ ਰੋਜ਼ ਰਾਤ ਨੂੰ ਇੱਕ ਠੰਡੀ ਬੋਤਲ ਪੀਣੀ ਹੈ, ਕੋਲਡ ਡਰਿੰਕ। ਇੱਕ ਉਹਨਾਂ ਦੀ ਆਦਤ, ਕਈਆਂ ਬੰਦੇ ਦੀ ਆਦਤ ਹੁੰਦੀ। ਮੇਰਾ ਇੱਕ ਹੋਰ ਦੋਸਤ ਆ, ਉਹਨੇ 4-4 5-5 ਬੋਤਲਾਂ ਰੋਜ਼ ਪੀਣੀਆਂ ਨੇ। ਹਰ 3 ਘੰਟੇ ਬਾਅਦ ਉਹਨੇ ਠੰਡੀ ਬੋਤਲ ਪੀਣੀ। ਉਹਦਾ ਪਤਾ ਨਹੀਂ ਅੰਦਰ ਕੋਈ ਪਿੱਤਾ ਪੁੱਤਾ, ਉਹਦਾ ਕੋਈ ਵਿਚਾਰੇ ਦਾ ਫਾਰਗ ਹੋ ਗਿਆ। ਇੰਝ ਮੇਰੇ ਅੱਬੂ ਦੀ ਆਦਤ ਸੀ, ਰਾਤ ਨੂੰ ਦੁਕਾਨ ਬੰਦ ਕਰਨ ਲੱਗਿਆ ਨਾ, ਉਹਨਾਂ ਨੇ ਜਨਾਬ ਜੀ ਇੱਕ ਬੋਤਲ ਪੀਣੀ ਠੰਡੀ। ਉਹਨਾਂ ਦੀ ਆਦਤ ਸੀ ਸਾਲਾਂ ਤੋਂ। ਉਧਰੋਂ ਉਹਨਾਂ ਨੂੰ ਜਦੋਂ ਅਟੈਕ ਹੋਇਆ 14 ਅਗਸਤ ਸੀ, 13 ਅਗਸਤ ਦੀ ਰਾਤ 12 ਤੋਂ ਬਾਅਦ, ਯਾਨੀ ਸਵੇਰ 5 ਵਜੇ ਦਾ ਟਾਈਮ ਸੀ 14 ਅਗਸਤ ਦਾ। ਤੇ ਜਦੋਂ ਹਸਪੀਟਲ ਅਸੀਂ ਗਏ ਜਨਾਬ, ਤੇ ਉਹਨੂੰ ਹੋਸ਼ ਦੇ ਵਿੱਚ ਸੀ। BP ਅਟੈਕ ਸੀ ਨਾ, ਤੇ ਉਹ ਮਤਲਬ BP ਡਾਊਨ ਹੋਈ ਜਾ ਰਿਹਾ ਸੀ, ਤੇ ਉੱਪਰ ਆ ਹੀ ਨਹੀਂ ਸੀ ਰਿਹਾ, ਤੇ ਉੱਦਾਂ ਹੋਸ਼ 'ਚ ਸੀ ਥੋੜ੍ਹੇ ਜਿਹੇ। ਤੇ ਮੈਨੂੰ ਕਹਿੰਦੇ ਯਾਰ ਮੈਨੂੰ ਨਾ ਬੋਤਲ ਪਿਆ। ਹੁਣ ਉਹ ਨੈਸ਼ਨਲ ਹਸਪੀਟਲ ਸੀ, ਤੇ ਮੈਂ ਉਹਨਾਂ ਨੂੰ ਮੈਨੂੰ ਪਤਾ ਸੀ ਕਿ ਰੋਜ਼ ਪੀਂਦੇ। ਹੁਣ ਡਾਕਟਰਾਂ ਨੂੰ ਕੀ ਪਤਾ। ਹੁਣ ਡਾਕਟਰ ਮਜ਼ਾਕ ਉਡਾ ਰਹੇ ਨੇ ਕਿ ਯਾਰ ਬੰਦਾ ਮਤਲਬ ਮਰਨੇ ਪਿਆ, BP ਉਹਦਾ ਥੱਲੇ ਜਾਈ ਜਾ ਰਿਹਾ, ਤੇ ਉੱਤੋਂ ਕਹਿੰਦਾ ਮੈਨੂੰ ਠੰਡੀ ਬੋਤਲ ਪੀਣੀ। ਮੈਂ ਕਿਹਾ ਜੀ ਇਹ ਰੋਜ਼ ਪੀਂਦੇ? ਕਹਿੰਦਾ ਭਾਵੇਂ ਪੀਂਦੇ ਨਹੀਂ ਪੀਂਦੇ। ਉਹ ਡਾਕਟਰ ਆਪਣੀ ਜਗ੍ਹਾ ਠੀਕ ਸੀ, ਲੇਕਿਨ ਉਹ ਕਹਿ ਰਹੇ ਸੀ ਮੈਨੂੰ ਪਿਆ। ਤੇ ਮੈਂ ਕਿਹਾ ਜੀ ਉਹ ਡਾਕਟਰ ਇਸ ਤਰ੍ਹਾਂ ਕਹਿ ਰਿਹਾ, ਕਹਿੰਦੇ ਤੈਨੂੰ ਕਹਿਣ ਡਿਆ ਮੈਂ ਜਾ ਲੈ ਕੇ ਆ। ਉਹ ਨਹੀਂ, ਉਹਨਾਂ ਨੇ ਕਹਿਣਾ। ਹੁਣ ਮੈਨੂੰ ਉਹਨਾਂ ਦੀ ਇੱਕ ਜ਼ਿੰਦਗੀ ਵੀ ਪਿਆਰੀ ਸੀ ਕਿ ਡਾਕਟਰ ਕਹਿ ਰਿਹਾ ਨਹੀਂ ਪਿਆਉਣੀ। ਤੇ ਮੈਂ ਕਿਹਾ ਉਹਨੂੰ ਅੱਛਾ, ਮੈਂ ਕਿਹਾ ਜਦੋਂ ਮੈਂ ਠੰਡਾ ਪਾਣੀ ਲਿਆਉਣਾ, ਕਹਿੰਦੇ ਨਹੀਂ। ਡਾਕਟਰ ਕਹਿੰਦਾ ਠੰਡਾ ਪਾਣੀ ਵੀ ਨਹੀਂ ਦੇਣਾ, ਠੰਡੀ ਚੀਜ਼ ਦੇਣੀ ਕੋਈ ਨਹੀਂ। ਅਸੀਂ ਇਹਨਾਂ ਨੂੰ ਹੀਟ ਅਪ ਕਰ ਰਹੇ, ਪੰਪ ਕਰ ਰਹੇ ਹਾਂ, ਸਾਰਾ ਕੁਝ ਰਿਹਾ, ਤੁਸੀਂ ਮਤਲਬ ਠੰਡਾ ਪਾਣੀ ਜੇ। ਉਹਨਾਂ ਨੇ ਝਾੜਤਾ ਮੈਨੂੰ। ਮੈਂ ਬਾਹਰ ਗਿਆ, ਤੇ ਇੱਕ ਮਰੀਜ਼ਾਂ ਦੇ ਨਾਲ ਨਹੀਂ ਬੰਦੇ ਸੁੱਤੇ ਹੁੰਦੇ, ਤੇ ਉਹ ਮੈਂ ਦੱਸਿਓ ਬਗੈਰ ਨੂੰ, ਤੇ ਥੱਲੇ ਮੰਜੀ ਤੇ ਸੁੱਤਾ ਇੱਕ ਕਰੈਕਟਰ, ਤੇ ਥੱਲੇ ਪਾਣੀ ਦੀ ਬੋਤਲ ਪਈ। ਉਹ ਮੈਂ ਚੁੱਕ ਕੇ, ਤੇ ਉਹ ਭਾਈ ਮੈਂ ਪਤਾ ਨਹੀਂ ਕੋਈ ਸੁਣ ਰਿਹਾ ਨਹੀਂ ਸੁਣ ਰਿਹਾ, ਮੈਂ ਬਗੈਰ ਪੁੱਛਿਓ ਲਿਆ ਕੇ ਤੇ ਮੈਂ ਪਿਆ ਸੀ। ਉਹਦੀ ਵੀ ਮਾਜ਼ਰਤ, ਅਗਰ ਕੋਈ ਬੰਦਾ ਸੁਣ ਰਿਹਾ, ਪਤਾ ਨਹੀਂ ਕਿਉਂ ਸੀ, ਉਹਨੂੰ ਵੀ ਨਹੀਂ ਪਤਾ ਹੋਣਾ। ਤੇ ਉਹ ਮੈਂ ਦੱਸਿਓ ਪੁੱਛੋ ਬਗੈਰ ਮੈਂ ਚੁੱਕ ਕੇ ਲਿਆਂਦੀ, ਤੇ ਮੈਂ ਇੱਕ ਮਾੜਾ ਜਿਹਾ ਢੱਕਣ 'ਚ ਪਾ ਕੇ ਨਾ ਇੰਝ ਲਾਈ, ਤੇ ਉਹਨਾਂ ਨੇ ਨਹੀਂ ਪੀਤਾ। ਉਹਨਾਂ ਨੂੰ ਇਹ ਗੁੱਸਾ ਮੇਰੇ 'ਤੇ ਕਿ ਵੀ ਤੂੰ ਉੱਤੋਂ ਗਰਮ ਪਾਣੀ, ਉਹਨਾਂ ਨੇ ਸਾਈਡ 'ਤੇ ਕਰਤਾ। ਉਸ ਤੋਂ ਬਾਅਦ ਉਹ ਮਤਲਬ ਕਿੰਨਾ ਈਜ਼ੀਲੀ ਹੋ ਗਏ। ਤੇ 15-20 ਮਿੰਟ, ਅੱਧਾ ਘੰਟਾ ਲੰਘਿਆ, ਤੇ ਡਾਕਟਰ ਨੇ ਕਿਹਾ ਜੀ, ਫਿਰ ਉਹਨਾਂ ਐਂਡ ਤੋਂ ਇੰਜੈਕਸ਼ਨ ਇੱਕ ਲਾਇਆ ਉੱਪਰੋਂ, ਫਿਰ ਪੰਪ ਕੀਤਾ, ਲੇਕਿਨ ਉਹ ਤਾਂ ਆਇਆ ਹੀ ਨਹੀਂ BP, ਐਂਡ ਡੈਥ ਹੋ ਗਈ। ਅੱਛਾ, ਹੁਣ ਉਸਤਾਦ ਜੀ ਮੈਂ ਜਦੋਂ ਬਾਹਰ ਆਇਆ ਨਾ ਹਸਪੀਟਲ 'ਚੋਂ, ਮੈਂ ਤੁਹਾਨੂੰ ਦੱਸਾਂ ਗੱਲ ਮਜ਼ੇ ਦੀ। ਜਦੋਂ ਮੈਂ ਬਾਹਰ ਆਇਆ ਨਾ, ਤੇ ਮੈਨੂੰ ਇੰਝ ਲੱਗਾ ਜਿਵੇਂ ਨਾ ਉੱਪਰ ਕੋਈ ਛੱਤ ਸੀ, ਤੇ ਉਹ ਜੈਨੂਅਨ ਮੈਨੂੰ ਫਿਜ਼ੀਕਲੀ ਲੱਗਾ ਕਿ ਉਹ ਖਤਮ ਹੋ ਗਈ। ਤੇ ਮੈਂ ਨੰਗਾ ਟੈਪ ਜਿਹਾ ਕਰੈਕਟਰ ਹੋ ਗਿਆ ਕਿ ਮੈਨੂੰ ਕਿਸੇ ਪਾਸੇ ਵੀ ਕੋਈ ਨੁਕਸਾਨ, ਕੋਈ ਚੀਜ਼ ਮਾਰ ਸਕਦਾ। ਉਹ ਫਿਜ਼ਾ, ਉਹ ਗੱਲਬਾਤ, ਯਾਨੀ ਕਿ ਉਹ ਮੈਨੂੰ ਇੱਕ ਬੜੀ ਫੀਲਿੰਗ ਆਈ ਉਸ ਟਾਈਮ। ਦੂਸਰੀ ਭੈਣ, ਅੱਜ ਤੱਕ ਮੈਨੂੰ ਇਹ ਪਛਤਾਵਾ ਵਾ, ਯਾਰ ਮੈਂ ਉਹਨਾਂ ਨੂੰ ਬੋਤਲ ਪਿਆ ਦਿੰਦਾ, ਇਸ ਤੋਂ ਮੈਂ ਤੁਹਾਨੂੰ ਸਾਰੀ ਗੱਲ ਦੱਸਣ ਦਾ ਮਕਸਦ ਇਹ ਆ। ਦੂਸਰੀ ਗੱਲ ਇਹ ਆ, ਮਜ਼ਾਕ ਮਜ਼ੂਕ ਅਸੀਂ ਜਿੰਨਾ ਮਰਜ਼ੀ ਕਰ ਰਹੇ ਹਾਂ, ਸਭ ਤੋਂ ਪਹਿਲੇ ਅੱਲਾਹ ਪਾਕ ਨਜ਼ਰੇ ਬਦ ਤੋਂ ਬਚਾਏ। ਸਾਡੇ ਸ਼ੋਅ ਨੂੰ, ਸਾਡੇ ਕਰੈਕਟਰਾਂ ਨੂੰ, ਸਾਡੀ ਟੀਮ ਨੂੰ, ਤੁਹਾਨੂੰ ਸਾਰਿਆਂ ਨੂੰ ਆਪਸ 'ਚ ਪਿਆਰ ਮੁਹੱਬਤ। ਤੇ ਫੈਸਲ ਸਾਹਿਬ, ਇੱਕ ਮੈਂ ਜੈਨੂਅਨ ਤੁਹਾਨੂੰ ਗੱਲ ਕਰਨ ਲੱਗਾ, ਜੈਨੂਅਨ ਸੱਚੀ ਮੁੱਚੀ ਗੱਲ ਕਰਨ ਲੱਗਾ। ਅੱਛਾ, ਤੁਸੀਂ ਹੁਣੇ ਇੱਕ ਮਜ਼ਾਕ 'ਚ ਹੀ ਗੱਲ ਕਰ ਰਹੇ ਸੀ ਨਾ ਆਪਾਂ ਸਾਰੇ, ਕਿ ਅਲੀ ਕੀ ਨਾਂ ਸੀ, ਮੁਜ਼ੱਫਰ ਭਾਈ ਸਾਡੇ, ਠੀਕ ਹੈ। ਤੁਸੀਂ ਮਜ਼ਾਕ 'ਚ ਵੀ ਜਦੋਂ ਉਹਨੂੰ ਕਹਿਣਾ ਨਾ, ਤੇ ਤੁਸੀਂ ਤੂੰ ਨਹੀਂ ਕਹਿਣਾ, ਮੈਨੂੰ ਇਹ ਨਹੀਂ ਸੀ ਅੱਛਾ ਲੱਗ ਰਿਹਾ। ਤੂੰ ਕਹਿਣਾ ਉਹ ਤੂੰ ਆ ਜੀ, ਉਹ ਤੂੰ ਸਾਜੀ। ਹੁਣ ਮੈਂ ਜਾਣਾ ਤਾਂ ਛੋਟਾ ਹੈਗਾ ਜਾਨੀ, ਭਾਵੇਂ ਜਿੰਨਾ ਮਰਜ਼ੀ ਛੋਟਾ ਹੋ, ਠੀਕ ਹੈ, ਤੇ ਤੇਰੀ ਸੋਚ ਨਾਲੋਂ ਛੋਟਾ ਨਹੀਂ ਹੋ ਸਕਦਾ, ਤੇ ਉਹਨੂੰ ਤੂੰ ਨਹੀਂ ਕਹਿਣਾ। ਬਹੁਤ ਅੱਛੀ ਗੱਲ ਹੈ ਜੀ, ਠੀਕ ਹੈ। ਮਜ਼ਾਕ ਕਰੋ, ਸਾਰਾ ਕੁਝ ਕਰੋ। ਮੇਰਾ ਜਿਹੜਾ ਗਰੁੱਪ ਹੈ ਨਾ ਕਮੇਟੀ ਵਾਲਾ ਅਸੀਂ ਬਣਾਇਆ, ਅਸੀਂ ਬਹੁਤ ਉਹਦੇ 'ਚ ਮਜ਼ਾਕ ਕਰੀਦਾ, ਲੇਕਿਨ ਕਦੀ ਮੈਂ ਭਾਈ ਤੋਂ ਬਗੈਰ ਨਾਮ ਨਹੀਂ ਲਿਆ ਕਿਸੇ ਦਾ। ਮੂਸਾ ਭਾਈ, ਫਲਾਣਾ ਭਾਈ, ਬਹੁਤ ਮਜ਼ਾਕ ਕਰੀਦਾ, ਬਹੁਤ। ਔਰ ਮੈਂ ਉਹਨਾਂ ਨੂੰ ਵੀ ਕਹਿੰਦਾ ਕਿ ਯਾਰ ਰਿਸਪੈਕਟ ਨਹੀਂ ਛੱਡਣੀ। ਫ੍ਰੀ ਹੋਣ ਦਾ ਮਤਲਬ ਇਹ ਨਹੀਂ ਹੁੰਦਾ ਕਿ ਤੁਸੀਂ ਰਿਸਪੈਕਟ ਨੂੰ ਵਿੱਚੋਂ ਕੱਢ ਦਿਓ। ਜਿੰਨਾ ਕੁਛ ਇਹਨਾਂ ਨੇ ਕੀਤਾ ਸਾਰਾ ਮਜ਼ਾਕ ਕਰ ਰਹੇ ਸੀ। ਉਹ ਜਿਹੜਾ ਤੂੰ ਮਜ਼ਾਕ ਕਰਦਾ ਨਾ, ਸ਼ਹਿਦ ਸ਼ੈਂਪੂ ਵਾਲਾ, ਅੱਛਾ ਮੈਨੂੰ ਉਹ 'ਚ ਭਾਵੇਂ ਕੋਈ ਇਤਰਾਜ਼ ਨਾ ਹੋਵੇ, ਕਿਉਂਕਿ ਮੈਨੂੰ ਪਤਾ, ਮੈਨੂੰ ਆਪਣੇ 'ਤੇ ਯਕੀਨ ਆ, ਪ੍ਰੋਡਕਟ 'ਤੇ ਯਕੀਨ ਆ, ਲੇਕਿਨ ਉਹ ਅਗਲਾ ਬੰਦਾ, ਉਹਨਾਂ ਦੀ ਸਭ ਤੋਂ ਪਹਿਲੇ ਜਿਹੜੀ ਆ ਉਹਨਾਂ ਦੀ ਰਿਸਪੈਕਟ ਔਰ ਉਹਨਾਂ ਦੀ ਗੱਲ ਸਾਨੂੰ ਮੰਨਣੀ ਚਾਹੀਦੀ। ਉਹਨਾਂ ਨੂੰ ਨਹੀਂ, ਕਿਉਂਕਿ ਤੂੰ ਇੱਕ ਮਿਸਾਲ ਸ਼ੈਂਪੂ ਦੀ ਗੱਲ ਕਰ ਰਿਹਾ, ਅੱਛੀ ਮਾੜੀ ਮੈਨੂੰ ਕਰ ਰਿਹਾ, ਸੁਣਾ ਕਿਹਨੂੰ ਰਿਹਾ ਤੂੰ? ਉਹਨਾਂ ਨੂੰ ਪੇਸ਼ ਕਿਹਨੂੰ ਕਰ ਰਿਹਾ? ਉਹਨਾਂ ਨੂੰ ਉਹ ਸੁਣਾਓ ਜੋ ਉਹ ਅੱਛਾ ਸਮਝਦੇ। ਹਾਂ, ਉਹਨਾਂ ਨੂੰ ਕੋਈ ਅੱਛਾ ਨਹੀਂ ਲੱਗਦਾ ਨਾ ਕੁਛ, ਤੁਸੀਂ ਉਹਨਾਂ ਨੂੰ ਥੋੜ੍ਹਾ ਜਿਹਾ ਸਮਝਾ ਦਿਓ ਕਿ ਭਾਜਨ ਅਸੀਂ ਨਾ ਸਿਰਫ ਮਜ਼ਾਕ ਕਰੀਦਾ ਵਾ, ਕਿ ਇੱਕ ਦੌਰ ਸੀ ਕਿ ਮੈਂ ਮਾਰ ਦੇਣਾ ਤਾਂ ਥਾੜ ਚਪੇੜਾਂ ਇਹ ਉਹ, ਤੇ ਉਹ ਵੀ ਬੰਦਿਆਂ ਨੇ ਕਿਹਾ ਕਿ ਯਾਰ ਨਹੀਂ ਅੱਛਾ ਲੱਗਦਾ। ਹਾਲਾਂਕਿ ਤੁਸੀਂ 3 ਸਟੂਜੀਜ਼ ਵੇਖੋ, ਚਾਰਲੀ ਚੈਪਲਨ ਵੇਖੋ, 3 ਸਟੂਜੀਜ਼ ਦੀ ਵੇਖੋ, ਕੁੱਟ ਦਿੰਦੇ ਨੇ ਉਹ ਮਜ਼ਾਕ ਦੇ ਵਿੱਚ। ਇੱਕ ਐਕਟ ਦੀ ਕੈਟਾਗਰੀ ਹੈ, ਲੇਕਿਨ ਉਹ ਬੜਿਆਂ ਨੇ ਕਿਹਾ ਕਿ ਨਹੀਂ ਯਾਰ ਸਾਨੂੰ ਅੱਛਾ ਨਹੀਂ ਲੱਗਦਾ, ਤੁਸੀਂ ਇਦਾਂ ਮਾਰਦੇ ਹੋ ਇਹ ਉਹ, ਤੇ ਮੈਂ ਉਹ ਵੀ ਕਿੰਨਾ ਘਟਾਤਾ ਹੁਣ,
ਠੀਕ ਹੈ ਨਾ। ਕਦੀ ਇੰਜ ਕੀਤਾ ਮੈਂ? ਹੁਣ ਅੰਦਰ ਹੀ ਹੁਣ ਮੈਂ ਕਦੀ ਇੰਜ ਕੀਤਾ ਹੁਣ ਅੰਦਰ ਵਾੜ ਕੇ ਕੁੱਟਦੇ ਪੰਪ ਸਾਹਿਬ। ਠੀਕ ਹੈ ਜੀ। ਇੱਕ ਗੱਲ ਉਸਤਾਦ ਜੀ, ਮੈਂ ਨਾ- ਅੱਛਾ ਹੁਣ ਸੁਣ ਲਓ ਨਾ, ਇੱਕ ਤੇ ਰਿਸਪੈਕਟ ਤੁਸੀਂ, ਮੈਂ ਮਾਫੀ ਦੂਸਰਾ ਪ੍ਰੋਡਕਟ ਦੇ ਮਾਦਰਤ ਵਿੱਚ ਕਰਨਾ ਜੀ। ਅਗਰ ਇੱਕ ਬੰਦਾ ਵੀ ਕਹਿੰਦਾ ਨਾ ਮਤਲਬ ਸਾਡੇ 1000 ਕਮੈਂਟਸ ਨਾਰਮਲ ਹੋ ਜਾਂਦੇ ਨੇ, 1000 'ਚ ਇੱਕ ਬੰਦਾ ਵੀ ਕਹਿੰਦਾ ਨਾ ਮੈਨੂੰ ਇਹ ਗੱਲ ਅੱਛੀ ਨਹੀਂ ਲੱਗਦੀ, ਠੀਕ ਹੈ ਜੀ, ਤੇ ਤੁਸੀਂ ਉਦੋਂ ਤੋਂ ਅਵਾਇਡ ਕਰੋ। ਜਾਂ ਅਗਰ ਕਰ ਵੀ ਦਿੱਤੀ ਹੈ ਤੇ ਮਾਦਰਤ ਕਰਕੇ ਉਸ ਟਾਈਮ ਕਹਿ ਦਿਓ ਕਿ ਭਾਈ ਜਾਨ ਅਸੀਂ ਇਹ ਮਜ਼ਾਕ ਕਰ ਰਹੇ ਸਾਂ, ਐਸੀ ਕੋਈ ਗੱਲ ਨਹੀਂ। ਭਾਈ ਮੈਂ ਮਾਦਰਤ ਚਾਹਨਾ ਵਾ। ਇੱਕ ਗੱਲ ਸਿਰਫ ਉਸਤਾਦ ਜੀ, ਜਿਹੜਾ ਤੁਸੀਂ ਮੁਦੱਸਰ ਦੇ ਬੇਟਾ ਹੋਇਆ, ਹਾਂ। ਕੁਝ ਲੋਕ ਸਾਰੇ ਸਾਡੇ ਮੂੰਹ ਚੋਂ ਕਿਸੇ ਦੇ ਮੂੰਹ ਚੋਂ ਨਿਕਲੀ ਗੱਲ ਅੱਲਾਹ ਤਾਲਾ ਪੂਰੀ ਕਰ ਦਿੰਦਾ, ਤੇ ਤੁਸੀਂ ਇਹ ਦੁਆ ਵੀ ਕਰੋ ਕਿ ਜਿਨ੍ਹਾਂ ਦੇ ਘਰ ਔਲਾਦ ਨਹੀਂ, ਅੱਲਾਹ ਤਾਲਾ ਉਹਨਾਂ ਨੂੰ ਨੇਕ ਨਰੀਨਾ ਔਲਾਦ ਦੇਵੇ। ਆਮੀਨ ਸੁਮ ਆਮੀਨ। ਤੇ ਮੈਂ ਮਾਦਰਤ ਕਰਦਾ ਵਾਂ। ਮੇਰੀ ਫੁੱਫੀ ਦਾ ਬੇਟਾ, ਕੱਲ ਮੈਂ ਇਦਾਂ ਦੇ ਚੱਕਰ 'ਚ ਹੀ ਗਿਆ, ਉਹਦੇ ਘਰ ਵੀ ਇੱਕ ਬੇਟੀ ਤੇ ਇੱਕ ਬੇਟਾ ਹੋਇਆ ਇਕੱਠੇ। ਕਿੰਨੀ ਦੇਰ ਬਾਅਦ? 16 ਸਾਲ ਬਾਅਦ। ਮਾਸ਼ਾਅੱਲਾ 16 ਸਾਲ ਬਾਅਦ ਬੇਟੀ ਤੇ ਬੇਟਾ ਇਕੱਠੇ ਦਿੱਤੇ ਅੱਲਾ ਨੇ। ਤੇ ਉਹਨੇ ਮੈਨੂੰ ਪਹਿਲੇ ਬੇਟੀ ਫੜਾਈ ਤੇ ਉਹਨੂੰ ਮੈਂ ਕਿਹਾ ਓਏ ਆਹ ਤੇ ਇਹਦੇ ਵਰਗਾ ਵਾ, ਕਹਿੰਦਾ ਉਹ ਭਾਈ ਇਹ ਕੁੜੀ ਹੈ, ਮਤਲਬ ਇੰਜ ਦਾ ਚੱਕਰ, ਸੇਮ ਟੈਪ ਦੋਵੇਂ। ਤੇ ਮੈਂ ਉਹਨੂੰ ਕਿਹਾ ਇਹ ਕੀ ਫਰਕ ਆ? ਕਹਿੰਦਾ 3 ਮਿੰਟ ਵੱਡੀ ਹੈ। ਮੈਨੂੰ ਇੱਥੇ ਹੀ ਪਹਿਲਾਂ ਗੱਲਾਂ ਆਈਆਂ ਨੂੰ, ਕਹਿੰਦਾ 3 ਮਿੰਟ ਵੱਡੀ ਆ 3 ਮਿੰਟ ਛੋਟੀ। ਮੈਂ ਕਿਹਾ ਇਹ ਕਿਹੜੇ ਭੈਣ ਭਰਾ ਹੁੰਦੇ 3 ਮਿੰਟ ਵੱਡਾ? ਇੱਕ ਗੱਲ ਸਾਨੂੰ ਉੱਥੇ ਆਮਦ ਹੋ ਰਹੀ। ਮੈਨੂੰ ਉੱਥੇ ਮੈਂ ਕਿਹਾ ਯਾਰ 3 ਮਿੰਟ ਵੱਡਾ ਹੈ। ਲੇਕਿਨ ਉਸਤਾਦ ਜੀ ਮੈਂ ਮਾਫੀ ਮੰਗਦਾ, ਅੱਗੇ ਤੋਂ ਨਹੀਂ ਕਰਦਾ। ਤੇ ਦੂਸਰੀ ਗੱਲ, ਬਹੁਤ ਸਾਰੇ ਲੋਕ ਮੇਰੇ ਬਾਰੇ 'ਚ ਨਾ ਮੈਨੂੰ ਪਤਾ ਲੱਗਦਾ ਸੋਚਦੇ ਨੇ, ਬਾਕੀ ਯੂਟਿਊਬਰਸ ਜਾਂ ਮੇਰੇ ਦੋਸਤ ਯਾਰ ਕਿ ਯਾਰ ਇਹ ਕਿਹੜੇ ਕੰਮੇ ਲੱਗਾ, ਇਹ ਪਾਗਲ ਆ, ਇਹ ਕਿੱਦਾਂ ਦੀਆਂ ਗੱਲਾਂ ਕਰੀ ਜਾਂਦਾ ਸ਼ੋਅ 'ਚ, ਇਦਾਂ ਤੇ ਹੁੰਦਾ ਹੀ ਨਹੀਂ ਹੈ, ਤੇ ਕੰਮ ਹੀ ਨਹੀਂ ਹੈਗਾ ਯਾਰ, ਇਹ ਆਪਣਾ ਵੀ ਦੱਸੀ ਜਾਂਦਾ ਯਾਰ, ਇਹ ਪਤਾ ਨਹੀਂ ਮਸਤ ਹੋ ਗਿਆ। ਸਰ ਹੁੰਦੀਆਂ ਨੇ ਇਦਾਂ ਦੀਆਂ ਗੱਲਾਂ, ਮਤਲਬ ਮੈਨੂੰ ਪਤਾ ਲੱਗਦਾ ਕਿ ਇੰਜ ਹੋਰ ਕੋਈ ਜਿਹੜੇ ਚੈਨਲਸ ਵਾਲੇ ਨੇ ਮੇਰੇ ਦੋਸਤ ਨੇ, ਉਹ ਆਪਸ 'ਚ ਬੈਠੇ ਜਦੋਂ ਮੈਂ ਕੋਈ ਇਦਾਂ ਦੀ ਗੱਲ ਕਰਦਾ ਨਾ ਪਰਸਨਲੀ ਤੁਹਾਡੇ ਨਾਲ, ਉਹ ਇੱਕ ਦੂਜੇ ਨੂੰ ਵੇਖ ਕੇ ਕਹਿੰਦਾ ਲਓ ਜੀ ਵੇਖ ਲਓ ਇਹ ਕਿਹੜਾ ਆਰਟਿਸਟ ਆ ਵੀ ਸਾਰਾ ਕੁਝ। ਸਰ ਮੇਰਾ ਵਿਜ਼ਨ ਹੋਰ ਆ ਕੁਛ, ਸਹੀ। ਤੁਹਾਡਾ ਉੱਥੇ ਤੱਕ ਨਹੀਂ ਪਹੁੰਚਦਾ, ਤੁਹਾਡੀ ਪ੍ਰੋਬਲਮ ਆ, ਠੀਕ ਹੈ ਨਾ। ਮੈਂ ਜਿੰਨਾ ਕਿ ਇਸ ਮੁਹੱਬਤ ਦਾ ਮਜ਼ਾ ਲੈ ਰਿਹਾ ਉਹ ਮੈਨੂੰ ਪਤਾ ਵਾ, ਠੀਕ ਹੈ ਨਾ। ਮੈਂ ਐਵੇਂ ਹੀ ਆਰਟਿਸਟ ਬਣ ਕੇ ਸਾਹਮਣੇ ਕਹੀ ਹੈ ਆਰਟਿਸਟ, ਪੈਸੇ, ਨਿਜ਼ਾਮ, ਇਹ ਵੋ ਨਹੀਂ। ਜੇ ਫਿਰ ਮੈਂ ਕਵਾਂ ਹੀ ਨਾ, ਜੇ ਮੈਂ ਕਹਿ ਦਿੱਤਾ ਭਾਈ ਹਾਂ ਇੱਕ ਗੱਲ ਆ ਜਿਹੜੀ ਮੈਂ ਤੁਹਾਨੂੰ ਕਹਿਣਾ ਨਾ, ਮੇਰੀ ਫੈਮਿਲੀ ਆ, ਮੇਰਾ ਪਿਆਰ ਮੁਹੱਬਤ ਆ, ਮੇਰਾ ਸਾਰਾ ਕੁਛ ਆ, ਸਾਰੇ ਮੇਰਾ ਰੱਬ ਜਾਣਦਾ ਹੈ 1 ਕਰੋੜ% ਸਹੀ ਹੈ ਜਿਹੜੀ ਮੇਰੀ ਮੁਹੱਬਤ ਆ। ਬਹੁਤ ਸਾਰੇ ਲੋਕ ਕਹਿੰਦੇ ਜੀ ਇਹ TC ਕਰ ਰਹੇ ਨੇ, ਫਲਾਂ ਕਰ ਰਹੇ ਨੇ ਜੀ, ਇਹ ਤਾਜਪੋਸ਼ੀ ਕਰ ਰਹੇ ਨੇ, ਉਹ ਕਹੀ ਜਾਣ, ਮੇਰਾ ਰੱਬ ਜਾਣਦਾ, ਮੈਨੂੰ ਕੋਈ ਟੈਨਸ਼ਨ ਹੀ ਨਹੀਂ, ਠੀਕ ਹੈ ਜੀ। ਅਬਦੁੱਲਾ ਨੂੰ ਕਿੰਨਾ ਪਿਆਰ ਮਿਲ ਰਿਹਾ ਦੱਸ, ਔਰ ਅਬਦੁੱਲਾ ਨੂੰ ਇਹ ਨਹੀਂ ਕਹਿਣਾ ਜਾਨੀ ਕਿ ਉਹਨੂੰ ਕਹਿਣਾ ਸਾਡਾ ਭਤੀਜਾ, ਉਹ ਤੁਹਾਡਾ ਭਤੀਜਾ ਵਾ, ਤੁਸੀਂ ਉਹਦੀ ਫੈਮਿਲੀ ਆ, ਤੁਸੀਂ ਸਾਡੇ ਰਿਲੇਟਿਵ ਆ। ਉਹ ਇਹਦੇ ਵਾਲੇ ਰਿਲੇਟਿਵ ਨਹੀਂ ਜਿਹੜੇ ਬਹਿਨੋਈ ਦੇ ਰਿਸ਼ਤੇਦਾਰ ਹੁੰਦੇ ਆ, ਤੁਹਾਨੂੰ ਪਤਾ ਰਿਲੇਟਿਵ ਕਿਹਨੂੰ ਕਹਿੰਦੇ ਆ, ਠੀਕ ਹੈ ਨਾ। ਉਹ ਤੁਹਾਡਾ ਪੁੱਤਰ ਆ, ਤੁਹਾਡਾ ਭਤੀਜਾ ਵਾ, ਠੀਕ ਹੈ ਨਾ। ਉਹਨੂੰ ਭਤੀਜਾ, ਪੁੱਤਰ, ਭਾਈ, ਉਹ ਸਾਰਾ ਕੁਝ ਇਹ ਆ। ਉਹਨੂੰ ਪ੍ਰਪੋਜ਼ ਵੀ ਕੀਤਾ ਕੁੜੀ ਨੇ, ਕਿਹਨੇ? ਹਾਂ ਉਹ ਫੇਕ ਹੁੰਦੇ ਦੇ ਅਕਾਊਂਟ। ਨਹੀਂ ਉਹਨੇ ਕਿਹਾ ਵਿਲ ਯੂ ਮੈਰੀ ਮੀ। ਅੱਛਾ ਜੀ, ਕਿਹਨੇ ਗਿਆ? ਤੇ ਬੜੇ ਫਖਰ ਨਾਲ ਦੱਸਣ ਦੇ फिर भी ये कोई उन्होंने क्या अगर तुम चाहती हो तो मुझे बताना, फिर मैं तुम्हें ना कॉन्टैक्ट का बताऊंगी तरीका अपने साथ। ਚਲੋ ਜੀ। ਤੇ ਉਹਦਾ ਵਿਆਹ ਅਸੀਂ ਕਰਨਾ ਵਾ, ਤੇ ਉਹਦੇ ਲਈ ਉਹਦਾ ਵਿਆਹ ਤੇ ਆਪਾਂ ਕਰਨਾ ਨਾ ਇਨਸ਼ਾਅੱਲਾ ਤਾਲਾ, ਉਹਦਾ ਤੇ ਇਹਦਾ ਆਪਣੇ ਪੁੱਤਰ ਦਾ, ਦੋਵਾਂ ਦਾ, ਠੀਕ ਹੈ ਨਾ। ਹਾਂ ਅੱਛਾ, ਉਹ ਅਨਾਉਂਸ ਕਰ ਦੇਣਾ ਸੀ ਕਿ ਉਸਤਾਦ ਜੀ ਨੇ ਐਲਾਨ ਕਰ ਦਿੱਤਾ ਵਾ, ਉਹ ਜਿਹੜਾ 20,000 ਰੁਪਇਆ ਫੀ ਘਰ ਨੂੰ, ਉਹ ਸਾਰੇ ਈਮੇਲ ਕਰ ਦਿਓ ਥੱਲੇ। 20,000 ਰੁਪਇਆ ਸਾਡੇ ਜਿੰਨੇ ਵੀ ਮਤਲਬ ਕੋਈ ਮੁਤਾਸਰ ਖਾਨਦਾਨ ਕੋਈ ਵੀ 20,000 ਰੁਪਇਆ ਸਜਾਦ ਜਾਨੀ ਆਫੀਸ਼ੀਅਲ ਵੱਲੋਂ ਹਰ ਘਰ ਨੂੰ ਪਹੁੰਚੇ। ਯਾਰ ਉਹ ਅਸਲ ਵਜ੍ਹਾ ਵੀ ਦੱਸ ਦੇਣਾ, ਜਿਹੜੇ ਤੁਸੀਂ ਨੈਟ ਪੈਕੇजेस ਕਰਕੇ ਦੇਖਦੇ ਹੋ ਉਹਨਾਂ ਦਾ ਇੱਕ ਬੈਕਅਪ ਅਸੀਂ ਤੁਹਾਨੂੰ ਦੇਣ ਲੱਗੇ ਆ, ਉਹ ਰਿਵਾਰਡ ਦੇਣ ਲੱਗੇ ਆ। ਉਹ ਤੁਸੀਂ ਇਹ ਸ਼ੋਅ ਆ ਕਾਮੇਡੀ, ਇਹਨੂੰ ਸਿਰਫ ਕਾਮੇਡੀ ਦੇ ਚੱਕਰ ਹੀ ਦੇਖਣਾ। ਅੱਛਾ ਨਹੀਂ, ਅੱਲਾਹ ਪਾਕ ਜਾਣਦਾ ਉਸਤਾਦ ਜੀ, ਇਹ ਚ ਕੋਈ ਕਾਮੇਡੀ ਨਹੀਂ, ਇਹ ਚ ਹਕੀਕਤ। ਮੈਂ ਗੱਲ ਇੱਕ ਕਰਾਂਗਾ, ਉਹ ਛੱਡ ਦਿਓ, ਮੁੱਕ ਗਈ ਨਾ ਜਿਹੜੀ ਮੈਂ ਹੁਣ ਗੱਲ ਕਰਾਂਗਾ। ਇਹ ਕੋਈ ਕਾਮੇਡੀ ਸ਼ੋਅ ਐਂਡ ਕਾਮੇਡੀ ਦੇ ਵਿੱਚ ਕੁਝ ਵੀ ਕਹਿ ਸਕਦਾ ਫਰੀਦ। ਉਸਤਾਦ ਜੀ ਇੱਕ ਮਿੰਟ ਠਹਿਰ ਜਾਓ ਯਾਰ, ਮੈਂ ਹੁਣ ਸੁਣ ਲਾ, ਤੂੰ ਆਪਣੀ ਮਾਂ ਦੇ ਦੱਸ, ਤੈਨੂੰ ਕਸਮ ਲੱਗੇ ਤੇਰੀ ਮਾਂ ਦੀ, ਤੂੰ ਉਹਨੂੰ ਕਿਹਾ ਬਗੈਰ ਤੇ ਫਲਾਣਾ ਕਰਾਣਾ ਸਟਾਰਟ ਤੇ, ਤੂੰ ਦਿਲੋਂ ਕਿਹਾ ਜਾਂ ਮਜ਼ਾਕ ਕੀਤਾ? ਮਜ਼ਾਕ ਕੀਤਾ ਨਾ ਸਹੀ, ਮੈਂ ਦਿਲੋਂ ਕਿਹਾ ਸੀ। ਲੇਕਿਨ ਤੂੰ ਇਹ ਬਗੈਰ ਤੇ ਕਰ ਸਕਦਾ ਦਿਲੋਂ ਕਹਿਣ ਵਾਲੀ, ਉਹ ਮਜ਼ਾਕ ਹੀ ਕਰ ਰਿਹਾ। ਹਾਂ ਉਹ ਮਜ਼ਾਕ ਨਹੀਂ ਉਸਤਾਦ ਜੀ, ਲੇਕਿਨ ਹੁਣ ਮੈਂ ਮਜ਼ਾਕ ਨਹੀਂ ਕਰਾਂਗਾ। ਤੁਸੀਂ ਇੱਕ ਗੱਲ ਕੀਤੀ ਕਿ ਅੱਬੂ ਮੇਰੇ ਬੋਤਲ ਮੰਗਦੇ ਰਹੇ। ਉਸਤਾਦ ਜੀ ਅੱਜ ਉਹਨਾਂ ਦੀ ਯਾਦ ਦੇ ਵਿੱਚ ਸਾਰਿਆਂ ਨੂੰ ਬੋਤਲਾਂ ਪਿਲਾਓ ਉਸਤਾਦ ਜੀ। ਯਾਰ ਫੈਸਲ ਭਾਈ ਆਪਣਾ ਬਹੁਤ ਖਿਆਲ ਰੱਖਣਾ। ਅੱਲਾਹ ਪਾਕ ਜਿਨ੍ਹਾਂ ਦੇ ਮਾਂ-ਬਾਪ ਹਯਾਤ ਨੇ, ਅੱਲਾਹ ਪਾਕ ਉਹਨਾਂ ਨੂੰ ਸਿਹਤ ਤੰਦਰੁਸਤੀ ਦੇਵੇ। ਜਿਹੜੇ ਬਿਮਾਰ ਨੇ ਅੱਲਾਹ ਪਾਕ ਉਹਨਾਂ ਨੂੰ ਸ਼ਿਫਾ ਦੇਵੇ। ਜਿਹੜੀ ਔਲਾਦ ਘੱਟ ਜ਼ਰਾ ਥੋੜਾ ਬਹੁਤ ਕਰ ਰਹੀ ਹੈ, ਸਟਾਈਲ ਹੈ, ਸਮਝ ਗਏ ਨਾ ਮੈਨੂੰ, ਚੜ ਜੋ ਫੁੱਲ ਚੜਾਈ ਕਰਕੇ ਮਾਂ-ਬਾਪ ਦੀ ਖਿਦਮਤ ਕਰੋ, ਵੱਡਿਆਂ ਦੀ ਖਿਦਮਤ ਕਰੋ। ਮੈਂ ਤੁਹਾਨੂੰ ਦੱਸ ਦਿੰਦਾ, ਜਿੱਦਣ ਅੱਲਾਹ ਇੱਕ ਰੂਟੀਨ ਵਾਲੀ, ਇੱਕ ਰੂਟੀਨ ਦੀ ਲਾਈਫ ਹੁੰਦੀ ਹੈ, ਇੱਕ ਹਾਦਸਾਤੀ ਲਾਈਫ ਹੁੰਦੀ ਹੈ ਕਿ ਬੇਟਾ ਪਹਿਲੇ ਚਲਾ ਜਾਂਦਾ,
ਪੋਤਾ ਪਹਿਲੇ ਚਲਾ ਜਾਂਦਾ ਦਾਦੇ ਨਾਲੋਂ, ਇਹ ਇੱਕ ਹਾਦਸਾ ਸੀ। ਲੇਕਿਨ ਰੂਟੀਨ ਦੀ ਲਾਈਫ ਇਹ ਹੈ ਕਿ ਮਾਂ-ਬਾਪ ਨੇ ਜਾਣਾ ਹੀ ਜਾਣਾ। ਮੇਰਾ ਦਾਦਾ ਜੀ ਮੇਰੇ ਵਾਲਾ ਸਾਹਿਬ ਤੋਂ ਬਾਅਦ ਮੇਰੇ ਦਾਦਾ ਜੀ ਫੌਤ ਹੋਏ, ਠੀਕ ਹੈ ਜੀ। ਅੱਛਾ, ਤੇ ਉਹ ਚਲੇ ਹੀ ਜਾਂਦੇ ਨੇ, ਲੇਕਿਨ ਰੂਟੀਨ ਵਾਲੀ ਲਾਈਫ 'ਚ ਸਰ ਕੰਨ 'ਚ ਆਵਾਜ਼ ਪੈਣੀ ਹੀ ਪੈਣੀ ਕਿ ਆਪਕਾ ਅੱਬੂ ਆਪਕੀ ਅੰਮੀ। ਉਸ ਤੋਂ ਪਹਿਲੇ ਮੈਂ ਤੁਹਾਨੂੰ ਦੱਸ ਰਿਹਾ, ਅਖੀਰ ਕਰ ਦਿਓ ਖਿਦਮਤ ਵਾਲੀ, ਅਖੀਰ ਕਰ ਦਿਓ। ਇਹ ਮੈਂ ਤੁਹਾਨੂੰ ਦੱਸ ਦਿਆਂ, ਮੇਰੇ ਕੋਲ ਘਟਾਉਂਦੇ ਹੀ ਨਹੀਂ ਮੇਰੇ ਅੱਬੂ, ਮੈਂ ਉਹਨਾਂ ਨੂੰ ਕਹਿੰਦਾ ਤੂੰ ਘੁੱਟਣ ਲੱਗਿਆ, ਮਤਲਬ 700-800 ਜੇਬ ਚੋਂ ਕੱਢ ਲੈਣਾ, ਤੇਰੇ ਕੋਲ ਕਿੱਦਾਂ ਘਟਾਉਂ? ਉਹ ਤੇ ਸਗੋਂ ਤੈਨੂੰ ਘਟਾਉਣਾ ਲੈਦਾ ਗੱਲ ਆ, ਵੈਸੇ ਹੀ ਹੋਰ ਬੜੇ ਤਰੀਕੇ ਨਾਲ ਪਿਆਰ ਮੁਹੱਬਤ। ਉਹਨਾਂ ਦੀ ਗੱਲ ਮੰਨੇ, ਉਹਨਾਂ ਦੀ ਤਾਬੇਦਾਰੀ ਕਰੋ। ਹਾਂ, ਸਾਰੇ ਕਰੋ। ਓਕੇ ਜੀ, ਆਪਣਾ ਬਹੁਤ ਖਿਆਲ ਰੱਖਣਾ। ਥੈਂਕ ਯੂ, ਲਵ ਯੂ, ਔਰ ਇਨਸ਼ਾਅੱਲਾ ਕੱਲ ਫਿਰ ਤੁਹਾਡੇ ਨਾਲ ਮੁਲਾਕਾਤ ਹੋਏਗੀ।